ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਸਿਹਤ ਨੂੰ ਕਿਵੇਂ ਠੀਕ ਰੱਖੀਏ, ਸਿਹਤ ਨੂੰ ਚੰਗਾ ਖਾਣਾ ਕਿਵੇਂ ਦੇਣਾ ਆ, ਸਿਹਤ ਜਿਹੜੀ ਆ ਜੋ ਵੀ ਖਾਂਦੇ ਆ ਉਹ ਸਰੀਰ ਨੂੰ ਲੱਗਦਾ ਆ, ਉਸ ਦੀਆਂ ਗੱਲਾਂ ਕਰਦੇ ਹਾਂ। ਬਾਕੀ ਸਾਡੇ ਘਰ ਦੇ ਵਿੱਚ ਜੋ ਕੁਛ ਵੀ ਬਹੁਤਾ ਕੁਛ ਪਿਆ ਹੁੰਦਾ ਹੈ ਉਸ ਨੂੰ ਵਰਤਣ ਦੀ ਗੱਲ ਕਰਦੇ ਹਾਂ ਕਿ ਉਸ ਨੂੰ ਵਰਤ ਕੇ ਤੁਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਖਾਂਦੇ ਹਾਂ ਉਹੀ ਸਿਹਤ ਦੇ ਉੱਤੇ ਇਫੈਕਟ ਕਰਦੀਆਂ ਆ, ਉਹੀ ਜਿਹੜਾ ਅਸਰ ਆ ਬਹੁਤਾ ਜਿਹੜਾ ਪੈ ਜਾਂਦਾ ਆ। ਸੋ ਜਿਹੜੀਆਂ ਬਿਮਾਰੀਆਂ ਹੁੰਦੀਆਂ ਤੁਹਾਡੀਆਂ ਛੋਟੀਆਂ ਮੋਟੀਆਂ ਆ ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ ਕਿ ਉਹਨਾਂ ਦੇ ਲਈ ਤੁਹਾਨੂੰ ਕਿਹੜੀ ਚੀਜ਼ ਤੁਸੀਂ ਲੈ ਸਕਦੇ ਹੋ ਜਿਹੜੀ ਤੁਹਾਡੇ ਘਰ ਦੇ ਵਿੱਚ ਪਈ ਹੋਈ ਆ, ਉਸ ਚੀਜ਼ ਦੀ ਗੱਲਬਾਤ ਆਪਾਂ ਕਰਦੇ ਹਾਂ। ਡਾਕਟਰ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਆਣ ਕੇ ਦਵਾਈ ਦੇ ਦੇਵੇ ਜਾਂ ਤੁਹਾਨੂੰ ਦੱਸ ਦੇ ਕਿ ਆਹ ਦਵਾਈ ਲੈਣੀ ਆ ਤੁਸੀਂ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਸਿਰਫ ਅਤੇ ਸਿਰਫ ਆਯੁਰਵੈਦਿਕ ਤਰੀਕੇ ਦੇ ਨਾਲ ਜਿਸ ਤਰ੍ਹਾਂ ਸਾਡੇ ਬਜ਼ੁਰਗ ਆ ਉਹ ਇਲਾਜ ਕਰਦੇ ਸੀ, ਉਹਨਾਂ ਚੀਜ਼ਾਂ ਨੂੰ ਖਾ ਕੇ ਆਰਾਮ ਆਉਂਦਾ ਸੀ, ਉਹਨਾਂ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਰੇ ਪ੍ਰੋਗਰਾਮ ਹੁੰਦੇ ਆ 4 ਤੋਂ 5:30, ਪਰ ਮੰਗਲਵਾਰ ਨੂੰ ਸਪੈਸ਼ਲ ਇਹ ਇਲਾਜ ਜਿਹੜੇ ਆ ਦੱਸੇ ਜਾਂਦੇ ਆ। ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਨਾਲ ਦੀ ਨਾਲ ਉਹਨਾਂ ਨੂੰ ਵੀ ਰਿਕੁਐਸਟ ਜ਼ਰੂਰ ਕਰਾਂਗੇ ਕਿ ਫੀਡਬੈਕ ਜ਼ਰੂਰ ਦਿਆ ਕਰੋ, ਜਿਹੜੀ ਜੋ ਤੁਸੀਂ ਅੱਗੇ ਇਲਾਜ ਕੀਤੇ ਆ ਜਾਂ ਕੋਈ ਤੁਹਾਨੂੰ ਬਿਮਾਰੀ ਸੀ, ਜਿਹੜੀਆਂ ਚੀਜ਼ਾਂ ਤੁਸੀਂ ਲਈਆਂ ਆ ਉਹਨਾਂ ਨੂੰ ਲੈ ਕੇ ਤੁਹਾਨੂੰ ਕਿਸ ਤਰ੍ਹਾਂ ਆਰਾਮ ਆਇਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਹੁਣ ਵਾਰੀ ਤੁਹਾਡੀਆਂ ਕਾਲਸ ਲਵਾਂਗੇ। ਸਾਡੇ ਨਾਲ ਜੁੜੇ ਹੋਏ ਨੇ ਦਿਆਲ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, 5 ਸਾਲ ਦਾ ਬੱਚਾ, ਉਹਨੂੰ ਥੋੜਾ ਜਿਹੀ ਦੇਰ ਬਾਅਦ ਬੁਖਾਰ ਹੋ ਜਾਂਦਾ ਹੈ। ਅੱਛਾ, ਬੁਖਾਰ ਰੇਸ਼ਾ ਵੀ ਹੁੰਦੀ ਨਾਲ? ਮਾੜੀ ਮੋਟੀ ਹੁੰਦੀ ਰੇਸ਼ਾ ਤੇ ਬੁਖਾਰ ਹੋ ਜਾਂਦਾ ਅੱਛਾ, ਥੋੜੇ ਦਿਨਾਂ ਬਾਅਦ। ਠੀਕ ਹੈ, ਇਹਦਾ ਕੋਈ ਧੰਨਵਾਦ ਤੁਹਾਡਾ ਬਹੁਤ। ਥੈਂਕ ਯੂ ਜੀ, ਥੈਂਕ ਯੂ। ਹਾਂ ਜ਼ਰੂਰ ਦੱਸਿਓ ਜੀ। ਬੱਚਾ ਆ ਤੇ ਉਹਨੂੰ ਬੁਖਾਰ ਹੋ ਜਾਂਦਾ, ਵੀ ਕੀ ਗੱਲ ਹੈ ਕਿ ਉਹਨੂੰ ਬੁਖਾਰ ਹੋ ਜਾਂਦਾ ਆ, ਕਿਹੜੀ ਗੱਲ ਤੋਂ ਹੁੰਦਾ ਆ, ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਮੋਹਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਤੁਹਾਨੂੰ ਪਿਛਲੇ ਹਫ਼ਤੇ ਵੀ ਪੁੱਛਿਆ ਸੀ ਨਾ ਕਿ ਉਹ BP ਲੋ ਹੋ ਜਾਂਦਾ, ਉਹਦੇ ਬਾਰੇ ਕਿਸੇ ਨੇ ਪਤਾ ਹੋਵੇ ਤਾਂ ਉਹ ਦਿਖਾਵੇ। ਠੀਕ ਹੈ। ਤੇ ਦੂਸਰਾ ਉਹ ਜਿਹੜਾ ਸ਼ੂਗਰ ਦੀ ਜਿਹੜੀ ਦਵਾਈ ਹੈਗੀ ਨਾ 5 ਜਾਂ ਮਿਲਾ ਕੇ ਬਣਾਉਂਦੇ, ਜਿਹੜਾ ਇੱਕ ਵਾਰੀ ਦਿਖਾ ਦੇਣਾ ਤੁਹਾਨੂੰ ਪਤਾ ਹੋਵੇ ਤੇ। ਠੀਕ ਹੈ ਜੀ। ਓਕੇ, ਥੈਂਕ ਯੂ ਜੀ। ਠੀਕ ਹੈ ਜੀ, ਓਕੇ ਜੀ, ਓਕੇ, ਥੈਂਕ ਯੂ ਜੀ। 408 272 5200 ਜਿਹੜੀਆਂ ਦਵਾਈਆਂ ਲਿਖਾਈਆਂ ਜਾਂਦੀਆਂ, ਜਿਹੜੀਆਂ ਚੀਜ਼ਾਂ ਲਿਖਾਈਆਂ ਜਾਂਦੀਆਂ, ਵੈਸੇ ਇਹ ਦਵਾਈਆਂ ਨਹੀਂ, ਜਦੋਂ ਤੁਸੀਂ ਆ ਚੀਜ਼ਾਂ ਨੂੰ ਇਕੱਠਿਆਂ ਕਰ ਲੈਂਦੇ ਆ ਨਾ ਫਿਰ ਇਹ ਦਵਾਈਆਂ ਬਣ ਜਾਂਦੀਆਂ। ਇਹ ਪਹਿਲਾਂ ਕੋਈ ਵੀ ਚੀਜ਼ ਹੈ ਜਿਹੜੀ ਇਹ ਦਵਾਈ ਨਹੀਂ ਹੁੰਦੀ, ਉਹ ਤੁਹਾਡੇ ਸਰੀਰ ਨੂੰ ਠੀਕ ਬਹਿ ਜਾਂਦੀਆਂ ਆ ਇਕੱਠੀਆਂ ਕਰਕੇ, ਤੇ ਫਿਰ ਉਹ ਚੀਜ਼ ਨੂੰ ਆਪਾਂ ਦਵਾਈ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਬੋਲਿਆ ਤੁਸੀਂ? ਹਾਂਜੀ, ਤੁਸੀਂ ਦੱਸੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਪਿਛਲੇ ਹਫ਼ਤੇ ਐਚ ਪਾਈਲੋਰੀ ਲਈ ਕੋਈ ਕਿਸੇ ਕਾਲਰ ਨੇ ਦਵਾਈ ਦੱਸੀ ਸੀਗੀ ਤੇ ਉਹਨੇ ਘਰ ਹੋਮ ਰੈਮਡੀ ਵੀ ਦੱਸੀ ਸੀਗੀ। ਮੇਰੇ ਕੋਲ ਲੇਖਣੀ ਹੋਈ ਵੀ ਜੇ ਉਹ ਕਾਲਰ ਸੁਣਦੇ ਹੋਣ ਤਾਂ ਇੱਕ ਵਾਰੀ ਪਲੀਜ਼ ਉਹ ਦੁਬਾਰਾ ਮੈਨੂੰ ਦੱਸ ਦੇਣ। ਠੀਕ ਹੈ ਜੀ, ਥੈਂਕ ਯੂ, ਬਹੁਤ ਧੰਨਵਾਦ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੁਬਾਰਾ ਦੱਸ ਦੇਣਾ, ਪਰ ਕਈ ਵਾਰੀ ਤੁਹਾਡੇ ਤੋਂ ਲਿਖੀ ਨਹੀਂ ਜਾਂਦੀ ਤੇ ਤੁਸੀਂ ਉਸ ਨੂੰ ਕੀ ਕਰ ਸਕਦੇ ਆ, ਉਸ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਆ। YouTube 'ਤੇ ਜਾ ਕੇ ਵੀ ਸੁਣ ਸਕਦੇ ਹੈਗੇ ਆ। ਦੁਬਾਰਾ ਇਹਨਾਂ ਨੂੰ ਅਪਲੋਡ ਵੀ ਕਰ ਦਿੱਤਾ ਜਾਂਦਾ ਹੈ, ਪੋਡਕਾਸਟ 'ਤੇ ਪਾ ਦਿੱਤੇ ਜਾਂਦੇ ਆ। ਪਲੀਜ਼ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨੂੰ ਤੁਸੀਂ ਦੁਬਾਰਾ ਸੁਣ ਲਓ। ਕਈ ਵਾਰੀ ਸਾਰੀਆਂ ਚੀਜ਼ਾਂ ਨਹੀਂ ਲਿਖੀਆਂ ਜਾਂਦੀਆਂ, ਦੁਬਾਰਾ ਲਿਖ ਸਕਦੇ ਆ। ਚੱਲਦੇ ਆਪਣੇ ਅਗਲੇ ਕਾਲਰ ਵਾਰ। ਅਗਲੇ ਕਾਲਰ ਨੇ ਸੁਖਦੀਪ। ਨਹੀਂ ਲਿਖੀਆਂ ਜਾਂਦੀਆਂ, ਦੁਬਾਰਾ ਲਿਖ ਸਕਦੇ। ਚੱਲਦੇ ਆਪਣੇ ਅਗਲੇ ਕਾਲਰ ਵਾਰ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਹਾਂਜੀ, ਰੇਡੀਓ ਨੂੰ ਹੌਲੀ ਕਰੋ ਪਹਿਲਾਂ, ਰੇਡੀਓ ਹੌਲੀ ਕਰੋ। ਹਾਂਜੀ, ਪਿਛਲੀ ਵਾਰ ਵੀ ਮੈਂ ਕਿਹਾ ਸੀ ਮੇਰੇ ਨਾ ਕੰਨਾਂ 'ਚ ਛਾਂ ਹਾਂਜੀ ਛਾਂ ਜੀ ਹੁੰਦੀ ਹੈ ਤੇ ਇੱਕ ਜੀਭ ਨੂੰ ਸਵੈਲਿੰਗ ਆਉਂਦੀ ਹੈ ਜੀ। ਹਾਂਜੀ, ਕੋਈ ਨਾ ਕੋਈ ਰੈਮਡੀ ਦੱਸੀ ਜਾਵੇ ਜੀ, ਬੜੀ ਮਿਹਰਬਾਨੀ ਜੀ। ਠੀਕ ਹੈ ਜੀ, ਕੰਨਾਂ 'ਚੋਂ ਆਵਾਜ਼ ਆਉਂਦੀ ਹੈ ਜੀ। ਹਾਂਜੀ, ਠੀਕ ਹੈ। ਕੰਨਾਂ 'ਚ ਸਾਂ ਦੋ ਤਿੰਨ ਮਹੀਨਿਆਂ ਤੋਂ। ਹਾਂਜੀ, ਠੀਕ ਹੈ। ਕੰਨਾਂ ਦੀ 2-3 ਮਹੀਨੇ 2-3 ਹਫ਼ਤੇ ਹੋਏ ਆ। ਕੰਨਾਂ ਬਾਰੇ ਨਾ ਬਹੁਤ ਕੁਛ ਦੱਸਿਆ ਗਿਆ ਆ, ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਤੁਸੀਂ ਕੋਈ ਚੀਜ਼ ਨੂੰ ਪੁੱਛਦੇ ਆ ਤੇ ਉਹਨੂੰ ਮੁੜ ਕੇ ਸੁਣਨਾ ਵੀ ਆ, ਸੁਣਿਆ ਵੀ ਜ਼ਰੂਰ ਕਰੋ। ਗੁਰਨਾਮ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਕਿ ਜਿੱਦਾਂ ਨਾ ਅੱਜ ਕੱਲ੍ਹ ਹੁਣ ਫਲੂ ਦਾ ਮਤਲਬ ਚੱਲਣ ਡਿਆ ਨਾ, ਜਿੱਦਾਂ ਮਤਲਬ ਫਲੂ ਬਹੁਤ ਲੋਕਾਂ ਨੂੰ ਹੋਇਆ ਹੈ, ਹਾਂਜੀ ਤੇ ਮੇਰੇ ਨਾ ਨੱਕ ਦੇ ਵਿੱਚ ਰੇਸ਼ਾ ਜੰਮ ਜਾਂਦੀ ਇਹਨਾਂ ਦੇ ਦਿਨਾਂ ਦੇ ਵਿੱਚ, ਤਾਂ ਮੇਰਾ ਨੱਕ ਨਾ ਅੰਦਰੋਂ ਸਟਕ ਹੋ ਜਾਂਦਾ, ਤਾਂ ਸਾਹ ਲੈਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ। ਮੈਂ ਡਾਕਟਰ ਦੇ ਕੋਲ ਵੀ ਗਿਆ ਸੀ, ਐਂਟੀਬਾਇਓਟਿਕ ਉਹਨਾਂ ਨੇ ਦੇ ਦਿੱਤੇ, ਲੇਕਿਨ ਮੇਰੀ ਵਾਰੀ ਉਹ ਦੂਸਰਾ ਹੋਇਆ ਨਹੀਂ ਸਹੀ, ਤੇ ਸਪਰੇਆਂ ਵਗੈਰਾ ਵੀ ਲਈਆਂ, ਪਰ ਉਹ ਸਹੀਆਂ ਨਹੀਂ। ਜੇ ਕਿਸੇ ਭੈਣ ਭਰਾ ਨੂੰ ਕਿਸੇ ਇਹਦੇ ਬਾਰੇ ਜਾਣਦਾ ਹੋਵੇ ਵੀ ਜਿੱਦਾਂ ਰੇਸ਼ਾ ਨੱਕ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ, ਸਟਕ ਹੋ ਜਾਂਦੀ ਹੈ, ਤੇ ਸਾਹ ਤੁਹਾਡੇ ਨਹੀਂ ਵੱਲ ਤਾਂ ਵੈਸੇ ਅੱਜ ਕੱਲ੍ਹ ਸਪਰੇਆਂ ਉੱਦਾਂ ਵੀ ਬਹੁਤ ਹੁੰਦੀਆਂ ਆ, ਉਹ ਵੀ ਬਹੁਤ ਫਰਕ ਪੈਂਦਾ ਆ। ਮੈਨੂੰ ਇਹਨਾਂ ਦਿਨਾਂ ਵਿੱਚ ਹੀ ਪ੍ਰੋਬਲਮ ਹੁੰਦੀ ਆ। ਹਾਂਜੀ ਹਾਂਜੀ ਹਾਂਜੀ, ਆ ਤੁਹਾਨੂੰ ਮੌਸਮੀ ਆ। ਬਹੁਤ ਮੁਸ਼ਕਲ ਹੁੰਦੀ ਮੈਨੂੰ। ਹਾਂਜੀ ਠੀਕ ਹੈ ਜੀ। ਹੁਣ ਮੈਂ ਭਾਫ ਵਗੈਰਾ ਵੀ ਹੁਣ ਮੈਂ ਲੈਣਾ ਕੁਛ ਉਹਨਾਂ ਮੈਂ ਸੈੱਟ ਆ, ਪਰ ਕਦੇ ਦੇਸੀ ਕੋਈ ਇਲਾਜ ਹੋਵੇ ਤਾਂ ਮੈਂ ਕਿਹਾ ਕਰ ਲਵਾਂ, ਉਹਦੀ ਕੋਈ ਦਵਾਈ ਬਣਾ ਕੇ ਖਾ ਲਵਾਂ। ਠੀਕ ਹੈ ਜੀ। ਹਾਂਜੀ, ਜੇ ਕਿਸੇ ਨੂੰ ਜਾਣਦਾ ਹੋਵੇ ਇਹਦੇ ਬਾਰੇ ਤਾਂ ਜ਼ਰੂਰ ਦੱਸਣ। ਥੈਂਕ ਯੂ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤੀ ਵਾਰੀ ਨੱਕ 'ਚ ਘਿਓ ਤੇਲ ਪਾਉਣ ਨੂੰ ਕਹਿੰਦੇ ਹੁੰਦੇ, ਉਹ ਵੀ ਕਰਕੇ ਦੇਖ ਸਕਦੇ ਹਾਂ ਆਪਾਂ। ਹੋਰ ਵੀ ਕਿਸੇ ਨੂੰ ਪੁੱਛਦੇ ਹਾਂ, ਜੇ ਤੁਹਾਨੂੰ ਕਿਸੇ ਨੂੰ ਪਤਾ ਆ ਜਿਹੜੀ ਮੌਸਮੀ ਅਲਰਜੀ ਹੁੰਦੀ ਆ, ਜਿੱਦਾਂ ਅੱਜ ਕੱਲ੍ਹ ਬਹੁਤੇ ਨਿਆਣਿਆਂ ਸਿਆਣਿਆਂ ਨੂੰ ਜਿੱਧਰ ਜ਼ਿਆਦਾ ਗਰਮੀ ਪੈਂਦੀ ਆ, ਮੌਸਮ ਵੀ ਇੱਦਾਂ ਦਾ, ਕਦੀ ਗਰਮੀ ਹੋ ਗਈ ਕਦੀ ਠੰਡ ਹੋ ਗਈ ਆ, ਉਹਦੇ ਨਾਲ ਹੁੰਦਾ ਆ। ਉਹ ਜ਼ਰੂਰ ਤੁਸੀਂ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸ ਦਿਓ। ਪ੍ਰੀਤਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਔਰ ਬਈ ਮੇਰੇ ਫੇਫੜਿਆਂ ਦੇ ਵਿੱਚ ਤੇ ਬੋਡੀ ਦੀ ਇਨਫਲੇਮੇਸ਼ਨ ਹੈ, ਉਹਦੇ ਵਾਸਤੇ ਕੋਈ ਹੱਲ ਹੋਵੇ। ਤੇ ਦੂਸਰਾ ਹੈਗਾ ਸੋਡੀਅਮ, ਮੈਂ ਖਾਂਦਾ ਲੇਕਿਨ ਸੋਡੀਅਮ ਰਿਟੇਨ ਨਹੀਂ ਹੁੰਦਾ, ਨਿਕਲ ਜਾਂਦਾ। ਔਰ ਦੋ ਪ੍ਰੋਬਲਮ ਹੈਗੇ ਆ, ਅਗਰ ਕਿਸੇ ਭਾਲ ਹਾਂਜੀ ਠੀਕ ਹੈ ਜੀ। ਹਾਂ, ਕਿਸੇ ਭਾਲ ਪਤਾ ਹੋਵੇ ਦੱਸ ਦੇਣ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਸੋਜ ਹੋ ਜਾਂਦੀ ਆ ਅੱਜ ਲਈ, ਉਹਨੇ ਫੇਫੜਿਆਂ 'ਚ ਕਿਹਾ, ਬੋਡੀ ਦੇ ਵਿੱਚ ਕਿਹਾ ਆ, ਉਸ ਨੂੰ ਕਿਵੇਂ ਘੱਟ ਕੀਤਾ ਜਾਂਦਾ ਆ। ਵੈਸੇ ਦੱਸੇ ਵੀ ਗਏ ਆ, ਆਪਾਂ ਦੁਬਾਰਾ ਵੀ ਜ਼ਰੂਰ ਕਹਿੰਦੇ ਆ ਕਿ ਤੁਸੀਂ ਉਸ ਨੂੰ ਕੋਈ ਜਣਾ ਰਿਪੀਟ ਕਰ ਦੋ ਤਾਂ ਬਹੁਤ ਵਧੀਆ ਹੋਊਗਾ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਹਰਭਜਨ ਕੌਰ ਜੀ। ਬਲਵਿੰਦਰ ਜੀ, ਰੇਡੀਓ ਹਾਲੀ ਕਰੋ ਆਪਣਾ। ਮੈਂ ਜੀ ਉਦਣ ਪੁੱਛਿਆ ਸੀ, ਕਹਿੰਦਾ ਹਜੀਰਾਂ 200 ਗੀਆਂ ਗਲਕੰਦ ਪਾ ਕੇ ਦੁੱਧ 'ਚ ਪੀਣਾ ਹੈ ਕਾਬਜ਼ ਤੋਂ। ਇਸਬਗੋਲ ਦਾ ਨਾ ਮੈਨੂੰ ਚੇਤਾ ਰਿਹਾ ਵੀ ਇਸਬਗੋਲ ਦੇ ਦਾਣੇ ਪਾਉਣੇ ਆ ਕਿ ਉਹਦੀ ਫੱਕੀ ਪਾਉਣੀ ਆ। ਚਲੋ ਪੁੱਛ ਲੈਂਦੇ ਅੱਜ। ਇਹ ਜ਼ਰੂਰ ਮੈਨੂੰ ਦੱਸਿਓ, ਨਾਲੇ ਹੋਰ ਕੋਈ ਇਲਾਜ ਕਾਬਜ਼ ਤੋਂ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਬਹੁਤ ਬੀਜਦੇ ਪੋਤੇ ਆ ਤੁਸੀਂ। ਹਾਂ ਠੀਕ ਹੈ, ਥੈਂਕ ਯੂ ਜੀ। ਚੰਗਾ ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਵੇਟ ਕਰਦੇ ਰਹੀਦਾ ਇਸ ਦਿਨ ਦੀ, ਹੈ ਨਾ, ਕਿਹੜੇ ਵੇਲੇ ਪ੍ਰੋਗਰਾਮ ਸੁਣੀਏ। ਅੱਛਾ, ਮੈਂ ਪੁੱਛਣਾ ਸੀ ਭੈਣ ਜੀ ਕਿ ਜਿੱਦਾਂ ਛਿੱਕਾਂ ਲੱਗ ਜਾਂਦੀਆਂ ਜਦੋਂ ਹਟਦੀਆਂ ਹੀ ਨਹੀਂ, 1-2 ਦਿਨ ਜਾਂ ਮਰ ਗਈਆਂ ਹਟ ਗਈਆਂ, ਫੇਰ ਲੱਗ ਗਈਆਂ, ਮਹੀਨਾ, ਹਫ਼ਤਾ 2 ਹਫ਼ਤੇ, ਉਹਦੇ ਬਾਰੇ ਕੀ ਕਰਨਾ ਚਾਹੀਦਾ? ਇਹਦੇ ਬਾਰੇ ਜ਼ਰੂਰ ਦੱਸੋ। ਅੱਛਾ, ਛਿੱਕਾਂ ਤੁਹਾਡੀਆਂ ਔਨ ਆਫ ਰਹਿੰਦੀਆਂ ਆ? ਹਾਂਜੀ, ਮੈਂ ਅੱਗੇ ਵੀ ਕਾਲ ਕੀਤੀ ਸੀ, ਮੇਰੇ ਨਦੋਈਆਂ ਨੂੰ ਇੰਗਲੈਂਡ ਦੇ ਵਿੱਚ, ਇੰਡੀਆ 'ਚ ਵੀ ਹੋ ਗਿਆ ਸੀ, ਉਹਨਾਂ ਨੂੰ ਹਸਪੀਟਲ ਜਾਣਾ ਪਿਆ ਸੀ। ਉਹਨਾਂ ਨੇ ਪਤਾ ਨਹੀਂ, ਉਹਨਾਂ ਨੂੰ ਫੇਰ ਹੁਣ 2 ਸਾਲ ਬਾਅਦ ਫੇਰ ਉੱਦਾਂ ਹੀ ਹੋ ਗਿਆ। ਹੁਣ ਉਹ ਹਟ ਜਾਂਦੀਆਂ, ਫੇਰ ਲੱਗ ਜਾਂਦੀਆਂ, ਹਟ ਜਾਂਦੀਆਂ, ਫੇਰ ਲੱਗ ਜਾਂਦੀਆਂ, ਮਹੀਨਾ ਪਰ ਉਹਨਾਂ ਨੂੰ ਫੇਰ ਜ਼ਿਆਦਾ ਹੀ ਰਿਹਾ, ਹੈ ਨਾ, ਇੱਦਾਂ ਹੀ ਰਿਹਾ। ਹੁਣ ਥੋੜਾ ਫਰਕ ਆ, ਪਰ ਹੁਣ ਮੇਰੇ ਹਸਬੈਂਡ ਨੂੰ ਅਸੀਂ ਹੱਸਦੇ ਸੀ, ਇੰਗਲੈਂਡ ਤੋਂ ਹੁਣ ਇੱਧਰ ਆ ਗਿਆ। ਹਾਂ, ਫੋਨ ਰਾਹੀਂ ਵਾਇਰਸ ਹੋ ਗਈਆਂ। ਵਾਇਰਸ ਹੋ ਗਈਆਂ। ਉਹ ਹੁਣ ਦੱਸਿਓ ਹਟ ਜਾਂਦੀਆਂ ਉੱਦਾਂ, ਪਰ ਇਹਨਾਂ ਨੂੰ ਲਗਾਤਾਰ ਨਹੀਂ, ਪਰ ਫੇਰ ਵੀ ਕਿੰਨਾ 2-4 ਘੰਟੇ ਏਦਾਂ ਰਹਿੰਦੀਆਂ, ਸੁੱਤੇ ਲੰਮੇ ਪਿਆ ਨੂੰ ਵੀ ਸ਼ੁਰੂ ਹੋ ਜਾਂਦੀਆਂ, ਫੇਰ ਰਹਿੰਦੀ ਏਦਾਂ ਇਹ ਚੀਜ਼। ਠੀਕ ਹੈ ਜੀ। ਹਾਂ, ਨਹੀਂ ਤਾਂ ਅੱਗੇ ਜਰਾ ਕਿ ਲੱਗਦੀਆਂ ਸੀ, ਪਾਣੀ ਪੀ ਲਓ, ਕੁਝ ਖਾ ਲਓ, ਕਹਿਣਾ ਹਟ ਗਈਆਂ, ਜਾਂ ਕੋਈ ਏਦਾਂ ਦੀ ਗੱਲ ਕਹਿ ਦਿਓ ਵੀ ਜਿਹੜਾ ਬਹੁਤ ਸ਼ੌਕ ਜਿਹਾ ਲੱਗੇ, ਕਹਿਣਾ ਤਾਂ ਹਟ ਜਾਂਦੀਆਂ, ਹਨਾ। ਤੇ ਹਾਂ, ਤੇ ਉਹ ਪਰ ਇਹ ਹਟ ਨਹੀਂ ਰਹੀਆਂ, ਪਤਾ ਨਹੀਂ ਕੀ ਗੱਲ ਹੈ, ਹਨਾ। ਠੀਕ ਹੈ ਜੀ। ਹਾਂਜੀ, ਤੇ ਬਾਕੀ ਆ ਜਿਹੜਾ ਦੱਸਿਆ ਵੀ ਉਹ ਨੱਕ 'ਚ ਨਜ਼ਲਾ ਹੈ ਜਾਂ ਕਿੱਦਾਂ ਵੀ ਆ, ਉਹ ਤੁਸੀਂ ਇਹਨਾਂ ਨੂੰ ਚਾਹੀਦਾ ਕਿ ਨੱਕ ਦੇ ਵਿੱਚ ਨਾ ਜਿੱਦਾਂ ਬਾਮ ਨਹੀਂ ਹੁੰਦੀ, ਇੱਕ ਛੋਟੀ ਜਿਹੀ ਬਹੁਤ ਸਟਰੋਂਗ ਜਿਹੀ ਬਾਮ ਹੁੰਦੀ ਆ, ਹਾਂ, ਉਹ ਨਾਸਾਂ ਨੂੰ ਲਾ ਕੇ ਆਲੇ ਦੁਆਲੇ ਅੱਖਾਂ ਦੇ ਮੜ ਆਲੇ ਦੁਆਲੇ ਲਾਉਣ, ਉਹਦੇ ਨਾਲ ਤੁਹਾਡਾ ਇੱਕਦਮ ਹੀ ਪਾਣੀ ਜਿਹਾ ਨਿਕਲ ਜਾਂਦਾ, ਰੇਸ਼ਾ ਜੀ ਬਾਹਰ ਆ ਜਾਂਦੀ ਆ, ਤੇ ਉਹ ਜਿਹੜੇ ਜਿੱਦਾਂ ਕਹਿੰਦੇ ਨਾ ਜੰਮਦਾ ਰਹਿੰਦਾ ਰੇਸ਼ਾ, ਉਹਦੇ ਨਾਲ ਠੀਕ ਹੋ ਜਾਊਗਾ। ਠੀਕ ਹੈ ਜੀ। ਕਿਉਂਕਿ ਮੇਰੇ ਹਸਬੈਂਡ ਨੂੰ ਸੀਗਾ, ਸਾਨੂੰ ਸਾਰਿਆਂ ਨੂੰ ਫਲੂ ਹੋਇਆ, ਮੇਰੀ ਬੇਟੀ ਨੂੰ ਵੀ, ਮੈਨੂੰ ਵੀ ਬੜੀ ਜ਼ਬਰਦਸਤ ਹੋਇਆ, ਹਨਾ। ਇਹ ਲਾਉਂਦੇ ਸੀਗੇ ਬਈ, ਮੈਨੂੰ ਕਹਿੰਦੇ ਮੈਨੂੰ ਕੁਛ ਨਹੀਂ ਹੁੰਦਾ, ਅਸੀਂ ਕਹਿਣਾ ਦੂਰ ਰਵੋ, ਪਰ ਇਹਨਾਂ ਨੂੰ ਕੋਈ ਅਸਰ ਨਹੀਂ ਹੋਇਆ। ਇਹ ਹਮੇਸ਼ਾ ਐਵਰੀ ਡੇ ਉੱਠ ਕੇ ਰੋਜ਼ ਲਾਉਂਦੇ ਆ। ਹੈਲੋ ਜੀ ਜੀ, ਠੀਕ ਹੈ ਜੀ, ਠੀਕ ਆ, ਠੀਕ ਆ। ਆਪਾਂ ਜ਼ਰੂਰ ਪੁੱਛਦੇ ਵੀ ਆ, ਜਿਹੜਾ ਤੁਸੀਂ ਕਹਿੰਦੇ ਆ ਨਾ ਕਿਸੇ ਨੂੰ ਸ਼ੌਕ ਵਾਲੀ ਗੱਲ ਕਹਿ ਦੋ,
ਤੇ ਉਹ ਤਾਂ ਹੁੰਦੀ ਸੀ ਕਿ ਜਿਸ ਕਿਸੇ ਨੂੰ ਹਿਚਕੀ ਲੱਗੀ ਹੋਵੇ। ਛਿੱਕਾਂ ਦੇ ਲਈ ਵੈਸੇ ਮੈਂ ਨਹੀਂ ਸੁਣਿਆ, ਛਿੱਕਾਂ ਦੇ ਲਈ ਜ਼ਰੂਰ ਦੱਸਿਓ ਜੇ ਕੋਈ ਨਾ ਕੋਈ। ਦਲਵੀਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਯੂਨੀਵਰਸਿਟੀ ਤੋਂ ਬੋਲਦੀ ਹਾਂ। ਪਿਛਲੇ ਹਫਤੇ ਮੇਰੇ 2 ਕੁਐਸਚਨ ਸੀਗੇ। ਇੱਕ ਤਾਂ ਸੀਗਾ ਵੀ ਮੇਰੇ ਪੇਨ ਬਹੁਤ ਹੁੰਦੀ ਆ, ਤਾਂ ਤੁਸੀਂ ਕਿਹਾ ਸੀ ਵੀ ਜੌਆਂ ਦਾ ਪਾਣੀ ਉਬਲਣ ਤੋਂ ਪਹਿਲਾਂ ਪੀਣਾ ਵਾ। ਲੰਚ ਤੋਂ ਬਾਅਦ ਰਾਈਟ ਅਵੇ ਪੀਣਾ ਵਾ ਕਿ ਥੋੜਾ ਜਿਹਾ ਸਮਾਂ ਜਿੱਦਾਂ ਵੀ ਘੰਟਾ 2 ਘੰਟੇ ਵੇਟ ਕਰਕੇ ਪੀਣਾ ਵਾ? ਦਲਵੀਰ ਜੀ ਪੀਤਾ ਹੀ ਨਹੀਂ ਉਦੋਂ ਦਾ? ਨਹੀਂ, ਮੈਂ ਸ਼ੁਰੂ ਕੀਤਾ ਹੋਇਆ, ਮੈਨੂੰ ਕਾਫੀ ਫਾਇਦਾ ਵਾ। ਹਾਂਜੀ, ਪਾਣੀ ਤਾਂ ਅੰਦਰੇ ਜਾਣਾ ਆਪਣੇ। ਅੱਛਾ, ਨਹੀਂ ਮੈਂ ਕਿਹਾ ਵੀ ਤੁਸੀਂ ਮਤਲਬ ਅੱਗੇ ਪਿੱਛੇ ਕੋਸ਼ਿਸ਼ ਕਰੋ ਕਿ ਅੱਗੇ ਪਿੱਛੇ ਥੋੜਾ ਵਕਫਾ ਹੋਵੇ ਖਾਣ ਦਾ। ਓਕੇ। ਤੇ ਦੂਸਰਾ ਮੇਰਾ ਇਹ ਸਵਾਲ ਆ ਵੀ ਮੇਰਾ ਬੱਚਾ, ਮੇਰਾ ਪੋਤਾ ਸੀ 11 ਸਾਲਾਂ ਦਾ, ਜਿਹੜਾ ਬੋਲਦਾ ਨਹੀਂਗਾ। ਜਿਹੜੇ ਤੁਸੀਂ ਚੀਜ਼ਾਂ ਦੱਸੀਆਂ ਸੀ ਉਹ ਮੈਨੂੰ ਬਹੁਤੀਆਂ ਜਿੱਦਾਂ ਪਤਾ ਨਹੀਂ ਲੱਗਾ ਵੀ ਕੀ ਚੀਜ਼ਾਂ ਸੀ ਉਹ। ਕੁਛ ਜਿੱਦਾਂ ਸੀਗਾ ਨਮੋੜੀ ਸੀਗੀ ਨਿੰਮ ਦੀ, ਇੱਕ ਦੋ ਤਿੰਨ ਚੀਜ਼ਾਂ ਹੋਰ ਸੀ, ਮੈਨੂੰ ਪਤਾ ਨਹੀਂ ਲੱਗਿਆ ਵੀ ਕਿਹੜੀ ਕਿਹੜੀ ਚੀਜ਼ਾਂ ਵਾ। ਜੇ ਪਲੀਜ਼ ਤੁਸੀਂ ਦੱਸ ਸਕਦੇ ਹੋ। ਨਹੀਂ, ਦੁਬਾਰਾ ਜ਼ਰੂਰ ਸੁਣ ਲਿਆ ਕਰੋ, ਟਰਾਈ ਕਰਿਓ ਦੁਬਾਰਾ ਸੁਣਨ ਦੀ। ਜੇ ਕਿਸੇ ਨੇ ਨਾ ਦੱਸਿਆ ਪਰ ਆਪਾਂ ਫਿਰ ਵੀ ਰਿਪੀਟ ਕਰਦੇ ਹਾਂ ਜੇ ਕੋਈ ਦੱਸ ਦੇਵੇ ਤਾਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਜੀ ਰਣਜੀਤ। ਰਣਜੀਤ ਸਤਿ ਸ਼੍ਰੀ ਅਕਾਲ। ਹੈਲੋ, ਮੈਂ ਹਰਜੀਤ ਆ ਜੀ। ਮੇਰਾ ਹਾਂ ਜੀ ਹਰਜੀਤ ਜੀ। ਹਾਂਜੀ, ਅੱਛਾ ਜੀ, ਮੈਂ ਪੁੱਛਣਾ, ਮੇਰੀ ਭੈਣ ਆ ਛੋਟੀ, ਉਹਦੀ ਜਿਹੜੀ ਖੱਬੀ ਲੱਤ ਆ ਨਾ ਪੈਰ, ਉਹ ਨੀਲੀਆਂ ਨਾੜਾਂ ਨਿਕਲ ਆਈਆਂ। ਅੱਛਾ। ਤੇ ਉਹਨਾਂ 'ਚ ਹੁਣ ਗੋਡੇ ਤੱਕ ਦਰਦ ਵੀ ਹੁੰਦੀ ਆ। ਥੋੜਾ ਚਿਰ ਹੋਇਆ, ਇਹ ਪੁੱਛਣਾ ਕਿ ਉਹਨਾਂ ਦਾ ਕੀ ਇਲਾਜ ਕੀਤਾ ਜਾਵੇ ਨੀਲੀਆਂ ਨਾੜਾਂ ਦਾ? ਪੁੱਛ ਲੈਣੇ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਗੱਲ ਹੈਗੀ ਆ ਪਈ ਨੀਲੀਆਂ ਨਾੜਾਂ ਤਾਂ ਬਹੁਤ ਲੋਕਾਂ ਦੇ ਹੈਗੀਆਂ ਆ, ਬਹੁਤ ਸਾਰੇ ਲੋਕਾਂ ਦੇ। ਉਹਨਾਂ ਦੇ ਪੇਨ ਉਹਦੇ ਕਰਕੇ ਨਹੀਂ ਹੁੰਦੀ, ਨਾੜ ਹੁੰਦੀ ਆ ਤੇ ਉਹਦੇ ਨਾਲ ਖਿੱਚ ਪੈਂਦੀ ਆ। ਇੱਕ ਤਾਂ ਪਾਣੀ ਨੂੰ ਜ਼ਿਆਦਾ ਪੀਵੋ, ਜਿੰਨਾ ਵੀ ਪਾਣੀ ਪੀ ਸਕਦੇ ਆ ਆਪਾਂ ਸਾਰੇ ਜਾਣੇ ਪਾਣੀ ਪੀਵੋ। ਪਾਣੀ ਪੀਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਸੋ ਜਿੰਨਾ ਪਾਣੀ ਪੀਵੋਗੇ ਠੀਕ ਆ। ਬਾਕੀ ਵਿਟਾਮਿਨ ਆ ਜਿਹੜੇ ਉਹ ਜ਼ਰੂਰ ਲੈਣੇ ਚਾਹੀਦੇ ਆ। ਬਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਿਛਲੇ ਵੀਕ ਮੈਂ ਸੁਣਿਆ ਸੀ ਵੀ ਕੋਈ ਕਿਸੇ ਨੇ ਕਿਹਾ ਸੀ ਵੀ ਮੇਰਾ ਮੂੰਹ ਬੜਾ ਸੁੱਕਦਾ। ਹਾਂਜੀ, ਤੇ ਮੈਂ ਆਪਣਾ ਮੇਰਾ ਖੁਦ ਦਾ ਇਲਾਜ ਆ ਔਰ ਹੁਣ ਵੀ ਕਰ ਰਹੀ ਹਾਂ। ਮੈਂ ਰੋਜ਼ ਦਾ 1 ਐਪਲ ਖਾਂਦੀ ਹਾਂ। ਮੇਰਾ ਤਾਂ ਮੂੰਹ ਇੰਨਾ ਸੁੱਕਣ ਲੱਗ ਪਿਆ ਸੀ ਨਾ, ਮੈਨੂੰ ਬਹੁਤ ਤੰਗੀ ਆ ਗਈ। ਮੈਂ ਡਾਕਟਰਾਂ ਕੋਲ ਵੀ ਗਈ ਆ, ਉਹ ਕਹਿੰਦੇ ਪਾਣੀ ਜ਼ਿਆਦਾ ਪੀਆ ਕਰੋ। ਤੇ ਲੇਕਿਨ ਹੁਣ ਮੈਂ ਐਪਲ ਖਾਣ ਲੱਗੀ ਆ ਵੀ ਬਿਲਕੁਲ ਹੀ ਨਹੀਂ ਹੈਗਾ, ਹੁਣ ਸੁੱਕਦਾ ਹੀ ਨਹੀਂ। ਅੱਛਾ ਜੀ। ਹਾਂਜੀ, ਇਹ ਪੱਕਾ ਮੇਰਾ ਆਪਣਾ ਇਲਾਜ ਆ, ਕੀਤਾ ਹੋਇਆ, ਕਰਦੀ ਵੀ ਆ। ਤੇ ਦੂਜਾ ਕਹਿੰਦੇ ਸੀ ਨਾ ਬਲਗਮ ਵਗੈਰਾ ਵੀ ਬਹੁਤ ਹੁੰਦੀ ਹੈ, ਉਹ ਤੁਸੀਂ ਮਲੱਠੀ ਚੂਸ ਲਓ, ਭਾਵੇਂ ਵੀਕ ਦੇ ਵਿੱਚ 1 ਵਾਰੀ ਚੂਸ ਲਓ। 1 ਵਾਰੀ ਤਾਂ ਜ਼ਿਆਦਾ ਹੈ ਤੇ ਥੋੜੇ ਦਿਨ ਚੂਸ ਦੋ ਲਗਾਤਾਰ, ਉਸ ਤੋਂ ਬਾਅਦ 1 ਵੀਕ। ਮੇਰੇ ਤਾਂ ਬਿਲਕੁਲ ਜਿੰਨੇ ਮੇਰੇ ਕਿੰਨੇ ਸਾਲਾਂ ਦੀ ਪ੍ਰੋਬਲਮ ਸੀ, ਮੈਂ ਬਿਲਕੁਲ ਠੀਕ ਹੋ ਗਈ। ਅੱਛਾ ਜੀ। ਹਾਂਜੀ, ਤੇ ਤੀਜਾ ਮੈਂ ਤੁਹਾਨੂੰ ਇਹ ਕਹਿਣਾ ਹੈ ਵੀ ਜਿਹੜਾ ਬੇਸਣ ਬਣਾਈਦਾ ਹੈ ਉਹਦੇ 'ਚ ਫਟਕੜੀ ਕਿੰਨੀ ਪੈਂਦੀ ਆ? ਠੀਕ ਹੈ, ਪੁੱਛਦੇ ਕਿਸੇ ਨੂੰ। ਹਾਂਜੀ, ਜਿਵੇਂ ਸਾਰਾ ਉਹਨਾਂ ਹੀ ਦੱਸ ਤਾਂ ਦਿੰਦੇ ਆ ਤਰੀਕਾ, ਤੇ ਲੇਕਿਨ ਫਟਕੜੀ ਦਾ ਨਹੀਂ ਮੈਨੂੰ ਪਤਾ ਲੱਗਦਾ ਵੀ ਉਹ ਕਿੰਨੀ ਪੈਣੀ। ਠੀਕ ਹੈ, ਪਲੀਜ਼ ਦੱਸਿਓ। ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਪੁੱਛਦੇ ਆ ਕਿਸੇ ਨੂੰ, ਦੱਸਦੇ ਹੋ ਜੀ ਜੇ ਕਿਸੇ ਨੇ ਬਣਾਈ ਆ ਤਾਂ। ਵੈਸੇ ਜਦੋਂ ਉਹ ਦੱਸਦੇ ਆ ਨਾ, ਜ਼ਰੂਰ ਦੱਸਿਆ ਵੀ ਜਾਂਦਾ, ਕਈ ਵਾਰ ਆਪਾਂ ਮਿਸ ਵੀ ਕਰ ਲੈਂਦੇ ਹਾਂ। ਆਪਾਂ ਫਿਰ ਵੀ ਰਿਕੁਐਸਟ ਕਰਦੇ ਹਾਂ ਕਿ ਫਟਕੜੀ ਵਾਲਾ ਬੇਸਣ ਜੇ ਕਿਸੇ ਨੇ ਬਣਾਇਆ ਤੇ ਉਹ ਜ਼ਰੂਰ ਦੱਸਿਓ। ਬਣਾਉਣ ਦੇ ਵਿੱਚ ਥੋੜ੍ਹਾ ਬਹੁਤਾ ਉੱਤੇ ਥੱਲੇ ਹੋ ਜਾਂਦਾ ਆ। ਬਣਾਉਣ ਲੱਗਦੇ ਆ ਨਾ ਜਦੋਂ ਚੀਜ਼, ਆਮ ਵੀ ਚੀਜ਼ ਬਣਾਉਣ ਲੱਗਦੇ ਆ, ਥੋੜ੍ਹਾ ਬਹੁਤਾ ਇੱਧਰ ਉੱਧਰ ਚੀਜ਼ ਨਾ ਹੋ ਜਾਂਦੀ ਆ। ਜਦੋਂ ਫਿਰ ਤੁਹਾਡੀ ਪ੍ਰੈਕਟਿਸ ਹੁੰਦੀ ਆ, ਬਾਰ-ਬਾਰ ਚੀਜ਼ ਨੂੰ ਤੁਸੀਂ ਬਣਾਉਂਦੇ ਆ, ਫਿਰ ਤੁਹਾਡੀ ਪ੍ਰੈਕਟਿਸ ਉਹਦੇ ਨਾਲ ਜ਼ਿਆਦਾ ਹੋ ਜਾਂਦੀ ਆ। ਅੱਜ ਜਿਹੜੇ ਬਹੁਤੇ ਪੁੱਛੇ ਗਏ ਆ ਨਾ, ਰੇਸ਼ਾ ਦੇ ਆ, ਲੰਗਸ ਦੇ ਆ, ਰੇਸ਼ਾ ਜੰਮੀ ਹੋਈ ਆ, ਸੋਜ ਪਈ ਹੋਈ ਆ, ਸੋ ਨੱਕ ਬੰਦ ਹੁੰਦਾ ਆ, ਬੁਖਾਰ ਚੜ੍ਹਦੇ ਆ, ਇਹਨਾਂ ਦੇ ਇਲਾਜ ਜਿਹੜੇ ਨਾ ਬਹੁਤ ਪੁੱਛੇ ਗਏ ਆ। 408 272 5200 ਜਿਹਨਾਂ ਦੀਆਂ ਕਾਲਾਂ ਡਰੋਪ ਹੋ ਗਈਆਂ, ਦੁਬਾਰਾ ਕਾਲ ਕਰਕੇ ਤੁਸੀਂ ਪੁੱਛਣਾ ਆ, ਕੁਛ ਪੁੱਛ ਸਕਦੇ ਆ, ਦੱਸਣਾ ਆ, ਕੁਛ ਦੱਸ ਸਕਦੇ ਆ। ਉਹਦੇ ਨਾਲ ਹੀ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ। ਜਦੋਂ ਤੁਹਾਨੂੰ ਕੋਈ ਚੀਜ਼ ਦੇ ਨਾਲ ਆਰਾਮ ਆਉਂਦਾ ਆ ਤੇ ਦੂਜਿਆਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਮਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਪੋਤੀ ਹੈ 14 ਕੁ ਮਹੀਨਿਆਂ ਦੀ, ਜਾਣੀ ਕਿਤੇ ਉਹਨੂੰ ਕਬਜ਼ ਬਹੁਤ ਰਹਿੰਦੀ ਹੈ, ਬੈਠ ਨੂੰ ਬਹੁਤ ਰੋਂਦੀ, ਬਹੁਤ ਜ਼ਿਆਦਾ।
ਹਾਂਜੀ 14 ਮਹੀਨਿਆਂ ਦੀ ਹੈ ਭੈਣ ਜੀ। ਠੀਕ ਹਾਂਜੀ ਠੀਕ ਹੈ ਜੀ, ਆਪਾਂ ਪੁੱਛ ਲੈਂਦੇ ਹਾਂ ਕਾਬਜ ਤੋਂ ਰਾਣੀ ਕਾਲੋਂ ਜੀ। ਹਾਂਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਇੱਕ ਮੈਂ ਕੁਐਸਚਨ ਪੁੱਛਣਾ ਆ ਤੇ ਬਾਕੀ ਦੱਸਦੀ ਆ 2-3 ਹਾਂਜੀ ਇਲਾਜ ਜਿੱਦਾਂ। ਤੇ ਇੱਕ ਨਾ 2 ਸਾਲ ਦਾ ਬੱਚਾ ਆ, ਉਹਦੇ ਲੰਗਸ ਵਿੱਚ ਇਨਫੈਕਸ਼ਨ ਆ ਹਾਂਜੀ ਤੇ ਰੇਸ਼ਾ ਵੀ ਆ, ਤੇ ਉਹਦੇ ਲਈ ਜੇ ਕਿਸੇ ਨੂੰ ਕੋਈ ਦੱਸ ਸਕਦਾ ਤੇ ਉਹ ਜ਼ਰੂਰ ਦੱਸੇ। ਹਾਂਜੀ, ਤੇ ਹੁਣ ਆਉਣੇ ਆ ਜੀ ਆਪਣੇ ਵੱਡਿਆਂ ਦੇ ਇਲਾਜ ਵੱਲ। ਹਾਂਜੀ ਹਾਂਜੀ, ਤੁਸੀਂ ਵੱਡਿਆਂ ਦੇ ਡਾਕਟਰ ਆ? ਹਾਂਜੀ, ਕਮਰ ਦਰਦ ਰਹਿੰਦਾ ਆ ਜਾਂ ਜੋੜਾਂ ਦੇ ਵਿੱਚ ਦਰਦਾਂ ਰਹਿੰਦੀਆਂ ਆ। ਹਾਂਜੀ, ਉਹਦੇ ਲਈ ਬਲਵਿੰਦਰ ਜੀ ਮੇਥੇ ਲੈਣੇ ਆ 100 ਗ੍ਰਾਮ। ਹਾਂਜੀ, ਕਾਲੀ ਜੀਰੀ ਲੈਣੀ 50 ਗ੍ਰਾਮ ਤੇ ਅਜਵਾਇਣ ਲੈਣੀ 50 ਗ੍ਰਾਮ। ਇਹਨਾਂ ਨੂੰ ਕੱਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲੈਣਾ ਤੇ ਪੀਸ ਲੈਣਾ। 1 ਚਮਚਾ ਇਹਦਾ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਲੈਣਾ ਆ ਤੇ 1 ਚਮਚਾ ਲੈਣਾ ਸਵੇਰ ਨੂੰ, ਸ਼ਾਮ ਨੂੰ ਬਾਰਮ ਜਿਹੇ ਪਾਣੀ ਦੇ ਨਾਲ ਲੈਣਾ ਆ। ਪਰ ਖਿਆਲ ਰੱਖਣਾ ਕਿ ਖਾਣਾ ਖਾਣ ਤੋਂ 1 ਘੰਟਾ ਪਹਿਲਾਂ। ਠੀਕ ਹੈ। ਹਾਂਜੀ, ਫਿਰ ਲਸਣ ਤੇ ਆ ਜਾਈਏ। ਜੇ ਕਿਸੇ ਨੂੰ ਕੋਈ ਥੋੜੀ ਬਹੁਤੀ ਹਾਰਟ ਦੀ ਪ੍ਰੋਬਲਮ ਆ ਜਾਂ ਤੁਸੀਂ ਕਿਹਾ ਕਿ ਲੰਗਸ ਦੇ ਵਿੱਚ ਰੇਸ਼ਾ ਆ ਹਨਾ, ਤੇ ਉਹਦੇ ਲਈ ਬਹੁਤ ਵਧੀਆ ਇਹ ਚੀਜ਼ ਆ। ਜਿੱਦਾਂ ਇਹਦੇ ਨਾਲ ਹੋਰ ਵੀ ਕਈ ਚੀਜ਼ਾਂ ਇਨਫੈਕਸ਼ਨ ਵਗੈਰਾ ਠੀਕ ਹੁੰਦੀ ਆ। ਆਪਾਂ ਕੀ ਲੈਣਾ ਕਿ ਅੱਧਾ ਪਾਣੀ ਲੈਣਾ ਪਹਿਲਾਂ, ਜਿੱਦਾਂ ਕਹਿ ਲਓ ਕਿ 1 ਗਲਾਸ ਕਹਿ ਲਓ ਤੁਸੀਂ ਪਾਣੀ ਦਾ ਲੈਣਾ, ਤੇ ਜਾਂ ਕੱਪ ਕਹਿ ਲਓ ਹਨਾ, ਜਿੰਨਾ ਕੁ ਤੁਸੀਂ ਪੀਣਾ ਚਾਹੁੰਦੇ ਆ। 1 ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚ ਤੁਸੀਂ 2 ਤੁਰੀਆਂ ਲਸਣ ਦੀਆਂ ਪੀਸ ਕੇ ਤੇ ਉਹਦੇ ਵਿੱਚ ਉਬਲਣੀਆਂ ਸ਼ੁਰੂ ਕਰ ਲੈਣੀਆਂ। ਜਦੋਂ ਅੱਧਾ ਰਹਿ ਜਾਵੇ ਪਾਣੀ ਤਾਂ ਫਿਰ ਤੁਸੀਂ ਉਹਦੇ ਵਿੱਚ ਓਨਾ ਜਿੰਨਾ ਪਾਣੀ ਪਾਇਆ ਸੀ ਓਨਾ ਤੁਸੀਂ ਬਰਾਬਰ ਦਾ ਦੁੱਧ ਪਾਉਣਾ ਆ। ਤੇ ਜਦੋਂ ਕੜ ਕੇ ਅੱਧਾ ਜਿੱਦਾਂ ਆਪਾਂ ਹੁਣ ਮੰਨ ਲਓ 1 ਕੱਪ ਪਾਣੀ ਲਿਆ, 1 ਕੱਪ ਦੁੱਧ ਦਾ ਹੋ ਗਿਆ। ਜਦੋਂ 1 ਕੱਪ ਰਹਿ ਜਾਵੇ ਤੇ ਉਹ ਤੁਸੀਂ ਪੀਣਾ ਆ। ਹਾਂਜੀ, ਬਹੁਤ ਪਿਆਰ ਨਾਲ ਪੀਣਾ, ਉਹਨੂੰ ਠੰਡਾ ਕਰਕੇ ਇੱਕਦਮ ਅੰਦਰ ਨਹੀਂ ਸਿੱਟਣਾ। ਹਾਂਜੀ, ਕੋਸਾ ਪੀ ਲਓ ਚਾਂਗ। ਹਾਂਜੀ, ਚਾਹ ਵਾਂਗੂ ਘੁੱਟ ਕਰਕੇ ਪੀਣਾ। ਤਾਂ ਇਹਦੇ ਨਾਲ 5-6 ਚੀਜ਼ਾਂ ਤੁਹਾਡੀਆਂ ਠੀਕ ਹੁੰਦੀਆਂ ਆ। ਅੰਦਰੋਂ ਰੇਸ਼ਾ ਠੀਕ ਹੁੰਦੀ ਆ, ਮਾੜਾ ਮੋਟੀ ਹੈਡੇਕ ਹੁੰਦੀ ਆ, ਜਾਂ ਕੋਈ ਵੀ ਤੁਹਾਡੇ ਹਾਰਟ ਨੂੰ ਥੋੜਾ ਬਹੁਤੀ ਪ੍ਰੋਬਲਮ ਆ ਬਈ, ਬਹੁਤ ਇਹਦੇ ਨਾਲ ਵਧੀਆ ਜਿੱਦਾਂ ਸਾਰਾ ਹੁੰਦਾ। ਮੈਂ ਖੁਦ ਯੂਜ਼ ਕਰਕੇ ਦੇਖਿਆ, ਇਹ ਰੇਸ਼ਾ ਵੀ ਇਹਨਾਂ ਬਹੁਤ ਠੀਕ ਹੁੰਦੀ ਆ। ਫਿਰ ਜੇ ਕਿਸੇ ਦੇ ਫੰਗਲ ਇਨਫੈਕਸ਼ਨ ਹੋਈ ਹੋ ਆ ਤੇ ਉਹਦੇ ਨਾਲ ਕੀ ਕਰਨਾ ਕਿ ਲਸਣ ਪੀਸ ਕੇ ਉਹਦਾ ਜਿੱਦਾਂ ਚਮਚੇ ਦਾ 1/4 ਹਿੱਸਾ ਪਾਣੀ ਦਾ ਕੱਢ ਕੇ ਤੇ ਉਹ ਪੀਣਾ ਪਾਣੀ ਦੇ ਵਿੱਚ ਪਾ ਕੇ, ਤੇ ਬਾਕੀ ਜਿਹੜੀ ਪੇਸਟ ਆ ਉਹ ਉੱਤੇ ਲਾ ਲੈਣੀ ਆ ਜਿੱਥੇ ਹੋਈ ਉਹ ਆ। ਅੱਛਾ, ਹਾਂਜੀ, ਉਹਦੇ ਨਾਲ ਵੀ ਬਹੁਤ ਜਲਦੀ ਆਰਾਮ ਆਉਂਦਾ ਆ। ਹਾਂਜੀ, ਫਿਰ ਜੇ ਕਿਸੇ ਦੀਆਂ ਆਪਾਂ ਨੂੰ ਇਹ ਬਹੁਤ ਵਾਰੀ ਆਉਂਦਾ ਆ ਕੁਐਸਚਨ ਵੀ ਅੱਖਾਂ ਚੋਂ ਪਾਣੀ ਤੇ ਨੱਕ ਚੋਂ ਪਾਣੀ ਜਿਨ੍ਹਾਂ ਦੇ ਬਹੁਤ ਵਗਦਾ ਰਹਿੰਦਾ। ਹਾਂਜੀ ਹਾਂਜੀ, ਉਹ ਲਸਣ ਦੀਆਂ 2 ਕਲੀਆਂ ਕਿਸੇ ਨਾ ਕਿਸੇ ਤਰੀਕੇ ਲੈਣੀਆਂ ਸ਼ੁਰੂ ਕਰ ਦੇਣ, ਚਾਹੇ ਭਾਵੇਂ ਚਾਹ 'ਚ ਪਾ ਕੇ ਉਬਾਲ ਕੇ ਪੀਣੀਆਂ ਸ਼ੁਰੂ ਕਰ ਦੇਣ। ਜੇ ਉੱਦਾਂ ਪੀਸ ਕੇ ਪਾਣੀ ਨਾਲ ਲੈਣਾ ਚਾਹੁੰਦੇ ਆ ਤਾਂ ਇੱਦਾਂ ਕਰ ਦੇਣ। ਉਹ ਬਿਲਕੁਲ 1 ਹਫ਼ਤਾ ਤੱਕ ਲੈਣ ਨਾਲ ਉਹ ਠੀਕ ਹੋ ਜਾਓਗੇ। ਹਾਂਜੀ, ਲਸਣ ਤਾਂ ਵੈਸੇ ਬਹੁਤ ਚੰਗੀ ਗੱਲ ਆ, ਚੰਗੀ ਚੀਜ਼। ਲਸਣ ਬਹੁਤ ਵਧੀਆ, ਮੇਰੇ ਲਈ ਤਾਂ ਬਹੁਤ ਕਾਰਗਰ ਸਿੱਧ ਹੁੰਦਾ ਲਸਣ ਜੀ। ਇੰਨੀ ਵਧੀਆ ਚੀਜ਼ ਆ ਇਹ। ਜਿੰਨਾ ਮਰਜ਼ੀ ਬਲਵਿੰਦਰ ਜੀ ਬਲੱਡ ਪ੍ਰੈਸ਼ਰ ਹਾਈ ਹੋਇਆ ਹੋਵੇ, ਤੁਸੀਂ ਕਿਸੇ ਨਾ ਕਿਸੇ ਤਰੀਕੇ ਪਤਲੀ ਜਿਹੀ ਚਾਹ ਵੀ ਭਾਵੇਂ ਬਣਾ ਕੇ ਲਸਣ ਦੀ 2-3 ਤੁਰੀਆਂ ਦੀ ਪੀ ਲਓ ਤੇ ਇੱਕਦਮ ਨੋਰਮਲ ਹੋ ਜਾਊਗਾ। ਫਿਰ ਜਿੰਨਾ ਮਰਜ਼ੀ ਸਿਰ ਦੁਖਦਾ ਹੋਵੇ ਉਹ ਵੀ ਇਦਾਂ ਠੀਕ ਹੋ ਜਾਂਦਾ। ਕਈ ਵਾਰੀ ਰੇਸ਼ਾ ਨਾਲ ਸਿਰ ਦੁਖਦਾ ਹੁੰਦਾ, ਕਈ ਵਾਰੀ ਤੁਹਾਡਾ BP ਹਾਈ ਹੁੰਦਾ, ਉਹਦੇ ਨਾਲ ਸਿਰ ਦੁਖਦਾ, ਤੇ ਇਹ ਬਿਲਕੁਲ ਲਸਣ ਦੇ ਨਾਲ ਠੀਕ ਹੋ ਜਾਂਦਾ। ਇਹ ਅਜਮਾਇਆ ਹੋਇਆ ਆ। ਦੂਜੀ ਗੱਲ ਵੀ ਜਿਹਨਾਂ ਨੂੰ ਛਿੱਕਾਂ ਬਹੁਤ ਆਉਂਦੀਆਂ, ਹਾਂਜੀ ਬਲਵਿੰਦਰ ਜੀ, ਇੱਕ ਕੰਮ ਕਰਨਾ, ਇੱਕ ਤਾਂ ਸ਼ੁਰੂ ਕਰ ਦੇਣ ਵੀ ਅਜਵਾਇਣ ਰਾਤ ਨੂੰ 1 ਚਮਚਾ ਛੋਟਾ ਜਿੱਦਾਂ ਚਮਚਾ ਪਾਣੀ ਵਿੱਚ ਭੇ ਦੇਣਾ 1 ਗਲਾਸ ਵਿੱਚ। ਸਵੇਰ ਨੂੰ ਉੱਠ ਕੇ ਉਹ ਪਾਣੀ ਪੀਣਾ ਖਾਲੀ ਪੇਟ, ਠੰਡਾ ਹੀ, ਜਿੱਦਾਂ ਉਹਨੂੰ ਬਾਰਮ ਕਰਨ ਦੀ ਨਹੀਂ ਲੋੜ। ਫਿਰ ਉਸੇ ਅਜਵਾਇਣ ਵਿੱਚ ਰਾਤ ਨੂੰ ਫੇਰ ਭੇ ਦੇਣਾ। ਤੀਜੇ ਦਿਨ ਉਸੇ ਅਜਵਾਇਣ 'ਚ ਪਾਣੀ ਪਾ ਕੇ ਫੇਰ ਰੱਖ ਦੇਣਾ। 3 ਦਿਨ ਉਹ ਅਜਵਾਇਣ ਯੂਜ਼ ਕਰਨੀ ਆ। ਚੌਥੇ ਦਿਨ ਅਜਵਾਇਣ ਜਿਹੜੀ ਆ ਉਹ ਚੇਂਜ ਕਰ ਦੇਣੀ ਆ, ਬਦਲ ਦੇਣੀ ਆ। ਠੀਕ ਆ। ਹਾਂ, ਜਿੰਨੀਆਂ ਮਰਜ਼ੀ ਛਿੱਕਾਂ ਆਉਂਦੀਆਂ ਹੋਣ, ਇਹਦੇ ਨਾਲ ਬਿਲਕੁਲ ਛਿੱਕਾਂ ਠੀਕ ਹੋ ਜਾਂਦੀਆਂ ਆ। ਦੂਜੀ ਗੱਲ ਵੀ, ਜੇ ਉਹ ਰਾਤ ਨੂੰ ਥੋੜੇ ਜਿਹੇ ਚਮਚਾ ਛੋਲਿਆਂ ਦੀ ਦਾਲ ਤੇ 4-5 ਬਦਾਮ ਰਾਤ ਨੂੰ ਪਾਣੀ 'ਚ ਭੇ ਕੇ ਸਵੇਰ ਨੂੰ ਉਹਦਾ ਸੁੜਕਾ ਬਣਾ ਕੇ ਪੀਣਾ ਸ਼ੁਰੂ ਕਰ ਦੇਣ। ਜੀ ਜੀ, ਹਾਂਜੀ, ਜਾਂ ਰਾਤ ਨੂੰ ਸੌਣ ਲੱਗੇ, ਸਵੇਰ ਨੂੰ ਭੇ ਦੇਣ ਤਾਂ ਰਾਤ ਨੂੰ ਸੌਣ ਲੱਗੇ ਲੈਣਾ ਸ਼ੁਰੂ ਕਰ ਦੇਣ। ਉਹਦੇ ਨਾਲ ਵੀ ਛਿੱਕਾਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਆ। ਫਿਰ ਜੇ ਕਿਸੇ ਦੀ ਦਿਲ ਦੀ ਧੜਕਨ ਬਹੁਤ ਤੇਜ਼ ਹੁੰਦੀ ਆ
ਕਈ ਵਾਰੀ ਬਹੁਤ ਜ਼ੋਰ ਦੀ ਠੱਕ ਠੱਕ ਵੱਜਣ ਲੱਗ ਪੈਂਦਾ ਤੇ ਇੱਕਦਮ ਬੰਦੇ ਦਾ ਦਿਲ ਜਿਹੜਾ ਉਹ ਕਾਲਾ ਪੈਣ ਲੱਗ ਪੈਂਦਾ ਆ। ਆਪਾਂ ਨੇ ਕੀ ਕਰਨਾ ਬਲਵਿੰਦਰ ਜੀ, ਟਮਾਟਰ ਦਾ ਰਸ ਲੈਣਾ 1 ਗਲਾਸ। ਹਾਂਜੀ, ਰਸ ਲੈਣਾ ਉਹਦਾ, ਦੂਜਾ ਨਹੀਂ, ਜਿੱਦਾਂ ਆਪਣਾ ਸੂਪ ਨਹੀਂ ਲੈਣਾ, ਰਸ ਲੈਣਾ ਟਮਾਟਰ ਦਾ। ਉਹਦੇ 'ਚ ਅੱਧਾ ਚਮਚਾ ਅਰਜੁਨ ਛਾਲ ਦਾ ਮਿਕਸ ਕਰਨਾ ਆ। ਅਰਜੁਨ ਦੀ ਛਾਲ ਹੁੰਦੀ ਆ ਜਿਹੜੀ, ਇਹ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਲੈਣਾ ਸ਼ੁਰੂ ਕਰਨਾ। ਹਾਂਜੀ, ਰਾਤ ਨੂੰ ਵੀ ਲੈ ਸਕਦੇ ਆ ਸੌਣ ਤੋਂ ਪਹਿਲਾਂ 1 ਘੰਟਾ, ਖਾਣਾ ਖਾਣ ਤੋਂ ਪਹਿਲਾਂ, ਤੇ ਸਵੇਰ ਨੂੰ ਵੀ 1 ਘੰਟਾ ਖਾਣਾ ਖਾਣ ਤੋਂ ਪਹਿਲਾਂ ਲੈ ਸਕਦੇ ਆ। ਜਿਹੜੀ ਤੁਹਾਡੀ ਦਿਲ ਦੀ ਧੜਕਣ ਤੇਜ਼ ਹੁੰਦੀ ਆ, ਇਹ ਬਿਲਕੁਲ ਨੋਰਮਲ ਹੋ ਜੂਗੀ। ਬਾਕੀ ਰਹੀ ਨੱਕ ਬੰਦ ਦੀ ਗੱਲ, ਬਲਵਿੰਦਰ ਜੀ, ਜਦੋਂ ਮੇਰੇ ਬਹੁਤ ਦਿਨ ਸਾਈਨਸ ਰਹੀ ਆ, ਇਹ ਹਲਦੀ ਤੇ ਪੁਦੀਨੇ ਦੀ ਭਾਫ ਲੈਣ ਨਾਲ ਬਹੁਤ ਜਲਦੀ ਠੀਕ ਹੁੰਦੀ ਆ। 1 ਚਮਚਾ ਹਲਦੀ ਦਾ ਪਾਣੀ 'ਚ ਪਾ ਲੈਣਾ ਤੇ 10 ਕੁ ਪੱਤੀਆਂ ਪੁਦੀਨੇ ਦੀਆਂ ਪਾ ਲੈਣੀਆਂ। ਪਰ ਜਿਹੜੀ ਭਾਫ ਲੈਣੀ ਆ, ਉੱਤੇ ਸਿਰ ਤੇ ਤੌਲੀਆ ਲੈ ਕੇ ਲੈਣੀ ਆ। ਠੀਕ ਆ। ਉਹਦੇ ਨਾਲ ਤੁਹਾਡੀ ਬਿਲਕੁਲ ਸਾਹ ਵੀ ਵਧੀਆ ਆਉਣ ਲੱਗ ਪੈਂਦਾ ਤੇ ਜਿਹੜਾ ਮਾੜਾ ਮੋਟਾ ਨੱਕ ਨੁੱਕ ਬੰਦ ਹੋਇਆ ਹੁੰਦਾ ਉਹ ਵੀ ਬਿਲਕੁਲ ਠੀਕ ਹੋ ਜਾਂਦਾ। ਜੇ ਕਿਸੇ ਨੇ ਪੁਦੀਨਾ ਨਹੀਂ ਪਾਉਣਾ ਚਾਹੁੰਦੇ ਤਾਂ ਪੁਦੀਨੇ ਦਾ ਉਹ ਮਿਲ ਜਾਂਦਾ ਆ, ਉਹਦੇ ਨਾਲ 4-5 ਬੂੰਦਾਂ ਉਹਦੀਆਂ ਵਿੱਚ ਪਾਣੀ ਦੇ ਪਾ ਸਕਦੇ ਆ। ਹਾਂਜੀ, ਤੇ ਬਸ ਜੀ ਮੈਂ ਇਹੀ ਦੱਸਣਾ ਸੀਗਾ, ਫਿਰ ਮੈਂ ਸੁਣਦੀ ਹਾਂ। ਜੇ ਕੋਈ ਹੋਰ ਮੈਨੂੰ ਇਲਾਜ ਦਾ ਪਤਾ ਲੱਗਾ ਤਾਂ ਫਿਰ ਮੈਂ ਆਣ ਕੇ ਦੱਸ ਦਊਂਗੀ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਤੁਹਾਨੂੰ ਵੀ ਪਤਾ ਕਿਸੇ ਇਲਾਜ ਦਾ ਜਾਂ ਫੀਡਬੈਕ ਦੇਣੀ ਆ, ਉਹ ਤੁਸੀਂ ਕਾਲ ਕਰ ਸਕਦੇ ਆ 408 272 5200 ਸਟੂਡੀਓ ਦਾ ਫੋਨ ਨੰਬਰ ਆ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੀ ਨਾ ਲੈਸਨ ਸੁਣ ਕੇ ਰਾਣੀ ਜੀ ਦਾ ਦੱਸਣ ਆਈ ਆ। ਹਾਂਜੀ, ਮੇਰਾ ਵੀ ਨਾ ਬੜਾ ਬਲੱਡ ਪ੍ਰੈਸ਼ਰ ਵੱਧਦਾ ਸੀ ਤੇ ਮੈਂ ਗੋਲੀਆਂ ਗਾਲੀਆਂ ਵੀ ਖਾਂਦੀ ਰਹੀ ਤੇ ਨਹੀਂ ਠੀਕ ਹੋਇਆ, ਹਨਾ। ਹਾਂਜੀ ਹਾਂਜੀ, 185 187 88 ਨੂੰ ਪਹੁੰਚ ਗਿਆ ਸੀ। ਤੇ ਫੇਰ ਕੀ ਕੀਤਾ, ਮੈਂ ਕਿਹਾ ਵੀ ਮੈਂ ਅੱਗੇ ਵੀ 1-2 ਵਾਰ ਲਸਣ ਦੀਆਂ ਤੁਰੀਆਂ ਖਾਧੀਆਂ ਸੀ ਤੇ 3 ਮੈਂ ਲਈਆਂ ਤੁਰੀਆਂ, ਵਾਵਾ ਪੋਟਾ ਸੀ। ਉਹ ਮੈਂ ਰਗੜ ਕੇ 1 ਚਮਚਾ ਖਾਧਾ, ਤੱਤਾ ਪਾਣੀ ਪੀਤਾ ਤੇ ਹਟ ਗਈ। ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਗਿਆ। ਹੁਣ ਮੈਂ ਉਹਦਾ ਗੋਲੀ ਤੇ ਖਾਣੀ, ਜਿਹੜਾ ਬਹੁਤ ਆਈ ਸੀ ਨਾ ਵਾਧਾ ਘਾਟਾ, ਤੇ ਉਹ ਨਹੀਂ ਹੁਣ ਮੇਰਾ ਹੈਗਾ। ਠੀਕ ਹੈ ਜੀ। ਤੇ ਮੈਂ ਵੀ ਪੁੱਛਣਾ, ਕਿਸੇ ਨੇ ਪੁੱਛਿਆ ਇਹ ਵੀ ਇਨਫੈਕਸ਼ਨ ਦਾ, ਹਨਾ। ਹਾਂਜੀ ਹਾਂਜੀ, ਬਹੁਤ ਅੱਜ ਕੱਲ। ਹਾਂਜੀ ਹਾਂਜੀ ਹਾਂਜੀ, ਬੁਖਾਰ ਤੇ ਇਨਫੈਕਸ਼ਨ ਆ, ਤੇ ਉਹ ਕੋਈ ਦੱਸੇ, ਹਨਾ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਆਪਣੇ 2 ਬੱਚਿਆਂ ਦੀ ਬਿਮਾਰੀ ਬਾਰੇ, ਕਿਉਂਕਿ ਬੱਚਿਆਂ ਨੂੰ ਜ਼ਰੂਰੀ ਹੁੰਦੀ ਆ ਕਿ ਜੇ ਦਵਾਈਆਂ ਬਹੁਤੀਆਂ ਨਾ ਦਿੱਤੀਆਂ ਜਾਣ ਤੇ ਬੱਚਿਆਂ ਨੂੰ ਇਹਦੇ ਬਾਰੇ ਜੇ ਕਿਸੇ ਨੂੰ ਪਤਾ ਤੇ ਜ਼ਰੂਰ ਦੱਸ ਦਿਓ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਤੇ ਤੁਸੀਂ ਦੱਸ ਸਕਦੇ ਜੇ ਤੁਹਾਨੂੰ ਕਿਸੇ ਚੀਜ਼ ਦਾ ਪਤਾ ਆ। ਤੇ ਕਮਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਆ ਜਿਹੜਾ ਨੱਕ ਕਹਿੰਦੇ ਆ ਵੀ ਮੇਰਾ ਬੰਦ ਰਹਿੰਦਾ ਆ, ਮੇਰਾ ਆਪ ਦਾ ਜਮਾਇਆ ਹੋਇਆ ਆ, ਹਨਾ। ਹਾਂਜੀ, ਤੇ ਇੱਕ ਤਾਂ ਨਾਈਕਲ ਦਵਾਈ ਹੁੰਦੀ ਆ, ਇੱਕ ਮਿਊਜ਼ੀਨਿਕਸ ਦਵਾਈ ਪੀਣ ਵਾਲੀ ਹੁੰਦੀ ਆ, ਹਨਾ। ਡੇ ਟਾਈਮ ਨਾਈਟ ਟਾਈਮ। ਵੈਸੇ ਤਾਂ ਡਾਕਟਰ ਕੋਲ ਜਾਂਦੇ ਆ। ਹਾਂਜੀ, ਉਹ ਜਿਹੜੀ ਮਿਊਜ਼ੀਨਿਕਸ ਆ, ਇਹ ਦਵਾਈ ਮੈਂ ਵੀ ਡਾਕਟਰ ਕੋਲ ਹੀ ਜਾਂਦੀ ਸੀਗੀ। ਮੇਰਾ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ। ਤੇ ਇਹ ਪੀਣ 1 ਚਮਚ ਸਵੇਰੇ ਸ਼ਾਮ, ਜਿੱਦਾਂ ਡੇ ਟਾਈਮ ਨਾਈਟ ਟਾਈਮ ਜਿਹੜੀ ਹੈ ਦਵਾਈ ਇਹ। ਤੇ ਇੱਕ ਤਾਂ ਨਾਈਕਲ ਹੀ ਹੁੰਦੀ ਆ, ਨਾਈਕਲ ਤਾਂ ਨਹੀਂ ਹੈ ਹੁਣ, ਮੈਂ ਇਹ ਪੀਂਦੀ ਆ। ਇਹ ਤੋਂ ਆਰਾਮ ਆਇਆ। ਜਿਹੜੀਆਂ ਛਿੱਕਾਂ ਕਹਿੰਦੇ ਆ, ਉਹ ਸਵੇਰੇ ਸੁੱਤੇ ਉੱਠਦੇ ਆ ਦਹੀਂ ਖਾਣ, ਤੇ ਉਹਨਾਂ ਬਹੁਤ ਫਰਕ ਪੈਂਦਾ ਆ। ਤੇ ਇੱਕ ਜਿਹੜਾ ਇਹ ਨੱਕ ਬੰਦ ਹੋਇਆ ਆ, ਇਹ ਵਿਕਸ ਲਾ ਕੇ, ਉਹ ਜਿਹੜੇ ਕੰਨਾਂ ਵਾਲੇ ਉਹ ਹੈਗੇ ਆ, ਉਹਨਾਂ ਨੂੰ ਲਾ ਕੇ ਵਿਕਸ ਤੇ ਨੱਕ 'ਚ ਦੋਨਾਂ ਨੱਕਾਂ ਵਿੱਚ ਲਾ ਕੇ ਤਾਂ ਸਟੀਮ ਦੇਣਾ ਆਪਣੇ ਮੂੰਹ ਤੇ ਤੌਲੀਏ ਦੀ। ਠੀਕ ਹੈ। ਤੇ ਉਹਨਾਂ ਬਿਲਕੁਲ ਹੀ ਹੋ ਜਾਣਾ। ਮੇਰਾ ਆਪ ਦਾ ਅਜਮਾਇਆ ਹੋਇਆ, ਮੈਂ ਤਾਂ ਬੱਚਿਆਂ ਨੂੰ ਵੀ ਇਹੀ ਕਰਦੀ ਆ ਹੁਣ। ਤੇ ਇਹਨਾਂ ਆਰਾਮ ਹੋਣਾ ਆ, ਓਦਾਂ ਨਹੀਂ ਆਰਾਮ ਹੋਣਾ। ਮੇਰੇ ਵੀ ਬਹੁਤ ਰੇਸ਼ਾ ਜੀ ਜੰਮ ਗਈ ਸੀ, ਕਿਉਂਕਿ ਮੈਨੂੰ ਵੀ ਪਤਾ ਲੱਗ ਗਿਆ ਸੀ ਵੀ ਮੈਨੂੰ ਖਰੇ ਸ਼ਾਇਦ ਕਰੋਨਾ ਹੋ ਗਿਆ ਆ। ਅੱਛਾ ਜੀ। ਪਰ ਮੇਰਾ ਵੀ ਬਹੁਤ ਬੁਰਾ ਹਾਲ ਸੀ। ਨਾਲੇ ਗਰਮੀਆਂ ਆ, ਹੁਣ ਹੋ ਕੇ ਹੀ ਹਟਿਆ ਮੈਨੂੰ ਤਾਜ਼ਾ ਤਦ ਕਰਕੇ ਮੈਂ ਕਿਹਾ ਮੈਂ ਵੀ ਅੱਜ ਦੱਸਾਂ ਹੀ। ਠੀਕ ਹੈ, ਠੀਕ ਹੈ। ਆ ਮਿਊਜ਼ਿਕ ਦਵਾਈ ਜ਼ਰੂਰ ਪੀਣ। ਠੀਕ ਹੈ ਜੀ, ਇਹਨਾਂ ਬਹੁਤ ਜੜਾ ਹੀ ਖਤਮ ਹੋ ਜਾਂਦਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਕਰ ਰਹੇ। ਓਕੇ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਜੇ ਭਲੇ ਦਾ ਕੰਮ ਹੈ ਤੇ ਇਹਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ। ਜਿਹੜੀਆਂ ਚੀਜ਼ਾਂ ਲੈ ਕੇ ਤੁਹਾਨੂੰ ਆਰਾਮ ਆਉਂਦਾ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਉਸ ਲਈ ਤੁਸੀਂ ਵੀ ਇੱਕ ਭਲੇ ਦਾ ਕੰਮ ਕਰ ਰਹੇ ਹੁੰਦੇ ਆ।
ਬੇਸ਼ੱਕ ਚੀਜ਼ਾਂ ਤੁਸੀਂ ਸੁਣੀਆਂ ਆ, ਵਰਤੀਆਂ ਆ, ਪਰ ਫਿਰ ਵੀ ਤੁਸੀਂ ਸਾਰਿਆਂ ਨੂੰ ਰਿਮਾਈਂਡ ਕਰਾ ਜਾਇਆ ਕਰੋ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਹਾਂ, ਫਿਰ ਕਰਦੇ ਤੁਹਾਡੇ ਨਾਲ ਗੱਲਬਾਤ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲਾਂ ਬਾਤਾਂ ਕਰਦੇ ਹਾਂ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਜਿਨ੍ਹਾਂ ਨੂੰ ਵਰਤ ਕੇ ਆਪਾਂ ਸਿਹਤ ਨੂੰ ਠੀਕ ਰੱਖ ਸਕਦੇ ਹਾਂ। ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਆਪਾਂ ਕਹਿੰਦੇ ਹੈਗੇ ਆ, ਨੱਕ ਬੰਦ ਹੋ ਗਿਆ, ਰੇਸ਼ਾ ਹੋ ਗਈ, ਸ਼ੂਗਰ ਹੋ ਗਈ, ਜਾਂ ਆਪਾਂ ਨੂੰ ਬਲੱਡ ਪ੍ਰੈਸ਼ਰ ਆ, ਜਾਂ ਹੋਰ ਦਰਦਾਂ ਆ, ਕਈ ਬਿਮਾਰੀਆਂ ਉਹਨਾਂ ਦਾ ਇਲਾਜ ਆ, ਕੋਲੈਸਟਰੋਲ ਆ, ਕਬਜ਼ ਹੋ ਗਈ ਆ, ਕਿੰਨੀਆਂ ਜਿਹੜੀਆਂ ਇਹੋ ਜਿਹੀਆਂ ਆਮ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਦੱਸਿਆ ਜਾਂਦਾ ਆ। ਬਹੁਤ ਸਾਰੇ ਲੋਕਾਂ ਨੂੰ ਕਮਜ਼ੋਰੀ ਹੁੰਦੀ ਆ, ਕਮਜ਼ੋਰੀ ਤੋਂ ਕੀ ਲੈਣਾ ਚਾਹੀਦਾ ਆ, ਉਹਦੀ ਰਾਏ ਤੁਹਾਤੋਂ ਪੁੱਛਦੇ ਆ। ਕਿਉਂਕਿ ਰਾਏ ਕਿਉਂ ਪੁੱਛਦੇ ਆ ਕਿ ਤੁਸੀਂ ਐਕਸਪੈਰੀਮੈਂਟ ਕੀਤੇ ਹੋਏ ਆ ਇਹਨਾਂ ਚੀਜ਼ਾਂ ਦੇ। ਐਕਸਪੈਰੀਮੈਂਟ ਕੀਤੇ ਹੋਏ ਤਾਂ ਦੂਜਿਆਂ ਨੂੰ ਦੱਸ ਕੇ ਉਹਦਾ ਭਲਾ ਲਓ। 4082725200 ਸਟੂਡੀਓ ਦਾ ਫੋਨ ਨੰਬਰ ਆ, ਜਿਸ 'ਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਆ। ਜੇ ਕੁਛ ਪੁੱਛਣਾ ਹੈ ਤਾਂ ਪੁੱਛ ਵੀ ਸਕਦੇ ਆ, ਜੇ ਦੱਸਣਾ ਤਾਂ ਤੁਸੀਂ ਦੱਸ ਵੀ ਸਕਦੇ ਆ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਵਾਂਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਕਰੋਵ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਤਹਿ ਦਿਲ ਤੋਂ ਤੁਹਾਡਾ ਧੰਨਵਾਦ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਕਿ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ। 4082725200 ਸਟੂਡੀਓ ਫੋਨ ਨੰਬਰ ਆ। ਚੱਲਦੇ ਤੁਹਾਡੀਆਂ ਕਾਲਸ ਵੱਲ। ਜੁੜੇ ਹੋਏ ਨੇ ਸਾਡੇ ਨਾਲ ਰਜਿੰਦਰ ਕੌਰ ਜੀ। ਸਤਿ ਸ੍ਰੀ ਅਕਾਲ। ਮੈਂ ਦੁਬਾਰਾ ਫਿਰ ਆਈ ਜੀ। ਮੈਂ ਨਾ ਇੱਕ ਭੈਣ ਨੇ ਪੁੱਛਿਆ ਸੀ ਵੀ ਉਹ ਫਟਕੜੀ ਫਟਕੜੀ ਕਿੰਨੀ ਚਾਹੀਦੀ ਆ? ਉਹ 100 ਗ੍ਰਾਮ। ਠੀਕ ਹੈ। ਹਾਂਜੀ। ਤੇ 1.5 ਕਿਲੋ ਬੇਸਣ ਹੁੰਦਾ ਆ, ਤੇ 1 ਕਿਲੋ ਦੇਸੀ ਘਿਓ ਗਾਂ ਦਾ। ਹਾਂਜੀ। ਤੇ ਉਹ ਮੈਂ ਸਭ ਪੁੱਛਣਾ ਸੀ, ਇੱਕ ਮਿੰਟ। ਤੇ ਇੱਕ ਨਾ ਸਿਰ ਦੇ ਉੱਤੇ ਰਸੌਲੀਆਂ ਵਾਂਗਰ ਛੋਟੀਆਂ ਉੱਪਰਲੀ ਸਕਿਨ ਵਿੱਚ ਹੀ ਆ। ਹਾਂਜੀ। ਪਰ ਉਹ ਹੁੰਦੇ ਹੀ ਰਹਿੰਦੇ ਆ, ਦੁਖਦੇ ਵੀ ਨਹੀਂ ਗਏ ਨਾ। ਇਹਦਾ ਕੋਈ ਇਲਾਜ? ਅੱਗੇ ਵੀ ਇੱਕ ਵਾਰੀ ਮੈਂ ਗੱਲ ਕੀਤੀ ਸੀ, ਜਾਣੀ ਉਹ ਛੋਟੇ ਹੁੰਦੇ ਹੀ ਰਹਿੰਦੇ ਨੇ, ਉੱਪਰਲੀ ਸਕਿਨ ਵਿੱਚ ਹੀ ਆ, ਤੇ ਜਿੱਦਾਂ ਰਸੌਲੀਆਂ ਜਿਹੀਆਂ ਵਾਂਗਰ ਹੁੰਦੇ ਆ। ਵੀ ਜੇ ਕੋਈ ਦੱਸ ਸਕਦਾ ਇਹਦੇ ਬਾਰੇ ਦੇ ਵਿੱਚ ਨਾ, ਕੋਈ ਦਵਾਈ, ਕੋਈ ਹੋਮ ਰੈਮਡੀ। ਤੇ ਨਾਲੇ ਉਹ ਕਲਰ ਨੂੰ ਮੇਰੀ ਫਿਰ ਬੇਨਤੀ ਆ, ਪਲੀਜ਼, ਮੈਂ ਸਟਮਕ ਬੈਕਟੀਰੀਆ ਦਾ ਜਿਹੜਾ ਤੁਸੀਂ ਦੱਸਿਆ ਸੀ ਪਿਛਲੀ ਵਾਰੀ, ਦਵਾ ਇੱਕ ਵਾਰੀ ਪਲੀਜ਼ ਦੁਬਾਰਾ ਫਿਰ ਰਿਪੀਟ ਕਰ ਦਿਓ। ਮੇਰੇ ਕੋਲ ਲਿਖ ਨਹੀਂ ਸੀ ਹੋਇਆ ਛੇਤੀ। ਠੀਕ ਹੈ। ਹਾਂਜੀ, ਥੈਂਕ ਯੂ ਬਹੁਤ ਜੀ। ਥੈਂਕ ਯੂ ਜੀ। ਸਤਨਾਮ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਣਾ ਸੀ ਵੀ ਬਲੱਡ ਪ੍ਰੈਸ਼ਰ 148, ਦੂਜਾ 89, ਇਹ ਠੀਕ ਹੈ ਕਿ ਕਿੰਨਾ ਹੁੰਦਾ? ਮੈਨੂੰ ਪਤਾ ਨਹੀਂ। ਜਿਹੜਾ ਤੁਹਾਡਾ ਉੱਪਰ ਵਾਲਾ ਆ 140 ਕੁਛ 48 ਕਿਹਾ, ਉਹ ਥੋੜਾ ਜਿਹਾ ਹਾਈ ਆ। ਅੱਛਾ ਜੀ। ਦੂਜਾ ਤਾਂ ਚਲੋ ਠੀਕ ਠਾਕ ਹੀ ਆ, ਕੋਈ ਨਹੀਂ, ਤੁਸੀਂ ਆਪ ਕੰਟਰੋਲ ਕਰ ਸਕਦੇ। ਹਾਂਜੀ। ਅੱਛਾ ਜੀ। ਥੈਂਕ ਯੂ ਜੀ। ਥੋੜਾ ਓੜ ਪੋੜ ਖੁਦ ਕਰਿਆ ਕਰੋ, ਵਾਕ ਕਰ ਲਈ, ਅਚਾਰ ਘੱਟ ਕਰ ਲਿਆ, ਘੱਟ ਕਰਨ ਨੂੰ ਮੈਂ ਕਿਹਾ, ਤੁਹਾਨੂੰ ਛੱਡਣ ਨੂੰ ਕੁਛ ਨਹੀਂ ਕਿਹਾ। ਲੂਣ ਆ ਥੋੜਾ ਘੱਟ ਕਰ ਲਿਆ, ਪਾਣੀ ਜ਼ਿਆਦਾ ਪੀਵੋ, ਵਿੱਚ ਕਦੀ ਜੇ ਨਿੰਬੂ ਪਚਦਾ ਨਿੰਬੂ ਪੀ ਲਓ। ਲਸਣ ਸਭ ਤੋਂ ਬੈਸਟ ਆ, ਉਹ ਤੁਹਾਡਾ ਕੰਟਰੋਲ ਰੱਖਦਾ ਆ। ਹਰਪ੍ਰੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਦੱਸਣਾ ਸੀਗਾ, ਆਪਣਾ ਪੁੱਛਦੇ ਸੀਗੇ ਵੀ ਸਿੱਕਾਂ ਬਹੁਤ ਲੱਗਦੀਆਂ ਹਨਾ। ਹਾਂਜੀ। ਤਾਂ ਮੈਨੂੰ ਵੀ ਬਹੁਤ ਲੱਗਦੀਆਂ ਸੀ ਭੈਣ ਜੀ। ਤੇ ਮੈਂ ਕੀ ਕੀਤਾ, ਮੈਂ ਡਾਲਰ ਸਟੋਰ ਤੇ ਪਏ ਨੇ ਆਪਣੇ ਟੀ ਟਰੀ ਆਇਲ, ਲੰਬੀਆਂ ਟਿਊਬਾਂ ਜੀਆਂ ਨੇ ਉਹ। ਤਾਂ ਉਹ ਤੇਲ ਮੈਂ ਨਾ ਰਾਤ ਨੂੰ ਆਪਣੇ ਹੱਥ ਤੇ ਪਾ ਕੇ 2 ਤੁਪਕੇ ਤੇ ਉਂਗਲ ਨਾਲ ਦੋਨਾਂ ਨਸਾਂ ਦੇ ਵਿੱਚ ਫੇਰ ਲਾ ਲੈਂਦੀ ਆ ਉਹਨੂੰ ਹਨਾ। ਤਾਂ ਉਹਦੇ ਨਾਲ ਉਹਦੀ ਇੱਕ ਤਾਂ ਸਮੈਲ ਵੀ ਬਹੁਤ ਸੋਹਣੀ ਆ, ਤੇ ਨਾਲੇ ਤੁਹਾਨੂੰ ਸੱਚੀ ਤੇ ਮੈਨੂੰ ਤਾਂ ਐਂ ਹੀ ਹੋ ਗਿਆ ਵੀ ਜਿਵੇਂ ਪਤਾ ਨਹੀਂ ਮੇਰੀਆਂ ਸਿੱਕਾਂ ਕਿੱਥੇ ਹੀ ਚਲੀਆਂ ਗਈਆਂ। ਅੱਛਾ। ਹਾਂਜੀ। ਤੇ ਉਹਦੇ ਨਾਲ ਨਾਲੇ ਤਾਂ ਨੱਕ ਡਰਾਈ ਨਹੀਂ ਹੁੰਦਾ ਅੰਦਰੋਂ, ਤੇ ਨਾਲੇ
ਮਤਲਬ ਤੁਹਾਨੂੰ ਉਹ ਐਂ ਹੁੰਦਾ ਅੰਦਰ ਕੋਈ ਮਾੜੀ ਮੋਟੀ ਸਮੈਲ ਹੁੰਦੀ ਹੈ ਜਾਂ ਕੋਈ ਸਿੱਲੀ ਹਵਾ ਹੋ ਗਈ, ਉਹਦੇ ਨਾਲ ਹੀ ਆਪਣਾ ਮਤਲਬ ਸਿੱਕਾਂ ਲੱਗੀ ਜਾਂਦੀਆਂ, ਆਪਣੇ ਏਸੀ ਉਸੀ ਚੱਲਦੇ ਹੁੰਦੇ ਆ ਹਨਾ। ਤਾਂ ਉਹ ਬਹੁਤ ਮੇਰੇ ਲਈ ਤਾਂ ਬਹੁਤ ਵਧੀਆ, ਬਾਕੀ ਕਰਕੇ ਦੇਖ ਲੈਣ ਹਨਾ, ਕੋਈ ਹਰਜ ਤਾਂ ਹੁੰਦਾ ਨਹੀਂ ਹੈਗਾ ਇਹ ਜੀ ਚੀਜ਼ ਦਾ। ਹਾਂਜੀ ਹਾਂਜੀ। ਤੇ ਬਾਕੀ ਮੈਂ ਖਾਂਦੀ ਹਾਂ ਜੀ ਕਲੌਂਜੀ। ਠੀਕ ਆ। ਰਾਤ ਨੂੰ ਮੈਂ ਅੱਧਾ ਚਮਚਾ ਪਾਣੀ 'ਚ ਭਿਉਂ ਦਿੰਦੀ ਹਾਂ ਤੇ ਸਵੇਰੇ ਗਰਮ ਪਾਣੀ 'ਚ ਭਿਉਂ ਦਿੰਦੀ ਹਾਂ, ਸਵੇਰੇ ਫਿਰ ਉਹਨੂੰ 30 ਸੈਕਿੰਡ ਗਰਮ ਕਰਕੇ ਤੇ ਨਾਲੇ ਮੈਂ ਉਹ ਪਾਣੀ ਪੀ ਲੈਂਦੀ ਹਾਂ, ਨਾਲੇ ਮੈਂ ਕਲੌਂਜੀ ਚੱਬ ਕੇ ਮਤਲਬ ਖਾ ਲੈਂਦੀ ਹਾਂ। ਤੇ ਹੁਣ ਇਹ ਨਹੀਂ ਮੈਨੂੰ ਪਤਾ ਵੀ ਮੇਰੇ ਟੀ ਟਰੀ ਆਇਲ ਨਾਲ ਮੇਰੀਆਂ ਸਿੱਕਾਂ ਹਟੀਆਂ ਜਾਂ ਮੇਰੀ ਕਲੌਂਜੀ ਨਾਲ ਹਟੀਆਂ। ਟੀ ਟਰੀ ਵੀ ਬਹੁਤ ਗੁੱਡ ਆ ਜੀ, ਬਹੁਤ ਗੁੱਡ ਆ। ਹਾਂਜੀ ਹਾਂਜੀ। ਤੇ ਚਲੋ ਬਸ ਜੀ, ਮੈਂ ਇੰਨਾ ਹੀ ਸੀ, ਮੈਂ ਕਿਹਾ ਚਲੋ ਮੇਰਾ ਜਿਹੜਾ ਠੀਕ ਹੋਇਆ ਮੈਂ ਉਹ ਤਾਂ ਦੱਸ ਸਕਦੀ, ਉਹ ਤਾਂ ਸ਼ੇਅਰ ਕਰੋ। ਹਾਂਜੀ 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 ਹਾਂਜੀ। ਤੇ ਚਲੋ ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਪ੍ਰੋਗਰਾਮ ਬਹੁਤ ਵਧੀਆ, ਪ੍ਰੋਗਰਾਮ ਨਹੀਂ ਆਪਾਂ ਛੱਡਦੇ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਸਰੋਤਿਓ, ਪ੍ਰੋਗਰਾਮ ਤੁਹਾਡਾ ਆ, ਇਹ ਸਾਡਾ ਨੀਗਾ, ਤੁਹਾਡਾ ਆ ਇਹ ਪ੍ਰੋਗਰਾਮ, ਤੇ ਜ਼ਰੂਰ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਅੱਗੇ ਸ਼ਾਹੀਨ ਬਾਨੋ ਜੀ, ਸਤਿ ਸ਼੍ਰੀ ਅਕਾਲ। ਸ਼ਾਹੀਨ ਬਾਨੋ ਜੀ। ਕੋਈ ਨਹੀਂ, ਤੁਹਾਡੇ ਵੱਲ ਦੁਬਾਰਾ ਆਉਂਦੇ ਹਾਂ ਅਸੀਂ। ਅਗਲੇ ਕਾਲਰ ਨੇ ਬਲਵਿੰਦਰ। ਬਲਵਿੰਦਰ, ਮੈਂ ਬਸ ਮੇਰਾ ਪੇਟ ਕੱਸਿਆ। ਹੈਲੋ ਜੀ, ਤੁਹਾਡੀ ਲਾਈਨ ਡਰੋਪ ਹੋਈ ਹੈ ਜੀ। 408 272 5500। ਜਸਮੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਪੁੱਛਣਾ ਸੀ, ਮੈਂ ਇੱਕਦਮ ਮੇਰੇ ਨਾ ਸਾਰੀਆਂ ਚੈਸਟ ਦੀਆਂ ਜਿਹੜੀਆਂ ਮਸਲ ਜੇ ਟਾਈਟ ਹੋ ਗਏ। ਅੱਛਾ। ਇੱਕਦਮ ਖੜੀ ਜੇ ਉੱਤੇ। ਹੁਣ ਜਦੋਂ ਮੈਂ ਖੰਘਦੀ ਹਾਂ, ਖਾਂਸੀ ਆਉਂਦੀ, ਪੇਨ ਵੀ ਹੁੰਦੀ ਆ, ਤੇ ਮੈਂ ਡਾਕਟਰ ਦੇ ਵੀ ਜਾਈ ਆ, ਉਹਨਾਂ ਨੇ ਐਕਸਰੇ ਵਗੈਰਾ ਕੀਤੇ, ਪਰ ਕੁਛ ਨਹੀਂ ਹੋਇਆ। ਖੰਘ ਜਿਹੜੀ ਆ ਬਹੁਤ ਆਉਂਦੀ ਰਹਿੰਦੀ, ਉਤੋਂ ਗਲੇ 'ਚ ਆਉਂਦੀ ਆ। ਤੁਸੀਂ ਤੇ ਆਪ ਡਾਕਟਰ ਆ। ਤੇ ਫਿਰ ਇਨਫਲੇਮੇਸ਼ਨ ਵੀ ਹੋਈ ਜਾਂਦੀ ਆ ਉਹਦੇ ਨਾਲ। ਇਨਫਲੇਮੇਸ਼ਨ ਦੀ ਮੈਨੂੰ ਦੱਸੋ ਵੀ ਕੀ ਕਰ ਸਕਦੀ ਮੈਂ? ਠੀਕ ਹੈ ਜੀ। ਤੇ ਮੈਂ ਦਵਾਈਆਂ ਵੀ ਤਾਂ ਆਪਣੀਆਂ ਵਰਤਦੀ ਰਹਿੰਦੀ ਹਾਂ। ਨਹੀਂ, ਮੈਂ ਕਿਹਾ ਖੁਦ ਡਾਕਟਰ ਆ ਤੁਸੀਂ। ਹਾਂ ਠੀਕ ਹੈ, ਠੀਕ ਹੈ, ਪੁੱਛਦੇ ਹਾਂ। ਮੈਂ ਇਨਫੋਰਮੇਸ਼ਨ ਵਾਸਤੇ ਮੈਂ ਪੁੱਛਣੀ ਵੀ ਕਿਹਦੇ ਨਾਲ ਕਿਸ ਤਰ੍ਹਾਂ ਮੇਰਾ ਠੀਕ ਹੋ ਗਈ, ਤਾਂ ਖਾਂਸੀ ਨਹੀਂ ਜਾਂਦੀ, ਮੈਂ ਬਹੁਤ ਸਾਰਾ ਕੁਝ ਕਰ ਰਹੀ ਹਾਂ। ਠੀਕ ਹੈ, ਬਹੁਤ ਥੈਂਕ ਯੂ। ਥੈਂਕ ਯੂ ਜਸਮੀਰ ਕੌਰ ਜੀ। ਇਹ ਨਾ ਜਦੋਂ ਤੁਹਾਡੀਆਂ ਅੰਦਰਾਂ ਜਿਹੜੀਆਂ ਆ, ਉਹਨਾਂ ਨੂੰ ਕਹਿੰਦੇ ਉਹ ਖੰਘ ਕੇ ਬਹੁਤ ਹੋ ਜਾਂਦੀ। ਕਈ ਵਾਰੀ ਲੋਕੀ ਟਰਾਈ ਕਰਦੇ ਆ ਸ਼ਲਗਮ ਦਾ ਪਾਣੀ ਵੀ, ਸ਼ਲਗਮਾਂ ਦਾ, ਉਹਦੇ ਨਾਲ ਠੀਕ ਵੀ ਹੋ ਜਾਂਦਾ। ਪਰ ਆਪਾਂ ਹੋਰ ਪੁੱਛਦੇ ਹਾਂ ਕਿਸੇ ਨੂੰ ਕਿ ਇੰਨੇ ਇਲਾਜ ਦੱਸਣ ਵਾਲਿਆਂ ਨੂੰ ਹੁਣ ਤੁਸੀਂ ਇਲਾਜ ਦੱਸੋ, ਕਿਉਂਕਿ ਇਲਾਜ ਦੱਸਦੇ ਆ। ਜ਼ਰੂਰ ਦੱਸੋ ਕੋਈ ਨਾ ਕੋਈ। ਪਰਮਜੀਤ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਉਹ ਭੈਣ ਜੀ ਪੁੱਛਦੇ ਸੀਗੇ ਐਚ ਪਾਇਲੋਰੀ ਦਾ। ਹਾਂਜੀ। ਤੇ ਉਹ ਕੱਲਾ ਐਚ ਪਾਇਲੋਰੀ ਦਾ ਨਹੀਂ ਹੈਗਾ, ਐਚ ਪਾਇਲੋਰੀ ਜਿਨ੍ਹਾਂ ਨੂੰ ਜਾਣੀ ਕਿ ਖੱਟੇ ਢਕਾਰ ਆਉਂਦੇ ਆ, ਉਹ ਜਿਨ੍ਹਾਂ ਦੇ ਪੇਟ 'ਚ ਅੰਤਾਂ 'ਚ ਸੋਜ ਆ, ਉਹਦੇ ਲਈ। ਹਾਂਜੀ। ਜਾਣੀ ਕਿ ਪੇਟ ਦੀਆਂ ਸਾਰੀਆਂ ਬਿਮਾਰੀਆਂ ਲਈ ਇਹ ਨੁਸਖਾ ਕੰਮ ਕਰਦਾ। ਠੀਕ ਆ। ਤੇ ਇਹ 'ਚ ਮੁਲੱਠੀ ਲੈਣੀ ਆ 50 ਗ੍ਰਾਮ। ਹਾਂਜੀ। ਚਿੱਟੀ ਰਾਲ 50 ਗ੍ਰਾਮ। ਇਹਨੂੰ ਸਲ SAL ਸਲ ਟ੍ਰੀਗਮ ਵੀ ਕਹਿ ਦਿੰਦੇ ਆ, ਤੇ ਇਹਨੂੰ ਸ਼ੋਰੀਆ ਰੋਬਸਟਿਕਾ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਤੇ ਉਦੋਂ ਬਾਅਦ ਲੈਣੀ ਆ 100 ਗ੍ਰਾਮ ਆਪਣੇ ਕੀ ਕਹਿੰਦੇ ਦਾ ਇਸਬਗੋਲ ਸਾਬਤ। ਹਾਂਜੀ। ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ 200 ਗ੍ਰਾਮ ਲੈਣੀ ਆ ਮਿਸ਼ਰੀ ਧਾਗੇ ਵਾਲੀ। ਠੀਕ ਆ। ਜਿਹੜੀਆਂ ਤਿੰਨ ਚੀਜ਼ਾਂ ਨੇ, ਮੁਲੱਠੀ, ਚਿੱਟੀ ਰਾਲ ਤੇ ਆਪਣੀ ਮਿਸ਼ਰੀ, ਇਹਨਾਂ ਨੂੰ ਤੁਸੀਂ ਪਾਊਡਰ ਬਣਾ ਲੈਣਾ। ਤੇ ਜਿਹੜਾ ਇਸਬਗੋਲ ਆ ਸਾਬਤ, ਇਹਨੂੰ ਸਿਰਫ ਦਰੜ ਫਰੜ ਕਰਨਾ। ਇਹ ਦੱਸਿਆ ਕਾਹਦੇ ਲਈ ਸੀ ਤੁਸੀਂ? ਕਾਹਦੇ ਲਈ ਹੈਗੀਆਂ? ਪੇਟ ਦੀਆਂ ਬਿਮਾਰੀਆਂ ਲਈ। ਐਚ ਪਲੋਰੀ। ਠੀਕ ਹੈ ਜੀ। ਐਚ ਪਲੋਰੀ, ਅੰਤਾਂ ਦੀ ਸੋਜ, ਤੇ ਜਿਵੇਂ ਕਹਿ ਲਓ ਵੀ ਖਾਣਾ ਬਦ ਹਜ਼ਮੀ ਜਾਂ ਹੋਵੇ ਜਾਂ ਕੱਟੇ ਢਕਾਰ ਹੁੰਦੇ ਹੋਣ, ਉਹਨਾਂ ਸਾਰੀਆਂ ਚੀਜ਼ਾਂ ਲਈ ਹੈ। ਤੇ ਇਹ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਆਪਾਂ 1 ਚਮਚਾ ਲੈਣਾ। ਜੇ ਸ਼ੂਗਰ ਨਹੀਂ ਹੈਗੀ ਤਾਂ ਇਹ ਸਾਰੀਆਂ ਚਾਰੇ ਚੀਜ਼ਾਂ ਲੈਣੀਆਂ ਨੇ। ਜੇ ਤੁਹਾਨੂੰ ਸ਼ੂਗਰ ਆ ਫਿਰ ਮਿਸ਼ਰੀ ਨਾ ਪਾਇਓ, ਫਿਰ ਅੱਧਾ ਚਮਚਾ ਲੈਣਾ ਵਾ ਚਾਹ ਵਾਲਾ। ਠੀਕ ਆ। ਤਿੰਨੇ ਟਾਈਮ ਲੈਣਾ ਵਾ। ਤੇ 1 ਮਹੀਨੇ ਬਾਅਦ ਤੁਸੀਂ ਜਾ ਕੇ ਆਪਣਾ ਚੈੱਕ ਕਰਾ ਸਕਦੇ ਹੋ। ਤੇ ਤੁਹਾਨੂੰ ਫਿੱਟ ਬੈਠੂ ਤਾਂ ਤੁਹਾਡਾ ਸਾਰਾ ਕੁਝ ਠੀਕ ਹੋ ਜਾਊਗਾ। ਇਹ ਤੋਂ ਇਲਾਵਾ ਜਿਹਨੂੰ ਐਚ ਪਾਇਲੋਰੀ ਆ, ਉਹ ਰੈਕਬੈਗ R5 ਉਹਦੇ ਡ੍ਰੌਪਸ ਵੀ ਲੈ ਸਕਦਾ। ਠੀਕ ਹੈ। ਮੇਰਾ ਖਿਆਲ ਆ ਭੈਣ ਜੀ ਨੇ ਨੋਟ ਕਰ ਲਿਆ ਹੋਊਗਾ। ਜੇ ਨਹੀਂ ਨੋਟ ਕੀਤਾ ਤਾਂ ਇਹਨੂੰ ਦੁਬਾਰਾ ਸੁਣ ਲੈਣ ਭੈਣ ਜੀ। ਪਿਛਲੇ ਪ੍ਰੋਗਰਾਮ 'ਚ ਵੀ ਹੋਊਗਾ ਇਹ, ਤੇ ਇਸ ਵਾਲੇ ਪ੍ਰੋਗਰਾਮ 'ਚ ਐਤਵਾਰ ਨੂੰ ਫਿਰ ਆ ਜਾਣਾ। ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਮੇਰੇ ਕੋਲ ਚੰਗੀ ਗੱਲ ਰਿਮਾਈਂਡ ਕਰ ਗਿਆ ਕਿ ਜੇ ਤੁਹਾਡੇ ਤੋਂ ਅੱਜ ਨਹੀਂ ਲਿਖ ਹੋਇਆ
ਤੇ ਕਈ ਵਾਰੀ ਆਪਾਂ ਪੁੱਛ ਕੇ ਇੱਧਰ ਉੱਧਰ ਹੋ ਜਾਂਦੇ ਹਾਂ, ਤੇ ਐਤਵਾਰ ਨੂੰ ਰਿਪੀਟ ਵੀ ਹੁੰਦਾ 4 ਤੋਂ 5:30 ਵਜੇ ਤੱਕ ਇਹ ਪ੍ਰੋਗਰਾਮ। ਅੱਗੇ ਗੁਰਦਿਆਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਗੋਡੇ ਨੂੰ ਦਿਖਾਇਆ ਸੀ, ਐਕਸਰੇ ਕੀਤੇ, ਉਹ ਕਹਿੰਦਾ ਜਿਹੜਾ ਗੋਡੇ ਦੇ ਜੋੜ ਦੇ ਵਿੱਚ ਕੁਸ਼ਚਨ ਹੁੰਦਾ ਉਹ ਖਤਮ ਹੋ ਗਿਆ ਕੁਸ਼ਚਨ, ਤੇ ਉਹ ਸਰਜਰੀ ਨੂੰ ਕਹਿੰਦਾ। ਤੇ ਜੇ ਕਿਸੇ ਨੂੰ ਕੋਈ ਪਤਾ ਹੋਵੇ ਕੋਈ ਦੇਸੀ ਦਵਾਈ ਬਾਰੇ ਕੋਈ ਤਾਂ ਪਲੀਜ਼। ਠੀਕ ਹੈ ਜੀ, ਠੀਕ ਹੈ। ਗਰੀਸ ਖਤਮ ਹੋ ਗਈ ਕਹਿੰਦੇ ਹੋਣੇ ਆ, ਕੁਸ਼ਨ ਕਹਿੰਦੇ ਆ ਜੀ, ਹੁਣ ਪਤਾ ਨਹੀਂ ਗਰੀਸ ਉਹਦੇ ਨਾਲ ਜਿੱਦਾਂ ਉਹ ਕਹਿੰਦੇ ਫਿਰ ਹੁਣ ਉਹਦੇ ਹੱਡੀ ਕੱਟ ਕੇ ਵਿੱਚ ਪਲੇਟ ਦੇਣੀ ਹੈ। ਅੱਛਾ ਠੀਕ ਆ, ਕੋਈ ਨਹੀਂ ਆਪਾਂ ਪੁੱਛ ਲੈਣੇ ਜੇ ਕਿਸੇ ਨਾਲ ਹੈਪਨ ਹੋਇਆ ਹੋ ਤਾਂ। ਹਾਂਜੀ ਠੀਕ ਹੈ ਜੀ, ਥੈਂਕ ਯੂ ਥੈਂਕ ਯੂ ਭੈਣ ਜੀ, ਧੰਨਵਾਦ ਜੀ, ਧੰਨਵਾਦ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਦੇਰ ਹੋ ਗਈ ਆ, ਸਮਾਂ ਨਹੀਂ ਮਿਲਦਾ ਤੇ ਕਈ ਵਾਰੀ ਪ੍ਰੋਗਰਾਮ ਮਿਸ ਹੋ ਜਾਂਦਾ, ਅਲਾਰਮ ਵੀ ਲਾਈਦਾ। ਹਾਂਜੀ ਹਾਂਜੀ ਹਾਂਜੀ, ਤੇ ਸਰੋਤੇ ਬਹੁਤ ਵੱਧ ਗਏ ਆ, ਤੇ ਮੈਨੂੰ ਤਾਂ ਲੱਗਦਾ ਤੁਹਾਨੂੰ ਵੀਕ 2 ਵਾਰੀ ਸ਼ੁਰੂ ਕਰਨਾ ਪੈਣਾ ਕੰਮ ਹੁਣ। ਇਹ ਵੈਸੇ ਰੋਜ਼ ਵੀ ਕਰ ਸਕਦੇ ਪ੍ਰੋਗਰਾਮ। ਨਹੀਂ, ਇਹ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਨੀ ਆ ਕਿ ਸਰੋਤੇ ਵਧੇ ਇੰਨੇ ਆ, ਚਲੋ ਬਹੁਤ ਵਧੀਆ, ਚੰਗੀ ਗੱਲ ਆ। ਇੱਕ ਤਾਂ ਇਲਾਜ ਇਹ ਨਹੀਂ ਵੀ ਜ਼ਰੂਰੀ ਬਿਮਾਰੀ ਸਰੋਤੇ ਹੁੰਦੇ ਆ, ਇਹ ਵੀ ਹੁੰਦੇ ਆ ਜਿਹੜੇ ਸੁਣ ਕੇ ਕਿਸੇ ਨੂੰ ਦੱਸਣਾ ਚਾਹੁੰਦੇ, ਏਦਾਂ ਦੇ ਵੀ ਹੁੰਦੇ ਆ, ਹਨਾ। ਬਹੁਤ ਤੇ ਬਾਕੀ ਇਹ ਜ਼ਰੂਰੀ ਨਹੀਂ ਬਿਮਾਰੀ ਲਈ ਆ, ਇਹ ਚੀਜ਼ਾਂ ਜਿਹੜੀਆਂ ਦੇਸੀ ਆ ਇਹ ਤਾਂ ਆਪਣੇ ਉਹਨੂੰ ਪ੍ਰੀਵੈਂਟ ਕਰਨ ਲਈ ਆ, ਆਉਣ ਵਾਲੀ ਜਿਹੜੀ ਬਿਮਾਰੀ ਉਹਨੂੰ ਸਹੀ ਰੱਖਣ ਲਈ ਆ ਇਹ ਚੀਜ਼ਾਂ ਸਾਰੀਆਂ। ਜੀ ਜੀ ਜੀ। ਤੇ ਮੈਂ ਤਾਂ ਕਹਿੰਦਾ ਜਿੱਦਾਂ ਮੈਨੂੰ ਪਤਾ ਲੱਗਾ ਸੀ ਬੰਦੇ ਹਾਇਰ ਕੀਤੇ ਆ, ਮੈਂ ਮਿਲਿਆ ਵੀ ਸੀ ਸਟਾਕਟਨ ਤੇ ਪੰਜਾਬੀ ਰੇਡੀਓ USA ਨੇ ਬੜੇ ਬੰਦੇ ਹਾਇਰ ਕੀਤੇ, ਬਹੁਤ ਚੰਗੀ ਗੱਲ ਆ। ਪਰ ਮੈਂ ਤਾਂ ਇਹ ਕਹਿੰਦਾ ਜਨਤਾ ਆਪਣੀ ਨੂੰ ਤੇ ਇਹਨਾਂ ਦਾ ਸਹਿਯੋਗ ਦਿਓ, ਸਪੋਰਟ ਕਰੋ, ਪ੍ਰੋਗਰਾਮ ਨੂੰ ਸਪਾਂਸਰ ਕਰੋ, ਤਾਂ ਕਿ ਬੰਦਿਆਂ ਨੂੰ ਲਾ ਕੇ ਇੱਦਾਂ ਦੇ ਪ੍ਰੋਗਰਾਮ ਹੋਰ ਸ਼ੁਰੂ ਕੀਤੇ ਜਾਣ। ਆਈ ਮੀਨ ਵੀਕ 'ਚ 2 ਵਾਰੀ ਵੀ ਕਰ ਲੈਣ ਤੇ ਫਾਇਦਾ ਹੋ ਸਕਦਾ, ਹਨਾ। ਜਲਦੀ ਪਤਾ ਲੱਗ ਜਾਂਦਾ, ਨਹੀਂ ਤਾਂ ਕਈ ਬੰਦੇ ਡੀਕਦੇ ਰਹਿੰਦੇ ਕਦੋਂ ਆਓ, ਕਦੋਂ ਟਾਈਮ ਲਾਵਾਂਗੇ। ਤੇ ਦੂਜਾ ਜਿੱਦਾਂ ਇੰਡੀਆ ਦੇ ਵਿੱਚ ਤਾਂ ਆਪਣੇ ਬੰਦੇ ਸੁਣਦੇ ਜਾਂ ਘੱਟ ਸੁਣਦੇ ਆ, ਪਰ ਉਹਨਾਂ ਨੂੰ ਅਸੀਂ ਕਹਿ ਸਕਦੇ ਜਿੰਨੇ ਇੱਥੇ ਬੈਠੇ ਆ ਬਾਹਰ, ਤੇ ਤੁਸੀਂ ਜ਼ਰੂਰ ਸੁਣਿਆ ਕਰੋ ਪੰਜਾਬੀ ਰੇਡੀਓ ਨੂੰ। ਠੀਕ ਆ, ਉਹਨਾਂ ਦਵਾਈਆਂ ਤੇ ਲੱਗੇ ਹੋ ਆ, ਕਿੰਨੀਆਂ ਦਵਾਈਆਂ ਕਿੰਨੀਆਂ ਖਾ ਲਓਗੇ, ਮਹਿੰਗਾਈ ਇੰਨੀ ਵੱਧ ਗਈ ਆ, ਤੇ ਬਿਹਤਰ ਆ ਕਿ ਮੁੜਿਆ ਪੁਰਾਣੀਆਂ ਚੀਜ਼ਾਂ 'ਚ ਆਪਣੀ ਸਿਹਤ ਨੂੰ ਸਹੀ ਰੱਖਣ ਲਈ। ਉਹਨਾਂ ਨੂੰ ਕਹੋ ਕਿ ਪ੍ਰੋਗਰਾਮ ਜ਼ਰੂਰੀ ਨਹੀਂ ਤੁਸੀਂ ਲਾਈਵ ਸੁਣਨਾ, ਤੁਸੀਂ YouTube ਨੂੰ ਜਾ ਕੇ ਸਬਸਕ੍ਰਾਈਬ ਕਰੋ, ਹਨਾ। ਤੇ ਤੁਸੀਂ ਹਰ ਵਕਤ ਸੁਣ ਸਕਦੇ, ਸਬਸਕ੍ਰਾਈਬ ਕਰੋ, ਨਾਲ ਰੇਡੀਓ ਪੰਜਾਬੀ ਰੇਡੀਓ ਦੀ ਸਪੋਰਟ ਕਰੋ, ਵੱਧ ਤੋਂ ਵੱਧ ਸਪਾਂਸਰ ਕਰੋ ਪ੍ਰੋਗਰਾਮ, ਤਾਂ ਕਿ ਸਾਰੀ ਜਨਤਾ 'ਚ ਪਹੁੰਚਾਇਆ ਜਾ ਸਕੇ। ਤੇ ਮੈਂ ਅੱਜ ਦੱਸਣ ਜਾ ਰਿਹਾ ਕਿ ਜਿੱਦਾਂ ਕਈ ਵਾਰੀ STD ਹੁੰਦੀ ਆ, ਹਾਰਟ ਬਰਨ ਹੁੰਦਾ, ਹਨਾ ਕਈਆਂ ਨੂੰ। ਤੇ ਜਿਹੜੀ ਕੁਆਰ ਇਹ ਤਾਂ ਘਰ ਹਰ ਕੋਈ ਰੱਖ ਸਕਦਾ, ਪਿੱਛੇ ਉਗਾ ਸਕਦਾ ਗਮਲੇ 'ਚ, ਭਾਵੇਂ ਰੂਮ ਹੈਗਾ ਜਾਂ ਨਹੀਂ, ਖੇਤੀ ਲਈ ਜਾਂ ਪਾਣੀ ਦੇਵੋ ਨਾ ਦੇਵੋ, ਉਹਨੂੰ ਕੁਛ ਨਹੀਂ ਹੋਣਾ। ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਪ੍ਰੀਵੈਂਟ ਕਰਦੀ ਆ। ਜਿੱਦਾਂ ਕਿਸੇ ਨੇ ਦੱਸਿਆ ਸੀ ਕੁਆਰ ਤੇ ਹਲਦੀ, ਇਹਦੀ ਜਿਹੜੀ ਆ ਸਮੂਥੀ ਬਣਾ ਕੇ ਪੀਓ। ਪਰ ਜਿਹਨੂੰ ਹਾਰਟ ਬਰਨ ਹੁੰਦੀ ਆ, ਉਹ ਪਿਪਟੋ ਬਿਸਮਿਲ ਜਿਹੜੀ ਪਿੰਕ ਜੀ ਦਵਾਈ ਹੁੰਦੀ ਆ, ਉਹਦੇ 1-2 ਚਮਚ ਪਾ ਲਓ, 1 ਕੱਪ ਦੇ ਵਿੱਚ 1 ਚਮਚ ਪਾ ਲਓ ਪੀਣ ਤੋਂ ਪਹਿਲਾਂ। ਆਈ ਮੀਨ ਉਹਦੇ ਵਿੱਚ ਮਿਕਸ ਕਰ ਲਓ ਸਾਰਾ। ਜਿਹਨੂੰ ਹਲਦੀ ਨਹੀਂ ਚੰਗੀ ਲੱਗਦੀ, ਉਹ ਕੁਆਰ ਦਾ ਜਦੋਂ ਛਿੱਲਾ ਲਾ ਕੇ ਤੁਸੀਂ ਹਲਦੀ ਦੇ ਵਿੱਚ ਇਕੱਠਾ ਉਹਨੂੰ ਮਾੜਾ ਭੁੰਨ ਲਵੋ ਪੀਣ ਤੋਂ ਪਹਿਲਾਂ। ਉਹ ਪਾਉਣ ਨਾਲ ਤੁਹਾਡਾ ਇਹ ਹਾਰਟ ਬਰਨ ਜਿਹੜੀ ਹੁੰਦੀ ਹੈ ਸਭ ਦੂਰ ਹੋ ਜਾਏਗੀ। ਤੇ ਜਿਨ੍ਹਾਂ ਨੂੰ ਆਹ ਇਨਫਲੇਮੇਸ਼ਨ ਹੈਗੀ ਆ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ, ਇਹ ਹਲਦੀ ਤੇ ਕੁਆਰ ਬਹੁਤ ਵਧੀਆ। ਤੁਸੀਂ ਦੇਖੋ ਇਹ ਅਸੀਂ ਹੁਣ ਸਟੋਰ ਸਾਡੇ ਹੈਗੇ ਨੇ, ਕਨਵੀਨੀਅੰਸ ਸਟੋਰ, ਸਭ ਤੋਂ ਜ਼ਿਆਦਾ ਕਿਹੜੀ ਡਰਿੰਕ ਵਿਕਦੀ ਆ? ਐਲੋਵੇਰਾ ਡਰਿੰਕ। ਹਾਂਜੀ, ਐਲੋਵੇਰਾ ਡਰਿੰਕ ਤੁਸੀਂ ਦੇਖੋ ਕਿੰਨੀ ਖੰਡ ਹੁੰਦੀ ਆ, ਕਿੰਨਾ ਕੁਝ ਗਲਤ ਪਾਇਆ ਹੁੰਦਾ। ਉਹ ਤਾਂ ਫਾਇਦਾ ਹੀ ਕੋਈ ਨਹੀਂ ਉਹਦਾ ਪੀਣ ਦਾ, ਨੁਕਸਾਨ ਆ। ਲੇਕਿਨ ਉਹਨਾਂ ਦੇ ਮਨ 'ਚ ਆ ਵੀ ਧੜਾ ਧੜ ਪੀਂਦੇ ਆ, ਉਹਨਾਂ ਨੂੰ ਪਤਾ ਐਲੋਵੇਰਾ ਵਧੀਆ ਹੁੰਦਾ। ਚਲੋ ਠੀਕ ਆ, ਹਾਰਡ ਕੰਮ ਵੀ ਕਰਦੇ ਆ। ਆਪਾਂ ਜੇ ਘਰੇ ਰਹਿਣਾ ਆ ਤੇ ਤੁਸੀਂ ਇਹ ਨੈਚੁਰਲ ਬਣਾ ਕੇ ਪੀਓ, ਆਪਣੇ ਪਿੱਛੇ ਘਰ ਦੇ ਲਾਓ ਆਪਣੇ ਕੁਆਰ ਨੂੰ, ਤੇ ਉਹਦਾ ਗੁੱਦਾ ਕੱਢ ਕੇ ਉਹਨੂੰ ਰੋਜ਼ ਪੀ ਲਓ, ਕੋਈ ਹਰਜ ਨਹੀਂ, ਉਹਦਾ ਨੁਕਸਾਨ ਨਹੀਂ ਗਾ, ਤਾਂ ਫਾਇਦਾ ਹੀ ਆ। ਤੇ ਜਿਹੜਾ ਬਿਲਕੁਲ ਸਹੀ ਹੈ ਉਹਨੂੰ ਹਫ਼ਤੇ 'ਚ 1-2 ਵਾਰੀ ਤੇ ਪੀਣੀ ਚਾਹੀਦੀ ਆ। ਹੁਣ ਜਿੱਦਾਂ ਪਿੱਛੇ ਜੇ ਭੈਣ ਜੀ ਨੇ ਦੱਸਿਆ ਬਾਲ ਫਿੰਸੀਆਂ ਹੁੰਦੀਆਂ, ਫਿੰਸੀਆਂ ਬਹੁਤ ਹਟਦੀਆਂ ਨੇ ਸਿਰ ਤੇ, ਹਨਾ, ਬਾਲ ਵੀ ਝੜਨ ਲੱਗ ਪਏ ਆ। ਉਹਨਾਂ ਲਈ ਵੀ ਜਿੱਦਾਂ ਕੁਆਰ ਆ, ਉਹਦੇ 'ਚ ਗਰੀ ਦਾ ਤੇਲ ਮਿਕਸ ਕਰਕੇ, ਕੁਆਰ ਦਾ ਗੁੱਦਾ, ਗਰੀ ਦਾ ਤੇਲ, ਆ ਜਿਹੜੀ ਪਿਪਟੋ ਬਿਸਮਲ ਮੈਂ ਦੱਸੀ ਆ, ਇਹ ਬਾਹਰਲੇ ਜ਼ਖਮਾਂ ਲਈ ਵੀ ਵਧੀਆ। ਇਹਦੇ ਵਿੱਚ ਮਿਕਸ ਕਰਕੇ ਸਿਰ ਤੇ ਲਗਾਓ, ਇਹਨਾਂ ਜ਼ਖਮ ਸਹੀ ਹੋਣਗੇ। ਇਹ ਵੀ ਬਹੁਤ ਵਧੀਆ। ਇਹ ਕੁਆਰ ਤੋਂ ਬਹੁਤ ਫਾਇਦੇ ਨੇ, ਹੋਰ ਵੀ ਹੈਗੇ ਨੇ, ਟਾਈਮ ਨਹੀਂ ਹੁੰਦਾ ਆਪਣੇ ਕੋਲ ਇੰਨਾ ਜਿਹੜਾ ਕਿ ਸਾਰਾ ਕੁਝ ਅਸੀਂ ਦੱਸ ਸਕੀਏ ਇੰਨਾ ਜ਼ਿਆਦਾ। ਪਰ ਤੁਸੀਂ ਗੂਗਲ ਵੀ ਕਰ ਸਕਦੇ ਹੋ, ਬਹੁਤ ਫਾਇਦੇ ਲਈ ਆ। ਤੇ ਦੂਜਾ
ਕਾਬਜ਼ ਲਈ ਇੱਕ ਮਾਤਾ ਜੀ ਪੁੱਛਦੇ ਸੀ ਬਾਰ-ਬਾਰ, ਉੱਦਾਂ ਤਾਂ ਬਹੁਤ ਦੱਸੇ ਗਏ ਆ, ਪਰ ਇਹ ਹੋ ਸਕਦਾ ਉਹਨਾਂ ਲਈ ਨਵਾਂ ਹੋਵੇ। ਜਿੱਦਾਂ ਕਾਬਜ਼ ਲਈ ਉੱਤੇ ਮੈਟਾਮੂਸੇ ਲਿਖਿਆ ਹੁੰਦਾ ਕਾਫ ਕੁਛ, ਹੈ ਨਾ। ਉੱਦਾਂ ਪਸੇਲੀਅਮ, ਜਿੱਦਾਂ ਇਹ ਇਸਬਗੋਲ ਹੁੰਦਾ ਉਹਨੂੰ ਹੀ ਕਹਿੰਦੇ ਆ ਪਸੇਲੀਅਮ। ਅਸੀਂ ਹੁਣ ਪੜ੍ਹ ਕੇ ਦੇਖਿਆ ਤਾਂ ਫਿਰ ਪਤਾ ਲੱਗਾ ਪਸੇਲੀਅਮ ਦਾ ਪਾਊਡਰ ਹੁੰਦਾ, ਉੱਤੇ ਮੋਟਾ ਕਰਕੇ ਲਿਖਿਆ ਹੁੰਦਾ ਮੈਟਾਮੂਸਲ। ਉਹ ਫਾਈਬਰ ਆ, ਪਾਊਡਰ ਆ, ਬਹੁਤ ਵਧੀਆ ਬਣਾਇਆ ਉਹਨਾਂ ਨੇ ਸਵਾਦ ਬਣਾਉਣ ਲਈ। ਉਹਦੇ ਵਿੱਚ ਔਰੇਂਜ ਫਲੇਵਰ ਬਣਾਇਆ। ਤੁਸੀਂ ਗਲਾਸ 'ਚ ਖਾਣਾ ਖਾਣ ਤੋਂ ਪਹਿਲਾਂ ਵੀ ਲਵੋ 2 ਚਮਚ, ਤੇ ਉਸ ਤੋਂ ਬਾਅਦ 'ਚ ਵੀ ਲਵੋ ਰਾਤ ਨੂੰ। ਇਹ ਬੜਾ ਜ਼ਰੂਰੀ, ਇਹ ਨਾਲ ਫਾਈਬਰ ਬਹੁਤ ਮਿਲਦੇ ਆ। ਤੇ ਜਿਹਨਾਂ ਕੋਲ ਨਹੀਂ ਪੀਤਾ ਜਾਂਦਾ, ਕਿਉਂਕਿ ਇਹ ਇਸਬਗੋਲ ਥੋੜਾ ਜਲਦੀ ਇਹ ਫੁੱਲ ਜਾਂਦਾ ਪਾਣੀ 'ਚ, ਇਹਦੇ ਨਾਲ ਦੇ ਕੈਪਸੂਲ ਵੀ ਉਹਨਾਂ ਨੇ ਬਣਾਏ ਆ, ਉੱਥੋਂ ਹੀ ਕੈਪਸੂਲ ਮਿਲ ਜਾਂਦੇ ਆ। ਇਹ ਨਾਲ ਲਵੋ, ਇਹਨਾਂ ਬੜਾ ਫਾਇਦਾ ਹੁੰਦਾ। ਇਹ ਨੈਚੁਰਲ ਫਾਈਬਰ ਮਿਲਦੇ ਆ, ਇਹ ਦਵਾਈ ਨਹੀਂ ਆ, ਜਿੱਦਾਂ ਫਾਈਬਰ ਤੁਹਾਨੂੰ ਦਿੰਦੇ ਆ ਐਕਸਟਰਾ। ਤੇ ਦੂਜਾ ਜਿਹੜਾ, ਜੇ ਮੈਂ ਵੀ ਸ਼ੁਰੂ ਕੀਤਾ ਅੱਜ ਤੱਕ, ਤੁਸੀਂ ਵੀ ਕਰ ਸਕਦੇ ਟਰਾਈ, ਕਿਉਂਕਿ ਮੈਂ ਤਾਂ ਜ਼ਿਆਦਾ ਟਰਾਈ ਕਰਕੇ ਫੇਰ ਹੀ ਦੱਸਦਾ ਹੁੰਦਾ ਜ਼ਿਆਦਾ। ਜਿੱਦਾਂ ਕਾਬਜ਼ ਤੋਂ ਛੋਟੀ ਹਰੜ ਕਾਲੀ ਜਿਹੜੀ ਹੁੰਦੀ ਆ, ਛੋਟੀ ਹੁੰਦੀ ਆ, ਉਹਨੂੰ ਕਾਲੀ ਹਰੜ ਕਹਿੰਦੇ ਆ। ਤੇ ਉਹਨੂੰ ਕੈਸਟਰ ਆਇਲ, ਜਿਹੜਾ ਅਰਿੰਡ ਦਾ ਤੇਲ ਆ, ਉਹਦੇ 'ਚ ਸ਼ੈਲੋ ਫਰਾਈ ਕਰਨਾ, ਥੋੜ੍ਹਾ ਜਿਹਾ ਤੇਲ ਪਾਉਣਾ, ਥੋੜ੍ਹੀ ਜਿਹੀ ਭੁੰਨਣੀ ਆ, ਜ਼ਿਆਦਾ ਕਾਲੀ ਨਹੀਂ ਕਰਦੀ, ਫਿਰ ਕੌੜੀ ਬਹੁਤ ਹੋ ਜਾਂਦੀ ਆ। ਤੇ ਜਦੋਂ ਫੁੱਲ ਜਾਂਦੀ ਆ ਤੇ ਉਹਨੂੰ ਪੀ ਕੇ ਰੱਖ ਲਓ, 1 ਚਮਚ ਸ਼ਾਮ ਨੂੰ ਲਵੋ। ਤੇ ਉਹਨਾਂ ਕਹਿੰਦੇ ਬਹੁਤ, ਬਾਕੀ ਤੋਂ ਬਹੁਤ ਆਇਆ, ਤੇ ਮੈਂ ਤਾਂ ਜੇ ਬਣਾਈ ਆ, ਦੇਖਦੇ ਆ ਕਿੱਦਾਂ ਹੁੰਦੀ ਆ। ਤੇ ਇਹ ਵੀ ਵਧੀਆ ਆ ਕਬਜ਼ ਵਾਸਤੇ, ਇਹ ਵੀ ਜ਼ਰੂਰੀ ਕਰੋ। ਤੇ ਬਾਕੀ ਐਪਲ ਸਾਈਡਰ, ਅੱਜ ਕੱਲ੍ਹ ਤਾਂ ਐਪਲ ਸਾਈਡਰ ਜਿੱਦਾਂ ਕਈ ਵਾਰੀ ਦੱਸਿਆ ਵੀ ਤੁਸੀਂ ਲਵੋ, ਲੈਣਾ ਚਾਹੀਦਾ, ਬੜਾ ਜ਼ਰੂਰੀ ਆ। ਨਹੀਂ ਪੀਤਾ ਜਾਂਦਾ ਕਿਸੇ ਕੋਲ, ਤੇ ਹੁਣ ਕੈਪਸੂਲ ਵੀ ਮਿਲਦੇ ਇਹਦੇ ਬਣਿਓ ਐਪਲ ਸਾਈਡਰ ਦੇ। ਹਾਂਜੀ ਹੁੰਦੇ ਆ। ਹਾਂਜੀ, ਇੱਕ ਪਿਕਲ ਹੁੰਦਾ, ਪਿਕਲ ਵਿੱਚ ਐਪਲ ਸਾਈਡਰ ਪਾਇਆ ਹੁੰਦਾ ਨੇ, ਬਹੁਤ ਵਧੀਆ। ਪਿਕਲ ਦਾ ਜੂਸ ਪੀਓ, ਬਹੁਤ ਵਧੀਆ, ਜਿਹਨੂੰ ਐਸਿਡਿਟੀ ਬਣਦੀ ਆ, ਹਾਰਟ ਬਰਨ ਹੁੰਦੀ ਆ, ਉਹਦੇ ਲਈ ਵਧੀਆ ਆ। ਇੱਦਾਂ ਦੀਆਂ ਚੀਜ਼ਾਂ ਇਹ ਓੜ ਪੋੜ ਕਰਨੇ ਚਾਹੀਦੇ, ਕਰਨਾ ਜ਼ਰੂਰੀ ਚਾਹੀਦਾ, ਕਿਉਂਕਿ ਜੇ ਸੁਣ ਕੇ ਉੱਦਾਂ ਰੱਖੀ ਜਾਓਗੇ ਫਾਇਦਾ ਕੋਈ ਨਹੀਂ ਗਾ। ਇਹ ਕਰੋ ਤੇ ਆਪਣੇ ਸਿਹਤ ਨੂੰ ਤੰਦਰੁਸਤ ਰੱਖੋ, ਤੇ ਪੰਜਾਬੀ ਰੇਡੀਓ ਦੀ ਸਪੋਰਟ ਵੱਧ ਤੋਂ ਵੱਧ ਕਰੋ ਜੀ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ। ਬਿਲਕੁਲ ਜੀ, ਤੁਸੀਂ ਜੁੜੋ ਜ਼ਰੂਰ ਰੇਡੀਓ ਨਾਲ, ਦੱਸੋ ਜ਼ਰੂਰ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਤੇ ਬਾਕੀ ਜਿਹੜੀਆਂ ਚੀਜ਼ਾਂ ਦੱਸਦੇ ਆ, ਇਹਨਾਂ ਨੂੰ ਵਰਤਦੇ ਵੀ ਹੈਗੇ ਆ। 4082725200 ਸਟੂਡੀਓ ਫੋਨ ਨੰਬਰ ਹੈ। ਬਲਵਿੰਦਰ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਉਹ ਦੱਸਣਾ ਸੀਗਾ ਆਪਣੇ ਕੰਨਾਂ ਬਾਰੇ, ਅੱਗੇ ਵੀ ਦੱਸਿਆ ਸੀ ਮੈਂ। ਤੇ ਉਹਦੇ ਵਿੱਚ ਕੰਨਾਂ ਦੇ ਵਿੱਚ ਨਾ ਤੁਸੀਂ ਮੈਗਨੀਸ਼ੀਅਮ ਆਇਲ ਮਿਲਦਾ, ਆਨਲਾਈਨ ਮਿਲਦਾ। ਚਲੋ ਜੇ ਮੈਗਨੀਸ਼ੀਅਮ ਆਇਲ ਨਹੀਂ ਲੈ ਸਕਦੇ ਤਾਂ ਤੁਸੀਂ ਉਹਦੀ ਜਗ੍ਹਾ ਕਲੌਂਜੀ ਦਾ ਤੇਲ ਲੈ ਸਕਦੇ ਆ, ਤੇ ਨਾਰੀਅਲ ਤੇਲ। ਤੇ ਨਾਰੀਅਲ ਤੇਲ ਜ਼ਿਆਦਾ ਲੈਣਾ ਵਾ, ਮਤਲਬ 3 ਹਿੱਸੇ ਨਾਰੀਅਲ ਤੇਲ ਤੇ 1 ਹਿੱਸਾ ਕਲੌਂਜੀ ਦਾ ਤੇਲ। ਇੰਨਾ ਕੁ ਥੋੜਾ ਜਿਹਾ ਮਿਕਸ ਕਰਕੇ ਰੱਖ ਲਓ। 3 ਬੂੰਦਾਂ ਨੱਕ ਦੇ ਵਿੱਚ ਪਾਓ, 3 ਉਸ ਨੱਕ ਦੇ ਡਰਾਪ, 3 ਉਸ ਨੱਕ ਦੇ ਵਿੱਚ। ਕੰਨਾਂ ਦੀ ਤੁਹਾਡੀ ਕੋਈ ਵੀ ਪ੍ਰੋਬਲਮ ਆ ਉਹ ਠੀਕ ਹੋ ਜੂਗੀ। ਤੇ ਕੰਨ ਦੇ ਵਿੱਚ ਤਾਂ ਤੁਹਾਨੂੰ ਪਾਉਣ ਦੀ ਲੋੜ ਨਹੀਂ, ਜੇ ਤੁਹਾਡਾ ਨੱਕ ਨਹੀਂ ਸਹੀ ਹੁੰਦਾ। ਪਹਿਲਾਂ ਨੱਕ 'ਚ ਪਾ ਕੇ ਦੇਖ ਲਓ, ਫਿਰ ਬਾਅਦ 'ਚ ਜੇ ਤੁਸੀਂ ਕੰਨਾਂ 'ਚ 1 2 ਡਰੋਪ ਪਾਉਣੇ ਆ ਤਾਂ ਕੰਨਾਂ 'ਚ ਵੀ 2 ਪਾ ਸਕਦੇ ਆ। ਤੇ ਬਾਕੀ ਜਿਨ੍ਹਾਂ ਅੱਗੇ ਨਾ ਪੁੱਛਿਆ ਬੁਖਾਰ ਲਈ, ਅੱਗੇ ਵੀ ਦੱਸਿਆ ਸੀ, ਬਲਵੰਤ ਕੌਰ ਜੀ ਨੇ ਦੱਸਿਆ ਸੀਗਾ ਹਾਏ ਤੋਂ, ਉਹਨਾਂ ਨੇ ਕੜੀ ਪੱਤਾ ਸੀ ਆਪ ਜਮਾਇਆ ਹੈ। ਤੇ ਕੜੀ ਪੱਤਾ ਬੁਖਾਰ ਦੇ ਲਈ ਇੰਨਾ ਵਧੀਆ ਵਾ, ਇਹ ਤੁਸੀਂ ਬੱਚੇ ਨੂੰ ਵੀ ਦੇ ਸਕਦੇ ਆ, ਇਹਦਾ ਕੋਈ ਹੈ ਨਹੀਂ, ਸਾਈਡ ਇਫੈਕਟ ਨਹੀਂ ਹੈ ਕੋਈ ਇੰਨਾ ਵਾਲਾ, ਕੋਈ ਕੌੜਾ ਵੀ ਨਹੀਂ, ਬੁਰਾ ਟੇਸਟ ਨਹੀਂ ਹੈ ਇਹਦਾ। 5 ਪੱਤੇ ਤੁਸੀਂ ਕੁੱਟ ਕੇ ਚਟਨੀ ਜੀ ਉਹਦੀ ਬਣਾ ਕੇ ਉਹਨੂੰ ਰਾਤ ਨੂੰ ਭਿਉਂ ਦਿਓ ਪਾਣੀ 'ਚ, ਫਿਰ ਉਹਨੂੰ ਉਬਾਲ ਕੇ ਉਹਨੂੰ ਪੀ ਲਓ। ਜੇ ਸਵੇਰੇ ਰਾਤ ਨੂੰ ਉਬਾਲਦੇ ਸਵੇਰੇ ਪੀ ਲਓ, ਸਵੇਰ ਦਾ ਜਿਹੜਾ ਭਿਉਂਤਾ ਉਹ ਸ਼ਾਮ ਨੂੰ ਪੀ ਲਓ। ਉਹ ਬੱਚੇ ਨੂੰ ਤੁਸੀਂ ਥੋੜੀ ਮਿਸਰੀ ਪਾ ਦਿਓ ਜਾਂ ਸ਼ਹਿਦ ਪਾ ਦਿਓ, ਤੇ ਜਾਂ ਤੁਸੀਂ ਗਲੋ ਦੀ ਆ, ਸੁੱਕੀ ਗਲੋ ਵੀ ਮਿਲ ਜਾਂਦੀ ਆ ਇੱਥੇ, ਸਾਡੇ ਤਾਂ ਮਿਲ ਜਾਂਦੀ ਸਾਰੇ। ਹਾਂਜੀ, ਤੇ ਸੁੱਕੀ ਗਲੋ ਨੂੰ ਤੁਸੀਂ ਭਿਉਂ ਕੇ ਉਹਨੂੰ ਉਬਾਲ ਕੇ ਉਹ ਵੀ ਪੀ ਸਕਦੇ ਆ। ਬੱਚੇ ਨੂੰ ਤੁਸੀਂ ਸ਼ਹਿਦ ਪਾ ਕੇ ਦੇ ਸਕਦੇ ਆ, ਮਿਸ਼ਰੀ ਪਾ ਕੇ ਦੇ ਸਕਦੇ ਆ। ਸ਼ਹਿਦ ਵੈਸੇ ਵੀ ਮਾੜਾ ਨਹੀਂ ਹੈ ਸਿਹਤ ਦੇ ਲਈ। ਤੇ ਬਾਕੀ ਜਿਹੜਾ ਆਹ 14 ਮਹੀਨੇ ਦਾ ਜਿਹੜਾ ਬੱਚਾ ਵਾ ਜਿਹਨੂੰ ਕਬਜੀ ਆ, ਉਹ ਚੁਆਰਕਾ ਲਿਆਉਣਾ, ਚੁਆਰਕਾ ਮਿਲ ਜਾਂਦਾ। ਉਹ ਸਾਰਾ ਇਹ ਸੌਂਫ ਵਗੈਰਾ ਦਾ ਪਾਣੀ ਹੁੰਦਾ ਵਾ, ਅਰਕ ਹੁੰਦਾ ਜਿਹਨੂੰ ਅਰਕ ਕਹਿੰਦੇ ਆਪਾਂ, ਅਰਕ ਹੁੰਦਾ ਉਹ 3 ਹਿੱਸਾ ਜਾਂ ਚੌਥਾ ਹਿੱਸਾ ਚਮਚੇ ਦਾ ਡ੍ਰੌਪਰ ਦੇ ਨਾਲ ਉਹਨੂੰ ਦੇ ਦੇਣ ਬੱਚੇ ਨੂੰ, ਹਨਾ।
ਹਾਂਜੀ ਥੋੜਾ ਤਾਂ ਸ਼ੁਰੂ ਕਰਨ, ਬਾਕੀ ਉਹ ਤੇ ਲਿਖਿਆ ਵੀ ਹੋਊਗਾ ਬੱਚੇ ਲਈ। ਤੇ ਇੱਥੇ ਕਿਸੇ ਨੂੰ ਛੋਟਾ ਬੱਚਾ ਉਹਨੂੰ ਹੁੰਦੀ ਆ ਕਬਜ਼, ਉਹਨੂੰ ਉਹ ਦੇ ਰਹੇ ਆ ਦਵਾਈਆਂ ਵੀ ਦੇ ਰਹੇ ਆ। ਉਹ ਇਦੋਂ ਵੀ ਛੋਟਾ ਬੱਚਾ, ਉਹਨੂੰ ਉਹ ਡ੍ਰੌਪਰ ਦੇ ਨਾਲ ਬੂੰਦਾਂ ਦੇ ਨਾਲ ਪਿਲਾ ਰਹੇ ਆ। ਬਾਕੀ ਮੈਂ ਨਾ ਅੱਗੇ ਦੱਸਿਆ ਸੀਗਾ, ਕਿਸੇ ਨੇ ਪੁੱਛਿਆ ਸੀ ਵੀ ਦਾੜੀ ਦੇ ਜਿਹੜੇ ਵਾਲ ਲੈਂਦੇ ਆ ਤੇ ਉਹ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ ਭੇਡ ਦੇ ਦੁੱਧ ਦੇ ਵਿੱਚ ਜੂਆਂ ਦਾ ਸ਼ੈਂਪੂ ਲਾਉਣਾ, ਜੂਆਂ ਵਾਲਾ ਮਿਕਸ ਕਰਕੇ। ਹਾਂਜੀ ਤੇ ਮੈਂ ਤਾਂ ਕਿਤੋਂ ਪੜ੍ਹਿਆ ਸੀ ਭੇਡ ਦੇ ਦੁੱਧ 'ਚ ਨਸ਼ਾਦਰ, ਆਹ ਜਿਹੜਾ ਠੀਕਰੀ ਨਸ਼ਾਦਰ, ਇਹ ਪਾ ਕੇ ਲਾਉਣਾ। ਹਾਂਜੀ ਜਾਂ ਸੁਹਾਗਾ, ਤੇ ਇਹ ਖਿੱਲ ਕਰਕੇ ਤੇ ਇਹ ਵਿੱਚ ਮਿਕਸ ਕਰਕੇ ਲਾਉਣਾ। ਮੈਂ ਤਾਂ ਉਹ ਪੜ੍ਹਿਆ ਸੀ ਤੇ ਪਰ ਇੱਥੇ ਪੰਜਾਬੀ ਰੇਡੀਓ ਤੇ ਮੈਂ ਭੁੱਲ ਗਈ ਸੀਗੀ, ਮੈਂ ਤਾਂ ਨਸ਼ਾਦਰ ਹੀ ਦੱਸਿਆ ਸੀਗਾ ਤੇ ਸੁਹਾਗਾ ਦੱਸਿਆ ਸੀ। ਤੇ ਉਹਨਾਂ ਨੇ ਇੱਥੇ ਉਹਨਾਂ ਨੇ ਦੱਸਿਆ ਸੀਗਾ ਜੂਆਂ ਦਾ ਸ਼ੈਂਪੂ ਵਿੱਚ ਮਿਕਸ ਕਰਨਾ। ਤੇ ਜਿਨ੍ਹਾਂ ਨੇ ਛਿੱਕਾਂ ਆਉਂਦੀਆਂ, ਮੈਂ ਤਾਂ ਆਪਦੇ ਛਿੱਕਾਂ ਮੈਂ ਤਾਂ ਇਸ ਤਰ੍ਹਾਂ ਹੀ ਠੀਕ ਹੋਈਆਂ ਮੇਰੀਆਂ ਤਾਂ। ਆਹ ਜਿਹੜਾ ਹੁੰਦੇ ਮਨੱਕੇ ਤੇ 25 ਅੱਗੇ ਵੀ ਦੱਸਿਆ ਸੀਗਾ 50 ਗ੍ਰਾਮ ਮਨੱਕੇ ਲੈਣੇ ਆ, 25 ਗ੍ਰਾਮ ਕਾਲੀਆਂ ਮਿਰਚਾਂ, 25 ਗ੍ਰਾਮ ਹਰੀ ਇਲਾਇਚੀ। ਇਹਨਾਂ ਨੂੰ ਕੁੱਟ ਕੇ ਇਹਦੀਆਂ ਗੋਲੀਆਂ ਜਿਹੀਆਂ ਬਣਾ ਕੇ ਲੈ ਲਓ। ਜੇ ਤੁਸੀਂ ਟੈਂਪਰੇਰੀ ਤੌਰ 'ਤੇ ਵੀ ਇਹਦੀ ਟਰਾਈ ਕਰਨਾ ਚਾਹੁੰਦੇ ਆ, 1-2 ਦਿਨ ਉੱਦਾਂ ਹੀ ਵੈਸੇ ਹੀ ਟੈਂਪਰੇਰੀ ਤੌਰ 'ਤੇ ਕੁੱਟ ਲਓ। 1 ਇਲਾਇਚੀ ਲੈ ਲਓ, 2 ਕਾਲੀਆਂ ਮਿਰਚਾਂ ਲੈ ਲਓ, 1 ਮਨੱਕਾ ਲੈ ਲਓ। ਉਹ ਕੁੱਟ ਕੇ ਉਹਨੂੰ ਲੈ ਲਓ। 2-4 ਦਿਨ ਇੱਦਾਂ ਲੈ ਕੇ ਦੇਖੋ, ਤੁਹਾਨੂੰ ਫਰਕ ਪੈਂਦਾ ਹੋਵੇ। ਤੁਸੀਂ ਜ਼ਿਆਦਾ ਕੁਆਂਟਿਟੀ ਜਿੰਨੀ ਮੈਂ ਦੱਸੀ ਆ ਤਾਂ ਉਨੀ ਬਣਾ ਕੇ ਤੁਸੀਂ ਲੈ ਸਕਦੇ ਆ। ਤੇ ਇੱਕ ਸਟੀਮ ਜ਼ਰੂਰ ਦੇਣੀ ਹੈ ਇਹਨੂੰ, ਇਹਦੇ ਲਈ ਮੈਂ ਤਾਂ ਨਿੰਮ ਦੀ ਸਟੀਮ ਲਈ ਸੀ। ਮੈਂ ਤਾਂ ਨਿੰਮ ਦੇ ਪੱਤਿਆਂ ਦੀ, ਮੈਂ ਤਾਂ ਉਹਦੇ ਨਾਲ ਠੀਕ ਹੋ ਗਿਆ ਸੀ। ਤੇ ਬਾਕੀ ਅੰਡੀ ਦੇ ਨਾ ਜਿਹੜਾ ਆ ਜਿਨ੍ਹਾਂ ਦੇ ਗੱਠਾਂ ਹੁੰਦੀਆਂ ਵਾ ਸਿਰ 'ਚ, ਅੱਗੇ ਮੈਂ ਦੱਸਿਆ ਸੀ ਨਿਰਗੁੰਡੀ ਜਿਹੜਾ ਹੁੰਦਾ ਵਾ, ਜਿਹਨੂੰ ਬਣਾ ਦੇ ਪੱਤੇ ਕਹਿੰਦੇ ਆ, ਉਹ ਪੀ ਕੇ 1 ਚਮਚਾ ਨਾਰੀਅਲ ਦੇ ਤੇਲ 'ਚ ਮਿਕਸ ਕਰਕੇ ਲੈ ਲਓ ਤੁਸੀਂ। ਅੱਧਾ ਕੁ ਚਮਚਾ, 1 ਚਮਚਾ ਉਹਦਾ, ਅੱਧਾ ਕੁ ਚਮਚਾ ਨਾਰੀਅਲ ਦਾ ਤੇਲ, ਉਹ ਮਿਕਸ ਕਰਕੇ ਤੁਸੀਂ ਲੈ ਸਕਦੇ ਆ। ਜਾਂ ਓਲੀਵ ਆਇਲ ਦੇ ਵਿੱਚ ਮਿਕਸ ਕਰਕੇ ਲੈ ਸਕਦੇ ਆ। ਉਹਦੇ ਨਾਲ ਜਿਹੜੀਆਂ ਤੁਹਾਡੇ ਬੋਡੀ 'ਚ ਗੱਠਾਂ ਕਿਤੇ ਵੀ ਆ ਤੇ ਉਹ ਜਿਹੜੀਆਂ ਵੈਸੇ ਹੀ ਆ, ਕੋਈ ਨਹੀਂ, ਕੋਈ ਅੰਦਰ ਕੋਈ ਹੈ ਨਹੀਂ, ਬਿਮਾਰੀ ਨਹੀਂ, ਉਹ ਠੀਕ ਹੋ ਜਾਂਦੀਆਂ। ਬਾਕੀ ਜਿਨ੍ਹਾਂ ਦੇ ਗੋਡੇ ਦੁਖਦੇ ਆ, ਇਹ ਕਵਰ ਕਸ ਜਿਹੜਾ ਹੁੰਦਾ, ਅੱਗੇ ਪੰਜਾਬੀ ਰੇਡੀਓ ਤੇ ਇੱਥੇ ਦੱਸਿਆ ਸੀ, ਕਵਰ ਕਸ ਪੀ ਕੇ ਉਹਦਾ ਤੀਜਾ ਹਿੱਸਾ ਟਰਾਈ ਕਰਕੇ ਦੇਖ ਲੈਣ। ਜੇ ਉਹਨਾਂ ਨੂੰ ਸ਼ੂਗਰ ਨਹੀਂ ਤਾਂ ਵਿੱਚ ਮਿਸਰੀ ਵੀ ਮਿਲਾ ਕੇ ਲੈ ਸਕਦੇ ਆ। ਤੇ 1 ਚਮਚਾ ਨਾਰੀਅਲ ਦਾ ਤੇਲ ਦਾ ਲੈ ਸਕਦੇ ਆ। ਜਾਂ 1 ਇੰਚ ਦਾ ਟੁਕੜਾ 3 ਟਾਈਮ, ਇਹਦਾ 3 ਟਾਈਮ ਨਹੀਂ ਲੈਣਾ, 2 ਟਾਈਮ ਜ਼ਰੂਰ ਲੈਣ। ਨਾਰੀਅਲ ਦਾ ਜਿਹੜਾ ਸੁੱਕਾ ਗੁੱਟ ਦਾ ਹੁੰਦਾ ਵਾ, ਉਹ ਜ਼ਰੂਰ ਲੈਣ। ਠੀਕ ਹੈ ਜੀ। ਹਾਂਜੀ ਤੇ ਓਕੇ, ਥੈਂਕ ਯੂ। ਚਲੋ ਜੋ ਕੋਈ ਹੋਰ ਆਇਆ ਯਾਦ ਹੋਏ ਦੇਖ ਲਾਂਗੇ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਜੀ। ਤੁਹਾਡੇ ਕੋਲ ਕੋਈ ਵੀ ਚੀਜ਼ ਹੁੰਦੀ ਆ ਤੇ ਤੁਸੀਂ ਦੱਸ ਸਕਦੇ ਆ, ਸ਼ੇਅਰ ਕਰ ਸਕਦੇ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲਰ ਨੇ ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਪੁੱਛਣਾ ਆ, ਦੂਸਰਾ ਜੀਬੀ ਜਿਹੜੀ ਹੁਣ ਦੱਸ ਕੇ ਗਈ ਇਹ ਨਹੀਂ ਦੱਸੀ ਸੀ ਇੱਕ ਦਿਨ ਤੇਜ਼ਾਬ ਤੋਂ। ਇੱਕ ਚੀਜ਼ ਮੈਨੂੰ ਯਾਦ ਆ, 2 ਚੀਜ਼ਾਂ ਨਹੀਂ ਯਾਦ। ਇੱਕ ਤਾਂ ਇਹਨੂੰ ਦੱਸਿਆ ਸੀ ਉਹ ਆਪਣੇ ਕੀ ਉਹਨੂੰ ਕਹਿੰਦੇ ਆ, ਤੁਹਾਨੂੰ ਤਾਂ ਹੁਣ ਇੱਕ ਵੀ ਨਹੀਂ ਯਾਦ। ਇੱਕ ਇਹ ਜ਼ਰੂਰ ਮੈਨੂੰ ਤੇਜ਼ਾਬ ਬਾਰੇ ਦੱਸੇ। 3 ਚੀਜ਼ਾਂ ਇਹਨੇ ਦੱਸੀਆਂ ਸੀ, ਕਹਿੰਦੀ ਕਦੇ ਤੇਜ਼ਾਬ ਬਣੂਗੀ ਨਾ। ਇੱਕ ਮੈਨੂੰ ਬਾਥਰੂਮ ਨਹੀਂ ਕੰਟਰੋਲ ਹੁੰਦਾ, ਇਹਦੇ ਬਾਰੇ ਕੋਈ ਦੱਸੇ। ਅੱਗੇ ਮੈਨੂੰ ਦੱਸਿਆ ਸੀ ਇੱਥੇ ਰੇਡੀਓ ਤੇ ਤਿਲਾਂ ਦਾ ਤੇ ਗੁੜ ਦਾ, ਉਹਨਾਂ ਮੇਰਾ ਮੂੰਹ ਪੱਕ ਗਿਆ ਸੀ। ਇੱਕੋ ਡੰਗ ਖਾਧਾ ਤਾਂ ਮੂੰਹ ਪੱਕ ਗਿਆ। ਠੀਕ ਆ। ਜੀਭ ਦੁਖਣ ਲੱਗ ਪਈ। ਜ਼ਰੂਰ ਇਸ 2 ਚੀਜ਼ਾਂ ਦਾ ਮੈਨੂੰ ਭੈਣ ਜੀ ਦੱਸਿਓ ਪਲੀਜ਼। ਠੀਕ ਹੈ ਜੀ। ਹਾਂਜੀ ਤੁਸੀਂ ਭਲੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਅਮਰਜੀਤ। ਹੈਲੋ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੇ ਹਸਬੈਂਡ ਦੀਆਂ ਪਹਿਲਾਂ ਹੱਡੀਆਂ ਦਰਦੀਆਂ ਸੀ, ਅਸੀਂ ਰੇਡੀਓ ਤੇ ਸੁਣਿਆ ਸੀਗਾ। ਫਿਰ ਉਹ ਜਿੱਦਾਂ ਪਾਣੀ ਦੇ ਵਿੱਚ ਕੋਸੇ ਜਿਹੇ ਪਾਣੀ ਦੇ ਵਿੱਚ ਸਾਲਟ ਪਾ ਕੇ, ਜਿੱਦਾਂ ਤੇਲ ਪਾ ਕੇ ਟਕੋਰ ਕੀਤੀ ਹੈ ਨਾ, ਉਹਦੇ ਨਾਲ ਫਿਰ ਉਹ ਜਿੱਦਾਂ ਬਿਆਈ ਵਾਂਗੂ ਨਹੀਂ ਹੁੰਦਾ, ਏਦਾਂ ਪਾਟ ਗਈ ਆ। ਤਾਂ ਫਿਰ ਹੁਣ ਜ਼ਖਮ ਜਿਹਾ ਹੋ ਗਿਆ ਜਿੱਦਾਂ। ਡਾਕਟਰ ਦੇ ਵੀ ਗਏ, ਉਹਨੇ ਟਿਊਬ ਦਿੱਤੀ ਪਰ ਆਰਾਮ ਨਹੀਂ ਆਇਆ ਹੈਗਾ। ਕੋਈ ਕਿਸੇ ਭੈਣ ਨੂੰ ਪਤਾ ਹੋਵੇ ਤਾਂ ਦੱਸੇ ਗੱਲ ਤਾਂ ਇਹ। ਜ਼ਰੂਰ ਪੁੱਛ ਲੈਂਦੇ ਜੀ। ਹਾਂਜੀ ਭੈਣ ਜੀ। ਓਕੇ, ਥੈਂਕ ਯੂ ਭੈਣ ਜੀ ਤੁਹਾਡਾ ਬਹੁਤ। ਜੀ ਥੈਂਕ ਯੂ।
ਦੱਸ ਦਿਆ ਕਰੋ ਜੇ ਕਿਸੇ ਨੂੰ ਪਤਾ ਹੁੰਦਾ। ਦਲਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਮੇਰੇ 40 ਸਾਲ ਦਾ ਬੇਟਾ ਵਾ, ਉਹਨੂੰ ਹਾਰਟ ਬਰਨ ਬਹੁਤ ਹੁੰਦੀ ਆ। ਹਾਰਟ ਬਰਨ ਹੁੰਦੀ ਆ, ਠੀਕ ਆ, ਬਹੁਤ ਜ਼ਿਆਦਾ ਹੁੰਦੀ ਆ। ਠੀਕ ਹੈ ਜੀ, ਇਹ ਵੀ ਪੁੱਛ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸਿਓ। ਸ਼ੋਰ ਜੀ, ਸ਼ੋਰ, ਜ਼ਰੂਰ ਜੀ ਜ਼ਰੂਰ। ਹਾਰਟ ਬਰਨ ਹੁੰਦੀ ਆ, ਜੇ ਉਹਦੇ ਬਾਰੇ ਕਿਸੇ ਨੂੰ ਪਤਾ ਤੇ ਉਹ ਤੁਸੀਂ ਦੱਸਦਾ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਤਾਂ ਬ੍ਰੇਕ ਲੈ ਕੇ ਆਉਣੇ ਵਾਪਸ। 408 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਡਾਕਟਰ ਕੋਈ ਨਹੀਂ ਹੁੰਦਾ ਜਿਸ ਕੋਲ ਕੋਈ ਲਾਇਸੈਂਸ ਹੋਵੇ। ਆਮ ਚੀਜ਼ਾਂ ਘਰਾਂ ਵਿੱਚ ਪਈਆਂ ਡਾਕਟਰ ਤੋਂ ਲਿਖਾਉਣੀਆਂ ਨਹੀਂ ਪੈਂਦੀਆਂ, ਜਾਂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ, ਗਰੋਸਰੀ ਸਟੋਰ ਤੋਂ ਮਿਲ ਜਾਂਦੀਆਂ, ਜਾਂ ਘਰ ਵਿੱਚ ਪਈਆਂ ਹੁੰਦੀਆਂ। ਉਹਨਾਂ ਨੂੰ ਕਿਵੇਂ ਰਲਾ ਕੇ ਖਾਣਾ ਆ, ਉਹਨਾਂ ਦੀ ਗੱਲਬਾਤ ਹੈ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਂਦੀ ਹੈ। ਜੇ ਤੁਹਾਨੂੰ ਵੀ ਕਿਸੇ ਚੀਜ਼ ਦਾ ਪਤਾ ਹੈ ਤਾਂ ਤੁਸੀਂ ਵੀ ਦੱਸ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਅਤੇ ਤੁਸੀਂ ਇਸ ਦੇ ਉੱਤੇ ਆਪਣੀ ਫੀਡਬੈਕ ਵੀ ਪਲੀਜ਼ ਜ਼ਰੂਰ ਦਿਆ ਕਰੋ। ਅਤੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਜਗਵੀਰ ਸਿੰਘ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਸ ਖੰਘ ਵਾਸਤੇ ਪੁੱਛਦੇ ਸੀ, ਇਹ ਕਹਿੰਦੇ ਖੰਘ ਵਾਲੀ ਹੈਗੀ, ਹਾਂਜੀ, ਛਾਤੀ ਦੁਖਦੀ ਹੈ। ਹਾਂਜੀ ਹਾਂਜੀ। ਉਹ ਹਲਦੀ, ਸੁੰਡ, ਕਾਲੀ ਮਿਰਚਾਂ, ਤਿੰਨੇ ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਕੋਸੇ ਪਾਣੀ ਨਾਲ ਲੈ ਲਵੇਂ। 15-20 ਮਿੰਟ ਵਿੱਚ ਸਾਰੀ ਖੰਘ ਹਟ ਜੂਗੀ, ਜਾਂ ਅੱਧੇ ਘੰਟੇ ਵਿੱਚ ਤੁਹਾਨੂੰ ਫਰਕ ਪਤਾ ਲੱਗ ਜੂਗਾ। ਠੀਕ ਹੈ ਜੀ। ਇਹਦੀ ਮਾਲਿਸ਼, ਨਹੀਂ ਤਾਂ ਕੋਈ ਜੇ ਛਾਤੀ ਕਹਿੰਦੇ ਦੁਖਦੀ ਹੈਗੀ, ਉਹ ਕੋਈ ਵੀ ਬਾਮ ਲੈ ਕੇ ਜਾਂ ਵਿਕਸ ਲੈ ਕੇ ਉਹਦੀ ਮਾਲਿਸ਼ ਕਰ ਲਵੇਂ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਕਾਲਾ ਲੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਠੀਕ ਆ। ਜਿਹੜੇ 14 ਮਹੀਨੇ ਦੇ ਬੱਚੇ ਨੂੰ ਹੈਗੀ ਕਬਜੀ, ਉਹ ਤਾਂ 5 ਮਣਕੇ ਦੁੱਧ ਮਾਂ ਵਾਲ ਕੇ ਦੇ ਕਰੇ, ਉਹਦੇ ਠੀਕ ਹੋ ਜੂਗੀ। ਨਹੀਂ 1 ਚਮਚਾ 7 ਇਸਬਗੋਲ ਉਹ ਦੁੱਧ ਮਾਂ ਘੋਲ ਕੇ ਦੇ ਕਰੇ। ਨਹੀਂ ਅੱਧਾ ਚਮਚਾ ਬਦਾਮ ਰੋਗਨ ਦਾ ਦੇ ਸਕਦੇ ਹੈਗੇ, ਅੱਧਾ ਚਮਚਾ ਨਹੀਂ ਤਾਂ ਅਰੰਡੀ ਦੇ ਤੇਲ ਦਾ ਦੇ ਦਿਓ, ਇਹਦੇ ਨਾਲ ਠੀਕ ਹੋ ਜੂਗੀ ਜੀ। ਠੀਕ ਹੈ ਜੀ। ਬਾਕੀ ਉਹਨੇ ਵੀਰਵਾਰ ਨੂੰ ਫਿਰ ਦੱਸ ਦੂੰਗੇ ਜੀ ਬਾਕੀ ਜਿਹੜੇ ਹੈਗੇ। ਠੀਕ ਹੈ, ਓਕੇ ਜੀ। ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਜੇ ਤੁਹਾਨੂੰ ਵੀ ਕਿਸੇ ਦਾ ਸਰੋਤਿਓ ਇਲਾਜ ਦਾ ਪਤਾ ਹੁੰਦਾ ਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਹਾਂ। 408 272 5200 ਸਟੂਡੀਓ ਦਾ ਫੋਨ ਨੰਬਰ। ਕੁਲਵੰਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਉਹ ਪੁੱਛਣਾ ਸੀਗਾ, ਕਿਸੇ ਨੇ ਦੱਸਿਆ ਜਿਹੜਾ ਕੁਮਾਰੀ ਅਕਸਰ ਆ ਵੀ ਉਹ ਕਾਹਦੇ ਲਈ ਪੀਂਦੇ ਆ ਬੋਤਲ? ਤੁਸੀਂ ਲਿਆਂਦੀ? ਹਾਂਜੀ, ਉਹ ਮੰਗਾਈ ਹੈ ਸੈਕਰਾਮੈਂਟੋ ਤੋਂ, ਤੇ ਉਹ ਮੈਨੂੰ ਏਦਾਂ ਨਹੀਂ ਪਤਾ ਲੱਗਾ ਹੈਗਾ ਵੀ ਉਹ ਕਾਹਦੇ ਲਈ ਆ, ਢਿੱਡ ਲਈ ਆ ਜਾਂ ਕਾਹਦੇ ਲਈ ਆ ਜੀ? ਠੀਕ ਹੈ ਜੀ, ਠੀਕ ਹੈ, ਪੁੱਛ ਲੈਣੇ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਹ ਬੱਚੇ ਦੇ ਲੈਟਰਿਨ ਦੱਸਣਾ ਸੀ। ਜਗਜੀਤ ਜੀ ਬਹੁਤ ਸੋਹਣਾ ਦੱਸ ਕੇ ਵੀ ਗਏ ਨੇ, ਇੱਕ ਭੈਣ ਵੀ ਦੱਸ ਗਈ ਚਰਕਾ। ਇੱਕ ਹੋਰ ਹੈਗਾ ਡਾਵਰ ਦਾ ਜਨਮ ਘੁੱਟੀ ਮਿਲਦੀ ਹੈ ਬਲਵਿੰਦਰ ਜੀ, ਜੇ ਉਹ ਸੁਣਦੇ ਨੇ ਤੇ ਉਹ ਵੈਸੇ ਘਰ ਰੱਖਣੀ ਚਾਹੀਦੀ ਹੈ। ਉਹ ਕਬਜ਼ ਲਈ ਵੀ ਵਰਤੀ ਜਾਂਦੀ ਹੈ ਤੇ ਟੱਟੀਆਂ ਲਈ ਵੀ। ਹੁਣ ਜੇ ਕਬਜ਼ ਹੈਗੀ ਹੈ ਤਾਂ ਇਹਨੂੰ ਘੋਲ ਕੇ ਠੰਡੇ ਪਾਣੀ, ਕੋਸੇ ਪਾਣੀ ਨਾਲ ਦੇਣ ਚਮਚਾ ਇੱਕ, ਤੇ ਜੇ ਟੱਟੀਆਂ ਬਹੁਤ ਲੱਗੀਆਂ ਹੋਈਆਂ ਨੇ ਤਾਂ ਠੰਡੇ ਪਾਣੀ ਨਾਲ। ਤੇ ਦੂਸਰਾ ਲਿਖਿਆ ਵੀ ਹੁੰਦਾ ਉਹਨੂੰ ਦੇਣ ਦਾ, ਇਹ ਆਮ ਮਿਲ ਜਾਂਦੀ ਸਾਡੇ ਸਟੋਰਾਂ ਚੋਂ। ਤੇ ਦੂਸਰਾ ਚੋਰਕਾ ਭੈਣ ਜੀ ਦੱਸ ਗਏ ਨੇ। ਔਰ ਤੀਸਰਾ ਇੱਕ ਹੁੰਦਾ, ਤੁਹਾਨੂੰ ਪਤਾ ਗੁੱਲ ਲੱਕੜ ਕਹਿੰਦੇ ਹੁੰਦੇ ਸੀ ਉਹਨੂੰ, ਫਲੀਆਂ ਲੱਗਦੀਆਂ ਹੁੰਦੀਆਂ ਨੇ ਪਹਿਲਾਂ ਹਰੀਆਂ ਹੋ ਕੇ ਫਿਰ ਬਰਾਊਨ ਕਲਰ ਦੀਆਂ ਹੋ ਜਾਂਦੀਆਂ ਨੇ। ਉਹ ਤਾਂ ਹੁਣ ਪਤਾ ਨਹੀਂ ਇੱਥੇ ਮੈਂ ਕੀ ਦੇਖਿਆ ਹੈਗਾ ਕਿਤੇ, ਪਰ ਜੇ ਉਹ ਦੁਕਾਨਾਂ ਤੇ ਜਾਓ ਤੇ ਮਿਲ ਜਾਂਦੀ ਹੈ ਗੁੱਲ ਲੱਕੜ। ਉਹਨੂੰ ਕਹੋ, ਪੰਜਾਬੀ ਚ ਗੁੱਲ ਲੱਕੜ ਹੀ ਕਹਿੰਦੇ ਨੇ। ਉਹਦਾ ਗੁੱਦਾ ਹੁੰਦਾ ਅੰਦਰੋਂ, ਤੇ ਜਦੋਂ ਪੱਕੇ ਹੋਇਆ ਹੁੰਦਾ ਸੁੱਕ ਗਿਆ ਹੁੰਦਾ, ਉਹ ਗੁੱਦੇ ਨੂੰ ਹੀ ਭਿਉਂ ਕੇ ਰੱਖੋ ਕਿਸੇ ਕੋਲੀ ਭਾਂਡੇ ਵਿੱਚ ਕੋਸੇ ਪਾਣੀ ਨਾਲ, ਤੇ ਉਹ ਜਦੋਂ ਘੁਲ ਜਾਵੇ ਉਹਦਾ 1 ਚਮਚਾ ਦੇਣ। ਔਰ ਬਹੁਤ ਛੇਤੀ ਸੌਖਾ ਇਲਾਜ ਬਲਵਿੰਦਰ ਚ ਇਹ ਹੈਗਾ ਕਿ ਸਾਡੇ ਸਮਿਆਂ ਦੇ ਵਿੱਚ ਤਾਂ ਕੀ ਕਰੀਦਾ ਸੀ, ਸਾਬਣ ਜਿਹੜਾ ਹੁੰਦਾ ਨਾ, ਹਾਂਜੀ, ਸਾਬਣ ਦੀ ਬੱਤੀ ਬਣਾ ਲਈ ਜਾਂਦੀ ਸੀ ਤੇਲ ਨਾਲ। ਛੋਟੇ ਬੱਚੇ ਨੂੰ ਜਦੋਂ ਜ਼ਿਆਦਾ ਹੀ ਪਰੇਸ਼ਾਨੀ ਹੋਵੇ, ਪੇਟ ਚ ਗੈਸ ਵਗੈਰਾ ਬਹੁਤ ਹੀ ਭਰ ਗਈ ਹੈ, ਹੁਣ ਬਹੁਤ ਹੀ ਔਖਾ, 2 ਦਿਨ ਹੋ ਗਏ ਜੀ ਪਿਸ਼ਾਬ ਹੀ ਕਰੀ ਜਾਂਦਾ, ਲੈਟਰਿਨ ਨਹੀਂ ਆਈ, ਤੇ ਉਹ ਬੱਤੀ ਬਣਾ ਕੇ ਚੜਾਉਂਦੇ ਸੀ ਲੈਟਰਿਨ ਵਾਲੀ ਜਗ੍ਹਾ ਦੇ ਉੱਤੇ, ਤੇ ਹੌਲੀ ਹੌਲੀ ਬੱਚਾ ਕਰ ਲੈਂਦਾ ਸੀਗਾ। 2-2.5 ਘੰਟੇ ਦੇ ਵਿੱਚ ਹੀ ਲੈਟਰਿਨ ਹੁੰਦਾ ਤਾਂ ਬਹੁਤਾ ਔਖਾ ਸੀ, ਪਰ ਕਰ ਲੈਂਦਾ ਸੀ। ਦੂਸਰਾ ਅਜਵਾਇਣ ਦਾ ਪਾਣੀ ਵੀ ਭਿਉਂ ਕੇ, ਅਜਵਾਇਣ ਉਹ ਵੀ ਦੇ ਸਕਦੇ ਨੇ ਜੇ ਪੇਟ 'ਚ ਦਰਦ ਦੁੱਧ ਵੀ ਹੁੰਦੀ ਹੈ, ਜਦੋਂ ਇੰਨਾ ਦਿਨ ਬੱਚਾ ਲੈਟਰਿਨ ਨਾ ਕਰੇ, ਕਬਜ਼ ਰਹੇ, ਤਾਂ ਸਾਰੀਆਂ ਚੀਜ਼ਾਂ ਦੇਸੀ ਇਲਾਜ ਹੈਗੀਆਂ ਤੇ ਕੀਤਾ ਜਾ ਸਕਦਾ। ਹੋਰ ਜੀ, ਸਮਾਂ ਵੀ ਤੁਹਾਡਾ ਹੌਲੀ ਹੌਲੀ ਹੋਣ ਵਾਲਾ ਆ, ਫੇਰ ਕਰਾਂਗੇ ਗੱਲ ਫਿਰ ਕਿਸੇ ਦਿਨ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਤੇ ਸਰੋਤੇ, ਜਦੋਂ ਤੁਸੀਂ ਇੱਥੇ ਇੰਨੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਤਾਂ ਤੁਸੀਂ ਉਹਨਾਂ ਦੇ ਇਲਾਜ ਬਾਰੇ ਦੱਸ ਸਕਦੇ ਆ। ਜੇ ਕਿਸੇ ਨੂੰ
ਕੁਝ ਵੀ ਪਤਾ ਹੁੰਦਾ ਹੈ ਤੇ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਬਖਸ਼ੀਸ਼ ਕੌਰ ਜੀ, ਬਖਸ਼ੀਸ਼ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀ, ਮੇਰੇ ਗੋਡੇ ਬਹੁਤ ਦੁਖਦੇ ਆ, ਆਰਥਰਾਈਟਿਸ ਹੈ ਵਿੱਚ, ਹੈ ਨਾ। ਤੇ ਡਾਕਟਰਾਂ ਨੇ ਚੈੱਕ ਕੀਤੇ, ਸਾਰਾ ਕੁਛ, ਉਹ ਕਹਿੰਦੇ ਆਰਥਰਾਈਟਿਸ ਦਾ ਗੈਪ ਜਿੱਦਾਂ, ਹੈ ਨਾ। ਜਿਹੜਾ ਆਰਥਰਾਈਟਿਸ ਹੁੰਦਾ ਉਹ ਗਠੀਆ ਹੁੰਦਾ ਆ, ਜਿਹੜਾ ਗੈਪ ਆ ਉਹ ਕੁਝ ਹੋ ਰਿਹਾ। ਹਾਂਜੀ ਹਾਂਜੀ, ਤੇ ਮੈਂ ਸੋਚਦੀ, ਮੈਂ ਕਿਹਾ ਜੇ ਕਿਸੇ ਨੂੰ ਉਹਦਾ ਪਤਾ ਹੋਵੇ ਕੁਛ, ਹੈ ਨਾ। ਇੱਕ ਮੇਰੇ ਕਰੈਂਪ ਬਹੁਤ ਪੈਣ ਲੱਗ ਗਏ ਹੁਣ, ਹੈ ਨਾ। ਅੱਛਾ ਜੀ। ਲੱਤਾਂ ਦੇ ਵਿੱਚ ਨਾ ਕਰੈਂਪ ਪੈਂਦੇ ਆ, ਮੈਂ ਕਿਹਾ ਉਹ ਕਰੈਂਪ ਦਾ ਜੇ ਕਿਸੇ ਨੂੰ ਕੁਛ ਪਤਾ ਹੋਵੇ ਜੇ ਤਾਂ। ਠੀਕ ਹੈ ਜੀ। ਹਾਂਜੀ, ਤੇ ਪਲੀਜ਼ ਦੱਸਿਓ, ਹੁਣ ਪਲੀਜ਼ ਦੱਸਿਓ ਸਾਨੂੰ। ਹੈ ਜ਼ਰੂਰ ਜ਼ਰੂਰ, ਸੁਣਦੇ ਜ਼ਰੂਰ ਰਹੋ ਤੁਸੀਂ ਜੀ। ਬਖਸ਼ੀਸ਼ ਕੌਰ ਜੀ, ਕਰੈਂਪ ਪੈਂਦੇ ਆ, ਨਾੜਾਂ ਚੜ੍ਹਦੀਆਂ ਆ, ਉਹਦੇ ਬਾਰੇ ਤਾਂ ਪਾਣੀ ਤਾਂ ਆਮ ਤੇ ਜਿਹੜਾ ਦੱਸਿਆ ਜਾਂਦਾ ਆ, ਪਾਣੀ ਜ਼ਰੂਰ ਪੀਵੋ। ਕਈ ਲੋਕ ਕੇਲੇ ਵੀ ਖਾ ਲੈਂਦੇ ਆ, ਜਾਂ ਤੁਹਾਡੀਆਂ ਘਾਟਾਂ ਵਾਧਾਂ ਪੂਰੀਆਂ ਹੋ ਜਾਂਦੀਆਂ। ਅਤੇ ਤੁਸੀਂ ਸਾਰੇ ਜਾਣੇ ਨਾ ਆਪਣੇ ਵਾਈਟਾਮਿਨ ਜ਼ਰੂਰ ਲਿਆ ਕਰੋ। ਵਾਈਟਾਮਿਨ ਜਿਹੜੇ ਆ ਬਹੁਤ ਸਿਹਤ ਲਈ ਹੈਗੇ ਆ। ਫਿਰ ਜੇ ਬਿਲਕੁਲ ਹੀ ਤੁਹਾਡੇ ਰਾਤ ਨੂੰ ਕੜਲਾਂ ਪੈਣੋਂ ਹਟਦੀਆਂ ਹੀ ਨਹੀਂ ਗੀਆਂ ਅਤੇ ਫਿਰ ਤੁਸੀਂ ਸਾਬਣ ਦੀ ਟਿੱਕੀ ਉੱਥੇ ਰੱਖ ਸਕਦੇ ਆ। ਕਈਆਂ ਨੂੰ ਆਰਾਮ ਆਏ ਆ, ਕਈਆਂ ਨੇ ਕਾਲ ਕਰਕੇ ਦੱਸਿਆ ਵੀ ਕਈ ਸਾਲ ਹੋ ਗਏ ਆ, ਮੁੜ ਕੇ ਸਾਡੇ ਜਿਹੜੇ ਆ ਇਹ ਨਾੜਾਂ ਨਹੀਂ ਚੜ੍ਹੀਆਂ। ਸੋ ਇਹ ਵੀ ਤੁਸੀਂ ਇੱਕ ਇਲਾਜ ਹੈ ਜਿਹੜਾ ਉਹ ਆਪ ਵੀ ਕਰ ਸਕਦੇ ਆ। ਪਾਣੀ ਜ਼ਰੂਰ ਪੀਣਾ ਜੀ। ਹਰਬੰਸ ਸਿੰਘ ਜੀ, ਹਰਬੰਸ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ, ਉਹ ਜਿਹੜੇ ਹਾਰਟ ਬਰਨ ਦੇ ਲਈ ਕਹਿ ਰਹੇ ਸੀਗੇ ਨਾ, ਹਾਰਟ ਬਰਨ ਹੁੰਦਾ, ਉਹਨਾਂ ਨੂੰ ਕਹੋ ਵੀ ਚੌਥਾ ਹਿੱਸਾ ਚਮਚ ਦਾ ਬੇਕਿੰਗ ਸੋਡਾ ਪਾਣੀ 'ਚ ਘੋਲ ਕੇ ਪੀ ਲਿਆ ਕਰੀ, ਬਿਲਕੁਲ ਠੀਕ ਹੋ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ, ਬੇਕਿੰਗ ਸੋਡਾ ਆ ਕਈਆਂ ਬਿਮਾਰੀਆਂ ਦਾ ਇਲਾਜ ਆ ਇਹ। ਪਰਮਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਰਟ ਬਰਨ ਦਾ ਜਿਹੜਾ ਬੇਕਿੰਗ ਸੋਡਾ ਉਹ ਕੁਛ ਦੇਰ ਲਈ ਤਾਂ ਆਰਾਮ ਦੇ ਦਿੰਦਾ, ਤੇ ਹਾਲ ਮੇਰਾ ਟੈਂਪਰੇਰੀ ਰਿਲੀਫ ਕਰ ਦਿੰਦਾ। ਤੇ ਹੋਮਿਓਪੈਥਿਕ ਦੀ ਇੱਕ ਮੈਡੀਸਿਨ ਆ ਰੈਕਵੈਗ ਦੀ R7, ਮੈਂ ਆਪਣੇ ਘਰਦਿਆਂ ਦੇ ਯਾਨੀ ਕਿ 2-3 ਬੰਦਿਆਂ ਤੇ ਅਜਮਾ ਕੇ ਦੇਖੀ ਆ, ਜਿਹੜੇ ਕਈ ਸਾਲਾਂ ਤੋਂ ਗੋਲੀਆਂ ਖਾ ਰਹੇ ਸੀ, ਉਹਨਾਂ ਦੀ ਗੋਲੀਆਂ ਬੰਦ ਹੋ ਗਈਆਂ। ਬਾਕੀ ਹੁਣ ਦੱਸਿਆ ਕਈ ਵਾਰੀ ਆ, ਲੈਣਾ ਕਿਸੇ ਨੂੰ ਨਾ ਲੈਣਾ ਇਹ ਪਤਾ ਨਹੀਂ ਆ, ਕਿਸੇ ਨੇ ਲਿਆ ਵੀ ਆ ਕਦੇ ਕੋਈ ਕਿ ਨਹੀਂ, ਕਦੇ ਫੀਡਬੈਕ ਨਹੀਂ ਦਿੱਤੀ ਲੋਕਾਂ ਨੇ। ਫੀਡਬੈਕ ਜ਼ਰੂਰ ਦੇਣੀ ਚਾਹੀਦੀ ਤਾਂ ਜੋ ਬੰਦੇ ਨੂੰ ਪਤਾ ਰਹੇ ਵੀ ਹਾਂ ਦੱਸੇ ਦਾ ਫਾਇਦਾ ਹੈ ਕਿ ਨਹੀਂ ਹੈਗਾ ਜੀ। ਜੀ ਜੀ। ਤੇ ਦੂਜਾ ਬੰਦਾ ਵੀ ਫਿਰ ਹੌਸਲੇ ਨਾਲ ਕਰ ਲੈਂਦਾ ਵੀ ਹਾਂ ਫਲਾਣੇ ਬੰਦੇ ਦੀ ਦੱਸੀ ਹੋਈ ਦਵਾਈ ਨਾਲ ਮੈਨੂੰ ਆਹ ਫਾਇਦਾ ਹੋਇਆ, ਮੈਂ ਵੀ ਇਹ ਲੈ ਕੇ ਦੇਖ ਲਾਂ। ਨਹੀਂ ਤਾਂ ਅਗਲੇ ਰੈਕਵੈਗ ਦਾ R7 ਸੁਣ ਕੇ ਅਗਲੇ ਕਹਿੰਦਾ ਪਤਾ ਨਹੀਂ ਕੀ ਬਲਾ ਹੋਣੀ ਹੈ ਕੀ ਨਹੀਂ। ਹਾਂ, ਨਾ ਹੀ ਅਜੀਬ ਲੱਗਦਾ ਉਹਨਾਂ ਨੂੰ। ਹਾਂਜੀ, ਤੇ ਪਲੀਜ਼ ਉਹ ਲੈਣ ਤੇ ਖਾਣ ਤੇ ਆਪਣਾ ਦੇਖਣ। ਮਿਹਰਬਾਨੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਟਰਾਈ ਮਾਰ ਲਿਆ ਕਰੋ ਜੀ, ਜਿਹੜੀ ਚੀਜ਼ ਦੱਸੀ ਜਾਂਦੀ ਹੈ ਟਰਾਈ ਕਰਨ ਦੇ ਵਿੱਚ ਕੁਛ ਨਹੀਂ ਜਾਂਦਾ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਯਾਰ ਸਾਬਣ ਕਹਿਣ ਦੇ, ਸਾਬਣ ਵੀ ਪਤਾ ਨਹੀਂ ਪਿੱਛੇ ਲਾਉਂਦੇ ਸੀ, ਹਨਾ। ਤੇ ਇਹਦੇ ਨਾਲੋਂ ਭੈਣ ਜੀ ਜੇ ਕਬਜੀ ਆ ਨੇਰੀ ਤੇ ਪਰੂਨ ਜੂਸ ਦੇ ਸਕਦੇ ਆ, ਤੇ ਉਹਦੇ ਨਾਲ ਬੜੀ ਛੇਤੀ ਰਮਾਨ ਆਉਂਦਾ। ਇੱਕ ਸ਼ਕਰਗੰਦੀ ਅਸੀਂ ਦਿੰਦੇ ਆ ਘਰੇ, ਹਨਾ। ਤੇ ਉਹਨੂੰ ਬਾਲ ਲਓ ਤੇ ਥੋੜੀ ਜਿੰਨੀ ਦੇਣੀ ਓਨੀ ਬਾਲ ਲਓ, ਨਹੀਂ ਤੇ ਬਾਲੀ ਰਿੰਨ ਕੇ ਤੇ ਉਹਨੂੰ ਫੇਲ ਹੋ ਜੇ ਛੋਟਾ ਬੱਚਾ ਤੇ ਵੱਡਾ ਤੇ ਓਦਾਂ ਵੀ ਖਾ ਜੂਗਾ। ਅੱਛਾ, ਕਬਜ਼ ਤੋਂ ਆ? ਹਾਂਜੀ, ਕਬਜ਼ ਤੇ ਮੈਂ ਦੇਣੀ ਆ, ਤੇ ਸਾਡਾ ਤੇ ਅੱਧੇ ਕੁ ਘੰਟੇ ਤੋਂ ਪਹਿਲਾਂ ਮੁੜ ਕੇ ਠੀਕ ਹੋ ਜਾਂਦਾ। ਠੀਕ ਹੈ। ਤੇ ਇੱਕ ਇਹ ਤੇ ਇੱਕ ਪੈਕਟ ਹੁੰਦੇ ਆ ਬੱਚਿਆਂ ਦੇ ਖਾਣ ਵਾਲੇ, ਤੇ ਉੱਤੇ ਢੱਕਣ ਜਿਹਾ ਦਿੱਤਾ ਹੁੰਦਾ, ਤੇ ਉਹਦੇ 'ਚ ਗਾਜਰਾਂ ਤੇ ਸ਼ਕਰਗੰਦੀ ਹੁੰਦੀ ਹੈ। ਜੇ ਨਹੀਂ ਬਾਲਣੀ ਉਹ ਲਿਆ ਕੇ ਸਟੋਰ ਤੋਂ, ਬੱਚੇ ਵਾਲੇ ਫੂਡ ਤੋਂ, ਤੇ ਉਹ ਲਿਆ ਕੇ ਦੇ ਦੇਣ। ਉਹਦੇ 'ਚ ਫਰੂਟ ਜੂਸ ਦਾ ਵੀ ਪੈਕਟ ਹੁੰਦੇ ਆ, ਇਹ ਵੀ ਹੁੰਦੇ ਆ, ਤੇ ਸ਼ਕਰਗੰਦੀ ਓਦਾਂ ਬਾਲ ਕੇ ਵੀ ਦੇ ਸਕਦੇ ਆ। ਠੀਕ ਹੈ। ਤੇ ਸ਼ਕਰਗੰਦੀ ਬਹੁਤ ਹੈਗੀ ਆ, ਗੁੱਡ ਅਸੀਂ ਤੇ ਰਿੰਨ ਕੇ ਦਿੰਦੇ ਸਾਡਾ ਛੋਟਾ ਵੀ ਤੰਗ ਹੁੰਦਾ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੁਮਾਰੀ ਆਸਫ ਬਾਰੇ ਪੁੱਛਿਆ ਸੀਗਾ, ਕਿਸੇ ਨੇ ਦੱਸਿਆ ਨੀਗਾ। ਇਹ ਪੇਟ ਦੀਆਂ ਬਿਮਾਰੀਆਂ ਤੋਂ ਹੁੰਦੀ ਆ, ਤੇ ਵੈਸੇ ਤਾਂ ਚੀਜ਼ ਤੁਸੀਂ ਉਸ ਚੀਜ਼ ਲਈ ਲਿਆ ਕਰੋ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੁੰਦੀ ਆ, ਪਰ ਜੇ ਤੁਸੀਂ ਉੱਦਾਂ ਹੀ ਇਹਨੂੰ ਲੈ ਵੀ ਲਓਗੇ ਨਾ, ਇਹਦਾ ਕੋਈ ਬਹੁਤਾ ਨੁਕਸਾਨ ਨਹੀਂ ਹੈਗਾ, ਫਾਇਦੇ ਹੀ ਫਾਇਦੇ ਆ ਜੀ। ਕੇਵਲ ਸਿੰਘ। ਹੈਲੋ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜੀ ਪੇਟ ਦੀ ਖਰਾਬੀ ਦੇ ਬਾਰੇ ਗੱਲ ਇਹ ਹੈਗੀ ਆ ਕਿ ਜਿਹਨਾਂ ਨੂੰ ਕਬਜ਼ ਰਹਿੰਦੀ ਆ ਜਾਂ ਪੇਟ 'ਚ ਟਰਬਲ ਰਹਿੰਦੀ ਆ, ਜਦੋਂ ਰਾਤ ਨੂੰ ਸੌਣਾ ਹੁੰਦਾ ਆ, 2 ਹਰੜਾਂ ਦਾ ਮੁਰੱਬਾ ਖਾ ਕੇ ਉਹ ਤੋਂ ਦੁੱਧ ਪਾਈਆ ਪੀ ਲਓ,
ਤੇ ਉਹ ਠੀਕ ਹੋ ਜਾਂਦਾ, ਕਬਜ਼ ਵੀ ਠੀਕ ਹੋ ਜਾਂਦੀ ਆ, ਤੇ ਕੋਈ ਪੇਟ ਦੇ ਵਿੱਚ ਦਰਦ ਹੈ ਉਹ ਵੀ ਠੀਕ ਹੋ ਜਾਂਦੀ ਆ। ਜਾਂ ਫਿਰ ਇੱਕ ਹੋਰ ਗੱਲ ਵੀ ਹੈ, ਜਦੋਂ ਤੁਸੀਂ ਚਾਹ ਪੀਂਦੇ ਹੋ ਉਹ 'ਚ ਜਿਹੜਾ ਗੁਲਕੰਦ ਹੁੰਦਾ ਆ ਉਹਦੇ 2-4 ਵੱਡੇ ਚਮਚੇ ਜਾਣੀ ਅੱਧੀ ਕੜਛੀ ਪਾਣੀ ਬੋਇਲ ਕਰਕੇ ਉਹਦੇ 'ਚ ਦੁੱਧ ਪਾ ਕੇ ਉਹ ਵੀ ਪੀ ਲਓ। ਜਿਹੜੇ ਬੱਚੇ ਨੂੰ ਕਬਜ਼ ਰਹਿੰਦੀ ਆ ਉਹ ਗੁਲਕੰਦ ਦਾ ਪਾਣੀ ਬੋਇਲ ਕਰਕੇ ਉਹਨੂੰ 2-2 ਚਮਚੇ ਪਿਲਾ ਦਿਓ, ਤਾਂ ਉਹ ਬੜਾ ਸਭ ਤੋਂ ਅੱਛਾ ਤਰੀਕਾ ਆ। ਉਹਦੇ ਨਾਲ ਬੱਚੇ ਦੀ ਕਬਜ਼ ਠੀਕ ਹੋ ਜਾਂਦੀ ਆ। ਤਾਂ ਇਹ ਜਿਹੜਾ ਹਰੜਾਂ ਦਾ ਮੁਰੱਬਾ ਆ ਜਾਂ ਗੁਲਕੰਦ ਹੈ ਸਭ ਤੋਂ ਬੈਸਟ ਚੀਜ਼ਾਂ ਹੈਗੀਆਂ। ਪਹਿਲੋਂ ਕਬਜ਼ ਤੋਂ ਇਹੀ ਆਪਣੇ ਪਿੰਡਾਂ ਵਿੱਚ ਵਰਤਦੇ ਸੀਗੇ, ਜਾਂ ਸਾਡੇ ਜਿਹੜੇ ਹਕੀਮ ਸੀ ਉਹ ਵੀ ਇਹੀ ਦੱਸਦੇ ਹੁੰਦੇ ਸੀ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅਗਲੇ ਕਾਲਰ ਨੇ ਜਸਮੇਰ ਕੌਰ ਜੀ। ਹਾਂਜੀ, ਮੈਂ ਦੁਬਾਰਾ ਆਈ ਹਾਂ। ਆਪਣੇ ਵੀਰ ਜੀ ਦੱਸ ਗਏ ਨਾ ਹਲਦੀ, ਸੁੰਡ ਤੇ ਕਾਲੀ ਮਿਰਚ ਦਾ, ਇਹ ਤਾਂ ਮੈਂ ਲੈ ਜਾਂਦੀ ਹਾਂ, ਇੱਕ ਵਾਰੀ ਲੈਂਦੀ ਹਾਂ ਮੈਂ। ਤੇ ਮੈਂ ਪੁੱਛਦੀ ਸੀ ਵੀ ਹੁਣ ਇਹ 2 ਵਾਰੀ ਖਾਵਾਂ ਕਿ ਇਨਫਲੇਮੇਸ਼ਨ ਵਾਸਤੇ ਨਾ ਪੁੱਛਿਆ ਮੈਂ ਤਾਂ। ਅੱਛਾ, ਜਗਵੀਰ ਵੀਰ ਜੀ ਦੱਸ ਤਾਂ ਗਏ, ਪਰ ਇਹ ਤਾਂ ਮੈਂ ਲੈ ਰਹੀ ਹਾਂ ਨਾ। ਅੱਛਾ, ਤੁਸੀਂ ਲੈ ਰਹੇ ਹੋ? ਹਾਂਜੀ, ਇੱਕ ਦਫਾ ਲੈਂਦੀ ਹਾਂ ਮੈਂ ਨਾ ਇਹ ਅੱਧਾ ਚਮਚਾ। ਤੇ ਜੇ ਹੋਰ ਉਹਨਾਂ ਕੋਲ ਕੋਈ ਰੈਮਡੀ ਹੋਈ ਤਾਂ ਮੈਨੂੰ ਦੱਸ ਦੇਣ ਫਿਰ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਜਿਹੜੀਆਂ ਚੀਜ਼ਾਂ ਆਪਾਂ ਇੱਥੇ ਦੇਸੀ ਚੀਜ਼ਾਂ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਪਹਿਲਾਂ ਵੀ ਹਰਜੀਤ ਸਿੰਘ ਜੀ ਹੁਣ ਦੱਸ ਕੇ ਗਏ ਆ, ਇਹ ਚੀਜ਼ਾਂ ਜੇ ਅਸੀਂ ਲਗਾਤਾਰ ਵੈਸੇ ਵੀ ਲੈਂਦੇ ਰਹੀਏ ਨਾ, ਫਿਰ ਸਾਡੇ ਜਿਹੜੇ ਬਿਮਾਰ ਹੋਣ ਦੇ ਚਾਂਸ ਆ ਉਹ ਬਹੁਤ ਘੱਟ ਜਾਂਦੇ ਆ। ਕਈ ਵਾਰੀ ਬਿਮਾਰ ਹੁੰਦੇ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਤੋਂ, ਜਾਂ ਕੋਈ ਨਾ ਕੋਈ ਮੌਸਮੀ ਗੱਲਾਂ ਬਾਤਾਂ ਹੁੰਦੀਆਂ, ਗਰਮੀ ਆ ਗਈ, ਠੰਡ ਆ ਗਈ, ਘੱਟਾ ਮਿੱਟੀ ਆ ਗਿਆ, ਮੌਸਮ ਕਰਕੇ ਵੀ ਆਪਾਂ ਜਿਹੜਾ ਬਿਮਾਰ ਹੋ ਜਾਂਦੇ ਆ। ਸੋ ਕੋਸ਼ਿਸ਼ ਤਾਂ ਆਪਾਂ ਇਹੀ ਕਰਨੀ ਹੈਗੀ ਆ ਵੀ ਇਹ ਚੀਜ਼ਾਂ ਨੂੰ ਆਮ ਵਰਤੋਂ ਦੇ ਵਿੱਚ ਆਪਾਂ ਲੈਂਦੇ ਰਹੀਏ, ਅਤੇ ਫਿਰ ਆਪਾਂ ਬਿਮਾਰ ਵੀ ਨਹੀਂ ਹੁੰਦੇ। ਫਿਰ ਬਿਮਾਰੀਆਂ ਵੀ ਆ ਜਿਹੜੀਆਂ ਨਾ ਉਹ ਘੱਟ ਜਾਂਦੀਆਂ ਆ। ਸੋ ਇਸ ਕਰਕੇ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਦੇਸੀ ਚੀਜ਼ਾਂ ਆ ਉਹ ਲੈਂਦੇ ਹੀ ਰਹਿਣਾ ਚਾਹੀਦਾ ਆ। ਅਤੇ ਆਪਣੇ ਕਮੈਂਟ ਵੀ 2 ਬੱਚੇ ਆ। ਬਲਵਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸੌਰੀ ਮੈਂ ਭੁੱਲ ਗਈ ਸੀ ਉਹ ਦੱਸਣਾ, ਜਿਹੜੇ ਇਨਫਲਾਮੇਸ਼ਨ ਬਾਰੇ ਚੈਸਟ ਦੇ ਵਿੱਚ ਉਹ ਨਾ ਜਿਹੜੀ ਆਹ ਪੁਆਇੰਟ ਹੁੰਦਾ ਆਪਣੇ ਛਾਤੀ ਦੇ ਵਿੱਚ, ਜਿਹਨੂੰ ਆਪਾਂ ਪੰਜਾਬੀ ਚ ਕੌਡੀ ਕਹਿੰਦੇ ਆ। ਹਾਂਜੀ ਹਾਂਜੀ ਹਾਂਜੀ, ਤੇ ਉਹ ਛਾਤੀਆਂ ਦੇ ਦੋਹਾਂ ਦੇ ਵਿਚਾਲੇ ਪੁਆਇੰਟ ਹੁੰਦਾ ਵਾ। ਉਹਨੂੰ ਨੱਪਣ 5-6 ਵਾਰ ਹੌਲੀ ਹੌਲੀ ਹਲਕਾ ਹਲਕਾ, ਭਲਾ ਕੋਈ ਤੇਲ ਲਗਾ ਕੇ ਨੱਪ ਲੈਣ, ਮਾਲਸ਼ ਕਰਕੇ। ਤੇ ਉਹਦੇ ਨਾਲ ਜਿਹੜਾ ਤੁਹਾਡਾ ਸਰਵਾਈਕਲ ਦਾ ਪੇਨ ਆ ਉਹ ਵੀ ਠੀਕ ਹੋ ਜਾਂਦਾ, ਤੇ ਛਾਤੀ ਦਾ ਉਹ ਵੀ ਠੀਕ ਹੋ ਜਾਂਦਾ। ਬਾਕੀ ਲੋ BP ਬਾਰੇ ਪੁੱਛਿਆ ਸੀ, ਜਿਹਨਾਂ ਦਾ ਲੋ BP ਹੁੰਦਾ, ਗਰਮ ਦੁੱਧ ਦੇ ਵਿੱਚ ਤੇਜ਼ ਮਿੱਠਾ ਪਾ ਕੇ ਪੀਣ, ਤੇ ਇੱਕ ਰੇਜਨ 5-7 ਭਿਉਂ ਕੇ ਉਹ ਖਾ ਲੈਣ। ਠੀਕ ਹੈ ਜੀ, ਠੀਕ ਹੈ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਤੇ ਸਰੋਤਿਓ, ਹੁਣ ਟਾਈਮ 'ਤੇ ਹੋ ਗਿਆ ਆ, ਅਤੇ ਇਸ ਕਰਕੇ ਹੋਰ ਕਾਲ 'ਤੇ ਹੁਣ ਨਹੀਂ ਲੈ ਸਕਾਂਗੇ। ਅਤੇ ਇਹੀ ਜਿਹੜੀ ਇਹ ਪ੍ਰੋਗਰਾਮ ਆ, ਇਸ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਆ ਐਤਵਾਰ ਨੂੰ। ਵੈਸੇ ਅਸੀਂ ਅਪਲੋਡ ਵੀ ਕਰ ਦਈਦਾ ਆ ਫੋਨ ਦੇ ਉੱਤੇ, ਅਤੇ YouTube ਦੇ ਉੱਤੇ ਵੀ ਤੁਸੀਂ ਇਸ ਨੂੰ ਦੁਬਾਰਾ ਸੁਣ ਸਕਦੇ ਆ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ